ਇੱਕ ਵਾਰੀ ਘੜਾ ਰੋਕਿਆ ਸੀਗਾ ਸਾਜ ਜੀ ਹੈ ਇੱਕ ਵਾਰੀ ਘੜਾ ਰੋਕਿਆ ਸੈਂਟਰ ਚ ਫੇਰ ਉਹ ਫਿਰ ਮਗਰਮੱਛ ਲੱਤ ਲਾ ਕੇ ਛੱਡ ਗਏ ਹਾਂਜੀ ਤਸਲੀਲ ਨਹੀਂ ਕੀਤੀ ਕਿਸੇ ਮੈਂ ਖੇੜੇ ਤੇ ਛਾਪਰ ਮਾਰਤਾ ਪਾਣੀ ਨਾਲ ਧਾਰ ਬਣਾ ਸਹੀ ਬਾਤ ਹੈ ਸਾਜ ਜੀ ਤੂੰ ਕੌਣ ਹੋਣਾ ਵਿੱਚ ਬੋਲਣ ਵਾਲਾ ਯਾਰ ਤੁਸੀਂ ਕਿਉਂ ਮਾਰਿਆ ਤੁਸੀਂ ਕਦੋਂ ਮਾਰਿਆ ਵਾ ਇਹ ਦੱਸੋ ਮੇਰੇ ਉਸਤਾਦ ਜੀ ਹੈ ਮੈਂ ਜੋ ਮਰਜ਼ੀ ਚਲੋ ਕਰਾਂ ਫਿਰ ਸਾਜ ਜੀ ਇਸ ਬਾਰੇ ਉਸਤਾਦ ਜੀ ਮੇਰੀ ਅੱਲਾ ਦੀ ਕਹਿਵਾ ਤੇ ਸਰੀ ਜਾ ਇਹਦੇ ਚ ਵੀ ਸਰੀ ਜਾ ਇਹ ਚ ਵੀ ਸਰੀ ਜਾ ਇਹ ਸਾਦਾ ਡਬਲਯੂ ਉਹ ਸਾਰਾ ਮੇਰੀ ਲੱਤ ਗਈ ਲੋ ਜੀ ਬਾਬਾ ਜੀ ਅਸਲਾਮ ਅਲੈਕਮ ਮੈਂ ਭੁੱਲ ਗਿਆ ਸੋਰੀ ਆ ਹਲਕੀ ਹਲਕੀ ਯਾਰ ਕੀ ਹੋਇਆ ਸਾਜ ਜੀ ਨੇ ਮਾਰ ਸਾਡੇ ਨਾਲ ਅੱਜ ਲੋਨੀ ਸਾਹਿਬ ਆ ਗਏ ਨੇ ਮਾਲਕ ਲੋਨੀ ਸਾਹਿਬ ਦੇ ਅੱਜ ਟੀ ਟਾਈਮ ਚ ਬਹਿਣ ਦਾ ਮਕਸਦ ਜਿਹੜਾ ਮੈਂ ਤੁਹਾਨੂੰ ਦੱਸ ਦੇਣਾ ਪਹਿਲੇ ਉਸਤਾਦ ਲੋਨੀ ਸਾਹਿਬ ਇਧਰ ਫੜਾ ਦਿਓ ਇੱਥੇ ਪੈਰਾਂ ਭਰ ਬੈਠੋ ਉੱਠ ਕੇ ਅੱਗੇ ਹੋ ਕੇ ਥੋੜਾ ਥੋੜਾ ਅੱਗੇ ਹੋਵੋ ਹੋਰ ਅੱਗੇ ਹੋਵੋ ਹੋਰ ਅੱਗੇ ਹੋਵੋ ਇਹਨੂੰ ਇੰਜ ਕਰਕੇ ਫੜੋ ਠੀਕ ਆ ਚੁੱਕ ਲਓ ਐਂ ਕਰਕੇ ਆਪਣੇ ਤੇ ਇੰਜ ਫੜ ਲਓ ਓਕੇ ਇੱਥੋਂ ਥੱਲੇ ਕਰੋ ਇਹਨੂੰ ਐਂ ਫੜ ਲਓ ਠੀਕ ਹੈ ਇਹ ਹੁਣ ਤੁਸੀਂ ਬਾਹਰ ਲੈ ਕੇ ਜਾਓ ਗੱਡੀ ਦੇ ਕੋਲ ਇਹਨੂੰ ਰੱਖੋ ਪੈਪ ਨਾਲ ਚੰਗੀ ਤਰ੍ਹਾਂ ਬੁਰਸ਼ ਨਾਲ ਧੋ ਕੇ ਵਾਪਸ ਲੈ ਕੇ ਆਓ ਛੇਤੀ ਕਰੋ ਬੈਠ ਤਾਂ ਬਕਸ ਚਲੋ ਚਲੋ ਨਿਕਲੋ ਸ਼ਾਬਾਸ਼ ਸ਼ੋਅ ਤੋਂ ਬਾਅਦ ਨਾ ਬਸ ਠੀਕ ਓਕੇ ਚਲੋ ਚਲੋ ਹੌਰਰ ਬਣੀ ਦਾ ਜੀ ਚਲੋ ਛੇਤੀ ਸ਼ਾਬਾਸ਼ ਚਲੋ ਚਲੋ ਉਠੋ ਨਿਕਲ ਜਾਓ ਧੋ ਕੇ ਚੰਗੀ ਤਰ੍ਹਾਂ ਸੁੱਕਣੇ ਪਾ ਕੇ ਆ ਜਾਓ ਵਾਪਸ 10 ਮਿੰਟਾਂ 'ਚ ਲੇਕਿਨ ਦਾਗ ਕੋਈ ਨਾ ਨਜ਼ਰ ਆਵੇ ਬੁਰਸ਼ ਲੈ ਜਾ ਨਾ ਇਹ ਤੇਰੇ ਦਾਮਨ ਵਰਗਾ ਹੋ ਗਿਆ ਇਹਨੂੰ ਸਾਫ਼ ਕਰਕੇ ਲਿਆ ਬੰਦ ਕਰਦੇ ਸਾਰਾ ਚਿੱਟਾ ਕਰਦੇ ਸਾਰਾ ਚਿੱਟਾ ਚੰਗੀ ਤਰ੍ਹਾਂ ਚੱਲ ਸ਼ਾਬਾਸ਼ ਆ ਨੀਲੇ ਨੀਲੇ ਚਿੱਟੇ ਕਰਦੇ ਸਾਡੇ ਤੇ ਯਕੀਨ ਰੱਖ ਅਸੀਂ ਅੱਛਾ ਕਰਾਂਗੇ ਚੰਗਾ ਨਹੀਂ ਨਾ ਕਰਦੇ ਮਾੜਾ ਵੀ ਨਹੀਂ ਕਰਾਂਗੇ ਜਾ ਚੱਲ ਚੱਲ ਸ਼ਾਬਾਸ਼ ਚੱਲ ਉਸਤਾਦ ਜੀ ਚੱਲ ਚੱਲ ਨਿਕਲ ਜਾ ਦੇਖਣਾ ਭਾਂ ਦਾ ਬੜਾ ਕੁਆਰ ਗੰਦਲ ਦੇ ਗਮਲੇ ਰਕਮ ਹੋਇਆ ਖੋਲਣ ਦੇ ਯਾਰ ਮਿੱਠੇ ਦੇਖੀਏ ਹੋਰ ਮੈਂ ਕੀ ਕਰਾਂ ਲਕੀਕਾ ਮਾਰਾਂ ਹੈ ਸਿੱਧਾ ਪੈ ਤੈਨੂੰ ਚਲੋ ਇੱਥੇ ਤੁਸੀਂ ਉਦੋਂ ਫਰੇਮਿੰਗ ਸੈੱਟ ਹੋ ਰਹੀ ਹੈ ਅਸੀਂ ਸ਼ੋਅ ਵੀ ਸ਼ੁਰੂ ਕਰ ਲਿਆ ਅਸੀਂ ਕਿੱਧਰ ਜਾਵਾਂਗੇ ਨਹੀਂ ਨਹੀਂ ਠੀਕ ਆ ਜਾ ਕਰੀ ਅਸੀਂ ਕਦੋਂ ਸਿੰਸੀਅਰ ਵਿੱਚੇ ਹੋਵਾਂਗੇ ਹੀ ਕਰੀ ਜੋ ਸਾਰਾ ਕੁਝ ਨਹੀਂ ਆ ਜਾ ਟੀ ਵੀ ਟਾਈਮ ਦੇ ਨਾਲ ਚਲੋ ਮੈਂ ਉਸਤਾਦ ਜੀ ਨਾ ਮਾਦਰਤ ਦੇ ਨਾਲ ਇੱਕ ਗੱਲ ਕਰਨੀ ਸੀਗੀ ਯਾਰ ਕਾਪੀ ਪੈਨਸਲ ਫੜਾਈ ਮੈਨੂੰ ਅੱਜ ਮੈਂ ਇੱਕ ਐਸਾ ਕੰਮ ਕਰਨਾ ਵਾ ਜੇ ਉਹ ਨਾ ਹੋਇਆ ਤੇ ਆਪਾਂ ਸ਼ੋਅ ਹੀ ਨਹੀਂ ਕਰਿਆ ਕਰਨਾ ਫਾਈਨਲ ਅੱਜ ਮੈਂ ਕੰਮ ਕਰਨਾ ਮੈਂ ਕੁਝ ਨਵਾਂ ਕਰਨਾ ਚਾਹੁੰਦਾ ਉਸਤਾਦ ਜੀ ਤੁਹਾਨੂੰ ਮੈਂ ਕਿਹਾ ਵੀ ਹੈ ਵੈਸੇ ਉਹਦਾ ਗਨਾਹ ਤੈਨੂੰ ਮੈਂ ਇੱਕ ਵੈਬਸਾਈਟ ਦੱਸਾਂਗਾ ਉੱਥੋਂ ਵੇਖੀ ਨਵਾਂ ਕੰਮ ਡਰੈਸਿੰਗ ਇਹ ਉਹ ਐਕਸਰਸਾਈਜ਼ ਦੇ ਤਰੀਕੇ ਬਹੁਤ ਅੱਛਾ ਤੇ ਉਹ ਤੁਸੀਂ ਚੈਟ ਜੀਪੀਟੀ ਕੋ ਪੁੱਛ ਲਓ ਚੈਟ ਜੀਪੀਟੀ ਨੂੰ ਦੱਸਦਾ ਇਹ ਗੱਲ ਸੁਣ ਭਾਂ ਦਾ ਰਾਤਾ ਨਹੀਂ ਬਦਲਦੇ ਚੀਜ਼ ਇਹਦੀ ਬੁੱਢੀ ਬਦਲਦੇ ਇੱਕ ਮਹੱਲੇ 'ਚ ਲੱਭਣ ਦੀ ਇਹਨੂੰ ਕਹਿੰਦੀ ਮੇਰਾ ਚਾਰਟ ਜੀਪੀਟੀ ਨਹੀਂ ਲੱਗਦਾ ਕਿਤੇ ਝਾੜ ਵੇਚਦਾ ਸੀ ਸਾਜ ਜੀ ਜਿਹੜੀ ਚੈਟ ਜੀਪੀਟੀ ਫੀਮੇਲ ਹੈ ਕਿ ਉਹ ਫਿਰ ਮੇਲ ਇਹ ਜਿੱਦਾਂ ਦਾ ਅੱਗੇ ਬੰਦਾ ਹੋਵੇ ਨਾ ਉਂਝ ਦੀ ਹੋ ਜਾਂਦੀ ਹੈ ਤੁਸੀਂ ਦੇਖ ਰਹੇ ਨੇ ਕੰਮ ਉਹਨੂੰ ਕਿਹਾ ਆਪ ਕਿਆ ਕਰਤੀ ਹੁਣ ਉਹਨੇ ਅੱਗੋਂ ਉਦਾਂ ਦੀ ਹੋਣਾ ਤੂੰ ਕਿਹਾ ਆਪ ਕਿਆ ਕਰਤੇ ਉਹਨੇ ਉਦਾਂ ਦੀ ਹੋਣਾ ਕੋਈ ਟੈਨਸ਼ਨ ਨਹੀਂ ਉਹਨੂੰ ਬੇਸਿਕਲੀ ਤੁਹਾਡੇ ਦਿਮਾਗ ਦਾ ਫਤੂਰ ਆ ਜੇ ਕਰਤਾ ਕਰਤੀ ਕਹਿ ਦਈਏ ਦੋਵੇਂ ਜੋ ਮਰਜ਼ੀ ਕਹੀ ਜੋ ਉਹਨੂੰ ਨਾਲ ਆਈਐਨਜੀ ਦਾ ਦਾਫਾ ਵੀ ਕਰ ਲਈ ਲੋ ਜੀ ਕੈਮਰਾਮੈਨ ਹੁੰਦਾ ਸੀਗਾ ਮਿੱਠੇ ਕੈਮਰਾਮੈਨ ਇਹ ਤੁਹਾਨੂੰ ਸਮਝ ਨਹੀਂ ਆਉਂਦੀ ਮੇਰਾ ਜਿਸ ਵੀ ਸ਼ਾਇਰੀ ਲਾ ਕੱਢ ਕੇ ਫੜਾ ਦਿੰਦੇ ਆ ਕੁਝ ਨਹੀਂ ਹੁੰਦਾ ਯਾਰ ਛੇਵਾਂ ਮੰਡੀਆਂ ਵਾ ਤੇਰਾ ਸ਼ਾਇਰੀ ਵਾਲਾ ਵਾ ਉਸਤਾਦ ਜੀ ਇਹ ਕਿਤਾਬ ਲੇਕਿਨ ਇਹ ਤਾਂ ਤੂੰ ਕਦੀ ਸ਼ਾਇਰੀ ਤੇ ਪੜ੍ਹੀ ਨਹੀਂ ਇਹ ਤੋਂ ਹੀ ਪੜਦਾ ਨਹੀਂ ਉਸਤਾਦ ਪੜਦਾ ਤੂੰ ਐ ਕਰਕੇ ਤੂੰ ਪੈਡ ਜਿਹਾ ਲੈ ਸਾਲਾ ਸ਼ਾਇਰੀ ਪੜਦਾ ਨਾ ਐ ਕਰਕੇ ਇਹਨੇ ਐ ਕਰਕੇ ਰੱਖਿਆ ਨਾ ਐ ਬੈਠਾ ਨਾ ਮੈਂ ਕਹਣਾ ਅਜੀ ਮਿੱਠਾ ਸਾਹਿਬ ਇਹਨੇ ਕਹਣਾ ਲੋ ਜੀ ਮੈਂ ਅੱਜ ਜਿਹੜਾ ਲਿਖਿਆ ਨਾ ਤੇ ਇਧਰੋਂ ਪਰਚੀ ਕੱਢੂਗਾ ਇਧਰੋਂ ਪਰਚੀ ਕੱਢ ਕੇ ਸਾਲਾ ਖੋਲ ਕੇ ਤੇਰਾ ਵੀ ਤੂੰ ਇਹਨੂੰ ਕੱਤ ਰੱਖਿਆ ਵੀ ਇਹ ਸਾਰੀ ਸਪੋਰਟਿੰਗ ਕਰੈਕਟਰ ਹੈ ਬਗੈਰ ਤਾਂ ਇਹ ਐਸਾ ਸ਼ਾਇਰ ਹੈ ਐਸ ਰੁਖ ਵੀ ਉਹਨੇ ਲਿਖਿਆ ਆਹੋ ਆਹ ਸਹੀ ਗੱਲ ਹੈ ਐਚ ਵੀ ਲਿਖ ਲੈਂਦਾ ਨਹੀਂ ਕਦੀ ਦੇਖ ਲੈਣਾ ਤੂੰ ਪਰਚੀ ਲੈਦਾ ਕੱਢੂ ਜੇਬ ਚੋਂ ਰਜਿਸਟਰ ਪੂਰਾ ਖੋਲ ਕੇ 4 ਸਫੇ ਥੱਲ ਕੇ ਤੇ ਸੋਹਣੀ ਇਧਰੋਂ ਪਰਚੀ ਕੱਢ ਲੈਂਦਾ ਯਾਰ ਠਹਿਰ ਕੀ ਜੋ ਕਰਨ ਲੱਗੇ ਉਸਤਾਦ ਜੀ ਭਾਈ ਜਾਨ ਮੈਂ ਅੱਜ ਬਣਾਉਣ ਲੱਗਾ ਸਰ ਪਹਿਰਾ ਸਤ ਸ਼ਡਿਊਲ ਬਾਸ਼ਾ ਦਾ ਵੀ ਸੀਰ ਕੌਣ ਕੱਢਣਾ ਬਾਦਸ਼ਾਹ ਕਾ ਫੇਰ ਸ਼ਡਿਊਲ ਬਣਨ ਲੱਗੇ ਅੱਲਾਹ ਖੈਰ ਕੀਤੀ ਅੱਲਾਹ ਖੈਰ ਕਰੇ ਇੱਥੇ ਇੱਕ ਉਸਤਾਦ ਜੀ ਸਾਡਾ ਬੜਾ ਅੱਛਾ ਦੋਸਤ ਸੀ ਕਹਿੰਦਾ ਸੀ ਉਸਤਾਦ ਜੀ ਦੇ ਸ਼ਡਿਊਲ ਕਹਿੰਦਾ ਮੈਂ ਪਿਛਲੇ ਮਹੀਨੇ ਇੰਨੇ ਵਿੱਚ 1000 ਰੁਪਏ ਦੇ ਸ਼ਡਿਊਲਾਂ ਦੇ ਦੱਥੇ ਹੈ ਲੇਕਿਨ ਅੱਜ ਸਟਾਰਟ ਇਹਨਾਂ ਦੀ ਹੈ ਉਸਤਾਦ ਜੀ ਭਾਈ ਵਿਕਾਸ ਨਹੀਂ ਸੀ ਇੱਕ ਦਿਨ ਤੁਸੀਂ ਪੌੜੀਆਂ ਚੜੇ ਤੇ ਅੰਦਰ ਸ਼ਡਿਊਲ ਲਿਖਣ ਦੇ ਉਸਤਾਦ ਜੀ ਕਹਿੰਦੇ ਲਓ ਜੀ ਕਹਿੰਦੇ ਜਿੱਧਰ ਤੁਹਾਡਾ ਉਸਤਾਦ ਨੂੰ ਕੋਈ ਕੰਮ ਨਹੀਂ ਨਾ ਉਧਰ ਸ਼ਡਿਊਲ ਜਿਸ ਦਿਨ ਕਸਮ ਜਿਸ ਦਿਨ ਉਸਤਾਦ ਜੀ ਖੁਸ਼ ਵੀ ਹੋਣ ਨਾ ਉਸ ਦਿਨ ਵੀ ਲੱਭਦੇ ਨੇ ਕਿ ਯਾਰ ਮੁੰਡੇ ਨੂੰ ਮੈਂ ਕਿੱਥੋਂ ਪੜਾਂ ਮੈਂ ਕੀ ਕਵਾਂ ਯਾਰ ਮੈਂ ਕੁਝ ਕਹਿਣਾ ਵਾ ਤੇ ਯਾਰ ਇਧਰੋਂ ਮੈਂ ਵੀਡੀਓ ਕਾਲ ਸੁਣ ਰਿਹਾ ਤੇ ਆ ਕੇ ਬੋਰਡ ਲਾਤਾ ਵੀਡੀਓ ਕਾਲ ਸੁਣਨਾ ਮਨਾ ਹੈ ਠੀਕ ਹੈ ਨਹੀਂ ਮਾਰੇ ਨਾਲ ਡਰਾਇਆ ਚੰਗਾ ਉਸਤਾਦ ਜੀ ਬਿਹਤਰ ਕਰਦੇ ਆ
ਉਸਤਾਦ ਜੀ ਇਦਾਂ ਨਾ ਕਰੋ। यार वही शेड्यूल बन रहे हैं, वाशरूम में पानी ज्यादा फेंके, किचन से कोई शैलेटी मना है। ਲਾਈਟ ਬੰਦ ਕਰਕੇ ਆਏ ਲੈਟ ਬੰਦ ਕਰਕੇ ਹਾਂ ਵਾਸ਼ਰੂਮ ਨਹੀਂ ਨਹੀਂ ਸਟੂਲ ਮੈਂ ਤੁਹਾਨੂੰ ਕਿੱਥੇ ਬਣਾ ਸਕਦਾ ਤੁਹਾਨੂੰ ਤੇ ਤੁਹਾਡੇ ਜੰਮਣ ਵਾਲੇ ਨਹੀਂ ਤੁਹਾਡਾ ਕੋਈ ਸਟੂਲ ਬਣਾ ਸਕੇ पाँच सात शेड्यूल ही है। ਇੱਥੇ ਲਿਖ ਕੇ ਲਾ ਦੇਣਾ ਵਾ मुझे डांटने से मना करना मना है। कोई गेस्ट आए तो सामने लेके ला रहे, फजूल बैठना मना है, वो बेचारा बाहर आए तो जाते। ਇਹ ਹਫਤਾ हाँ 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 ਐਤਵਾਰ हांडियां ਸੋਮਵਾਰ ਪੀਰ ਹਫਤੇ ਨੂੰ ਕੀ ਪੱਕੇਗਾ? हफ्ते ਹਫਤੇ ਨੂੰ ਕਲੇਜੀ ਪੋਟਾ ਕਲੇਜੀ ਦੇ हफ्ते तो मेरी जुबान पक नहीं होती, मैं खाता कुछ नहीं। ਤਵਾਰ ਪੀਰ ਪੀਰ ਵਾਲੇ ਦਿਨ ਸਾਜ ਜੀ ਨੇ ਚਨੇ ਵਾਲੇ ਚਾਵਲ ਮੰਗਲ ਟਿਊਜ਼ਡੇ ਬੁੱਧ ਬੁੱਧ ਨਾਲੇ ਕੰਮ ਜੁਮੇਰਾਤ ਮੈਂ ਰਾਤ ਨੂੰ ਬਾਹਰੋਂ ਖਾਵਾਂ। ਜੁਮਾ ਅੱਛਾ ਜੀ ਹਫਤਾ ਤਵਾਰ ਪੀਰ ਮੰਗਲ ਬੁੱਧ ਜੁਮੇਰਾਤ ਜੁਮਾ ਜ਼ਾਨਾ ਹੋ ਲੈਂਦੇ ਠਹਿਰ ਜੋ ਜਰਾ ਮੈਂ ਤੁਹਾਨੂੰ ਦੱਸਦਾ मेरे हिसाब ना मंगल बुध सब्जी ਲੋ ਜੀ जुमे के दिन की है मिलने का वादा बहुत अच्छा जी आम फिल्म तो अमिताभ बच्चन जायज है ਹਫਤੇ ਵਾਲੇ ਦਿਨ ਆਊਟਡੋਰ आउटडोर ਇਹ ਜ਼ਰੂਰੀ ਹੋ ਗਿਆ ਸੀਗਾ ਐਤਵਾਰ ਵੀ ਆਊਟਡੋਰ ਇਹ ਵੀ ਜ਼ਰੂਰੀ ਹੋ ਗਿਆ ਸੀ ठीक हो गई ਸੋਮਵਾਰ ਮੰਗਲ ਬੁੱਧ ਜੁਮੇਰਾਤ ਜੁਮਾ 1 2 3 4 5 ਦਿਨਾਂ ਦੇ ਵਿੱਚੋਂ ਛੁੱਟੀਆਂ ਹੈ ਛੁੱਟੀਆਂ यानी कि की गल ਤੇ ਜੇਨ ਵਾਲਾ ਸਾਜ ਜੀ ਜਿੰਨ ਵਾਲਾ हाँ जी ਜਿੰਨ ਵਾਲਾ ਨਹੀਂ ਹਫਤਾ ਸੋਮਵਾਰ ਨੂੰ आउटडोर ਇੰਡੋਰ ਮੰਗਲ ਵਾਲੇ ਦਿਨ ਮੰਗਲ ਨੂੰ indoor। ਇੰਡੋਰ ਨਹੀਂ ਸਾਜ ਜੀ ਬੁੱਧ ਨੂੰ indoor ਕਰੋ ਨਾ, ਜਿੱਦਾਂ ਪਾਰਕ ਚ ਵੀ ਕਰ ਲਈ ਮਿਨ ਬੁੱਧ ਨੂੰ ਇੰਡੋਰ ਆਊਟਡੋਰ विद इंडोर ਇਨ ਆਫਿਸ ਆਊਟਡੋਰ ਜੇ ਹਾਂ ਪਲਾਟ ਤੇ ਵੀ ਤੇ ਇੱਧਰ ਵੀ ਆਊਟਡੋਰ ਵਰਗਾ ਹਾਂ ਹਾਂ ਤਕਰੀਬਨ ਆਊਟਡੋਰ ਆਊਟਡੋਰ ਇਨ ਆਫਿਸ ਹਾਂਜੀ, ਯਾਨੀ ਇੱਥੇ ਬਾਹਰ ਹਾਂਜੀ। ਅੱਗੇ ਜੁਮੇਰਾਤ छत डोर छाते ਲਛਤ ਦੋ ਡੋਰ ਸਾਜ ਜੀ ਕੁਕਿੰਗ ਵਾਲਾ ਚ ਕਰੋ ਜੁਮੇਰਾਤ ਵਾਲੇ ਦਿਨ भाजी ਆਹੋ ਤਾਂ ਸਾਜ ਜੀ ਨੇ ਅੱਛਾ ਆਪਣਾ ਜੀ। ਕੁਕਿੰਗ ਨਿਜ਼ਾਮ ਨਹੀਂ ਕਰਨਾ 3 ਦਿਨ ਜਿਹੜੇ ਨਾ ਹਫਤਾ ਆਊਟਡੋਰ ਯਾਨੀ ਕਿ ਜਿੱਦਾਂ ਅਸੀਂ ਮਿੱਠੇ ਦੇ ਘਰ ਜਾਣ ਲੱਗਿਆ ਕੀਤਾ ਸੀ ਐਤਵਾਰ ਵੀ ਜਿੱਦਾਂ ਮਿੱਠੇ ਦੇ ਘਰ ਜਾਣ ਲੱਗਿਆ ਕੀਤਾ ਸੀ ਬੁੱਧ ਨੂੰ ਬਾਹਰ ਹੁਣ ਹਫਤੇ ਚ 2 ਵਾਰੀ ਮਿੱਠੇ ਦੇ ਘਰ ਨਹੀਂ ਹੁਣ ਬਸੇ ਯਾਰ ਅੱਛਾ ਠਹਿਰ ਜਾਣਾ ਬੁੱਧ ਨੂੰ ਬਾਹਰ ਹੁਣ ਸੋਮਵਾਰ ਮੰਗਲ ਜੁਮੇਰਾਤ ਤੇ ਜੁਮਾ ਹਾਂਜੀ ਇਹ 4 ਦਿਨਾਂ 'ਚ ਇੱਥੇ ਕੀ ਕਰਨਾ ਹੈ ਦੱਸੋ ਇੱਕ ਕਿਚਨ ਕਰ ਲਈਏ ਓਕੇ एक किचन ਯੈਸ ਉਹੀ ਮੈਂ ਕਹਿਣ ਲੱਗਾ ਕਿ ਕਿਦਨ ਕਰੀਏ ਕਿਚਨ ਉਸਤਾਦ ਜੀ ਕਰੋ ਜੁਮੇਰਾਤ ਵਾਲੇ ਦਿਨ ਕਿਉਂਕਿ ਜੁਮੇਰਾਤ ਵਾਲੇ ਦਿਨ ਤੁਸੀਂ ਸ਼ਾਮ ਨੂੰ ਉਸਤਾਦ ਜੀ ਇੰਜ ਕਰਕੇ ਉਂਗਲ ਫੇਰੋ ਅਸੀਂ ਸਟਾਪ ਕਵਾਂਗੇ ਜੇ ਤੇ ਰੁਕ ਗਈ मैं दादा उस्ताद ਮੰਗਲ ਨੂੰ ਕਰਦੇ ਆ ਮੰਗਲ ਨੂੰ ਗੋਸ਼ਤ ਦਾ ਨਾਗਾ ਹੁੰਦਾ ਨਾ ਹਾਂਜੀ लो उस्ताद जी ने जिस दिन जाने की चाह करना रात ਨੂੰ ਉਦੋਂ ਕਰਿਆ ਕਰੋ ਆਹ उधर ही चिकन इंडोर बादी रखो इंडोर प्लस आउटडोर ਉਹ ਨਹੀਂ ਯਾਰ ਆਊਟਡੋਰ ਤੇ ਜਾਣ ਜਿਹਦੇ यार जेड़ा ऐ नहीं उस्ताद जी ਜੁਮੇਰਾਤ ਨੂੰ ਕਰ ਲਈਏ ਨਾ ਹਾਂ ਉਹ ਜੀ ਤਾਂ जुमेरात ਨੂੰ नहीं ਮੰਗਰ ਲੈਣਾ ਵੀ ਹੋ ਜਾਏ ਜੁਮੇਰਾਤ ਨੂੰ ਇੰਡੋਰ ਕਿਚਨ इंडोर किचन ਤੇ ਸਿਮਰਨ ਬਾਦ प्लस ऑफिस ਸਿਮਰਨ ਹਾਂ ਹਾਂ ਠੀਕ ਹੋ ਗਿਆ ਹਫਤੇ ਨੂੰ ਆਊਟਡੋਰ ਟੋਟਲ ਤਵਾਰ ਨੂੰ ਆਊਟਡੋਰ ਸੋਮਵਾਰ ਨੂੰ ਇੰਡੋਰ थकावट ਮੰਗਲ ਨੂੰ ਇੰਡੋਰ ਬੁੱਧ ਨੂੰ ਆਊਟਡੋਰ ਆਫਿਸ ਜੁਮੇਰਾਤ ਨੂੰ ਇੰਡੋਰ ਕਿਚਨ ਜੁਮੇ ਨੂੰ ਇੰਡੋਰ ਛੁੱਟੀ ਨਹੀਂ ਨਹੀਂ ਛੁੱਟੀ ਨਹੀਂ ਉਹ ਤੁਸੀਂ ਪਹਿਲੇ ਕਰ ਲਿਆ ਕਰੋ ਨਾ ਛੁੱਟੀ ਕਰ ਲਿਆ ਕਰੋ कोई नहीं है भाई ਨਹੀਂ ਨਹੀਂ ਛੁੱਟੀ ਕੋਈ ਨਹੀਂ ਏਦਾਂ ਸਹੀ ਛੁੱਟੀਆਂ ਹੁਣ 2 ਛੁੱਟੀਆਂ ਕੀਤੀਆਂ ਨੇ ਤੁਸੀਂ एक मिनट कहने दी थी उसको छुट्टी ना मिली जिसने सबक याद किया बच्चा ਮੇਰੇ ਅੰਦਰ ਕਿਤਾਬੋਂ ਕੇ ਸਿਵਾ ਕੁਝ ਵੀ ਨਹੀਂ ਵਾਹ ਵਾਹ 7 ਦਿਨ ਹੀ ਹੁੰਦੇ ਆ ਹਾਂਜੀ नहीं ਸਾਜ उस्ताद जी जनवरी फरवरी ਸ਼ਨੀਵਾਰ ਨਹੀਂ ਪਾਉਣਾ शनिवार ਸ਼ੁੱਕਰਵਾਰ ਸ਼ਨੀਵਾਰ ਹਫਤਾ ਹੁੰਦਾ ਸ਼ੁੱਕਰਵਾਰ ਤੇ ਇਤਵਾਰ ਹੁੰਦਾ ਰਵੀਵਾਰ ਇਹਨਾਂ ਤੇ ਮੰਗਲਵਾਰ ਬੁੱਧਵਾਰ ਇੰਪਲੀਮੈਂਟ ਵੀ ਹੋਣਾ ਚਾਹੀਦਾ ਹੁਣ ਜਿਹੜਾ ਕਿਚਨ ਵਾਲਾ ਕਰਨਾ ਨਾ ਉਹਦੇ ਵਿੱਚ ਚਣੇ ਵਾਲੇ ਚੌਲ ਤੁਸੀਂ ਆਪਣੇ ਮੂੰਹੋਂ ਬਿਆਨ ਕੀਤਾ ਸੀ ਕਿ ਅਸੀਂ ਬਣਾਵਾਂਗੇ ਟਾਈਮ ਕੀ ਹੋਇਆ 3 ਵਜੇ ਹਾਂਜੀ बन जाए ਰਾਤ ਦੇ 2 ਵਜੇ ਤੱਕ ਚਨੇ ਭਿੱਜੇ ਰਹਿਣ ਹੈ ਤੁਸੀਂ ਸਾਰੇ ਚਲੇ ਜਾਓ ਤੇ ਮੈਂ ਪਿੱਛੋਂ ਕੱਲਾ ਪਕਾਵਾਂ ਉਹ ਨਹੀਂ ਨਾ ਅਸੀਂ ਕਿਤੇ ਹੀ ਜਾਂਦੇ ਨਾ ਸਾਰੇ ਆਊਟਡੋਰ ਭਾਜੀ, ਕਰਦੇ ਆ, ਰਾਤ ਤੱਕ ਜਿੱਤੇ ਹੀ ਨਹੀਂ ਰਾਤ ਦੇ 2 ਵਜੇ ਤੱਕ ਚਣੇ ਪੇ ਗਰੂਦਗੀ ਜੀ ਖਾਦੀ ਤਾਂ ਕੀ ਖਾਦੀ 6 ਵਜੇ ਪਤਾ ਨਹੀਂ ਚਿੱਟੇ ਉਹ ਚਣੇ ਯਾਰ ਇੱਕ ਮਿੰਟ ਹੈਲਪ ਹਲਕਾ ਜਿਹਾ ਹਨੇਰਾ ਹੁੰਦਾ ਨਾ ਤੇ ਤੁਸੀਂ ਮੈਨੂੰ ਕਹਿਣ ਲੱਗ ਪੈਂਦੇ ਹੋ, ਲੱਗੇ ਚੱਲ ਗਏ ਆਹੋ ਰਾਜੂ ਦੀ ਰੈਸਪੀ ਦਾ ਪਤਾ ਵਾ ਬੜੀ ਔਖੀ ਰੈਸਪੀ ਆ ਉਹਦੀ ਕਿਹਦੀ ਚਣੇ ਵਾਲੇ ਚੌਲਾਂ ਦੀ ਤੈਨੂੰ ਇੰਜ ਲੱਗੇਗਾ ਦੇਗ ਦੇ ਚੌਲ ਖਾ ਰਿਹਾ ਤੂੰ ਹਾਏ ਹਾਏ ਚਲੋ ਸਿੰਪਲ ਚੋਲ ਬਣਾ ਲਓ ਮੈਨੂੰ ਇਹ ਲੱਗ ਰਿਹਾ ਕਿ ਤੈਨੂੰ ਇੰਜ ਲੱਗੇਗਾ ਇਹ ਜਿਹੜੀ ਬਣਾਣਾ ਤੁਸੀਂ ਸਾਜ ਜੀ ਮੈਂ ਬਣਾ ਲੈਣੇ ਤੈਨੂੰ ਪਤਾ ਸਿੰਪਲ ਚੋਲ ਬਣਾ ਲਓ ਉਹ ਸਿੰਪਲ ਚੌਲ ਹੀ ਚਨੇ ਵਾਲੇ ਚਨਿਆਂ ਤੋਂ ਬਗੈਰ ਬਣਾ ਲਓ ਨਹੀਂ ਚਨੇ ਦਾ ਉਹਦਾ ਕਿਹੜਾ ਐਡਾ ਕੰਮ ਆ
ਤੇ ਬਣਾਓ, ਉਹ ਬਣਾਓ ਕੇ ਵਿਖਾਓ, ਹਾਂ ਸਾਨੂੰ ਪਤਾ ਜੇ ਲੱਗੇ। ਦੇਗ ਵਾਲੀ ਬਣਾਉਣੇ ਸਾਜ ਜੀ, ਫਿਰ ਦੇਗ ਹੀ ਬਣਾਓ। 12 ਕਿਲੋ ਚੌਲ ਉੱਥੇ ਬਾਹਰ ਮੰਜੀ ਤੇ ਭਿਉਂਦੇ ਆ। ਉਹ ਯਾਰ ਉਹ ਤੇਲ ਵਾਲਾ ਕਾਲੂ ਕਿਤੇ ਗੁਰਦੇ ਵਾਸ਼ ਕਰਾਏ ਵੀ ਤੈਨੂੰ ਇੰਨੀ ਰੋਟੀ ਦੀ। ਮੈਂ ਕਿਹਾ ਇਹ ਚੌਲ ਵੀ ਚਰਸੀ ਹੋਣਗੇ ਜੀ। ਨਹੀਂ ਨਹੀਂ, ਹਾਂਜੀ ਬੂਟੀ ਚੌਲ ਫਲੇਵਰ ਖਾਣ ਵਾਲੇ ਚਰਸੀ ਹੋਣਗੇ। ਮਤਲਬ ਬਈ ਮੈਂ ਕਹਿੰਦਾ ਹੈ ਉਹ ਦੋ ਤਿੰਨ ਜਣੇ ਖਾਣਗੇ। ਅੱਜ ਕੀ ਦੇਣਾ? ਅੱਜ ਮੰਗਲ ਮੰਗਲ ਨੂੰ ਇੰਡੋਰ ਹੀ ਆ ਕੱਲਾ। ਨਹੀਂ ਤੇ ਹੁਣੀ ਉੱਠ ਅੱਛਾ ਸ਼ਡਿਊਲ ਬਣ ਵੀ ਗਿਆ। ਬੁੱਧ ਨੂੰ ਆਊਟਡੋਰ ਆਫਿਸ ਬਾਹਰ ਵਾਲਾ ਕਰਨਾ, ਹਾਂ। ਜੁਮੇਰਾਤ ਨੂੰ ਕਿਚਨ, ਤੇ ਫਿਰ ਜੁਮੇ ਨੂੰ ਇੰਡੋਰ। ਲੇਕਿਨ ਮੈਂ ਕੁਝ ਨਵਾਂ ਕਰਨਾ ਚਾਹ ਰਿਹਾ ਉਸਤਾਦ ਜੀ, ਮੇਰੇ ਕੋਲ ਕਰਾ ਲਓ ਨਵਾਂ ਕੋਈ। ਯਾਰ ਤੈਨੂੰ ਮੈਂ ਕਹਿ ਰਿਹਾ ਨਵਾਂ ਤੂੰ ਕਰ ਜਿੱਦਾਂ ਮਰਜ਼ੀ। ਮੈਂ ਨਵਾਂ ਕਰਾਂਗਾ ਯਾਰ, ਮੈਨੂੰ ਸਿਰਫ ਔਰ For ਸਿਰਫ example, ਮਿਸਾਲ ਮੇਰੀ ਗੱਲ ਸੁਣੋ। ਇੱਕ ਵਾਰੀ ਮੋਰ ਤੁਸੀਂ ਮੇਰੇ ਨਹੀਂ ਮੰਨਿਆ, ਨਹੀਂ ਇੱਕ ਮੈਂ ਉਸਤਾਦ ਜੀ ਮਾਦਰਤ ਨਾਲ ਸਟੈਚੂਆਂ ਦਾ ਸ਼ੋਆਂ ਦਾ ਕਿਹਾ, ਇਹ ਨਹੀਂ ਮੰਨਿਆ, ਕੋਈ ਵੀ ਨਹੀਂ ਮੰਨਿਆ। ਉਹ ਮਰ ਗਏ ਆ ਵੀ। ਠੀਕ ਹੈ ਨਾ ਬਾਜੀ ਮੈਂ ਉਸਤਾਦ ਜੀ ਉਸਤਾਦ ਜੀ ਪੰਬਾ ਹੈ ਮੇਰੇ ਦਿਮਾਗ ਤੇ ਜੈਨੂਨ ਕਹਿੰਦੇ ਬੰਬਾ ਪੰਬਾ। ਪਤਾ ਕੀ ਗੱਲ, ਜਦੋਂ ਉਸਤਾਦ ਜੀ ਜਦੋਂ ਕਿਸੇ ਨੂੰ ਉਸਤਾਦ ਫੜਦੇ ਹੋ ਨਾ, ਉਦਾਂ ਦੀਆਂ ਸਾਰੀਆਂ ਖੂਬੀਆਂ ਤੁਹਾਡੇ ਅੰਦਰ ਕਨਵਰਟ ਹੋ ਜਾਂਦੀਆਂ ਨੇ। ਸਹੀ ਗੱਲ ਹੈ। ਲਓ ਜੀ, ਅੱਲਾ ਝੂਠ ਨਾ ਬੋਲੇ। 8ਵਾਂ ਸਾਲ ਆ ਮੈਨੂੰ ਦੇਖਦੇ ਆ। ਤੁਹਾਡੇ ਚ 0.0% ਵੀ ਖੂਬੀ ਉਸਤਾਦ ਜੀ ਵਾਲੀ ਹੋਵੇ, ਮੈਂ ਤੁਹਾਨੂੰ ਫੈਰ ਮਾਰ ਦੇਣਾ। ਸਹੀ ਗੱਲ ਹੈ। ਤੁਸੀਂ ਤੁਹਾਡੇ ਚ ਤੁਸੀਂ ਫਿਲਮ ਕਿਉਂ ਦਾ ਮੈਂ ਕਿਹਾ ਕੋਈ ਜੀ ਨੂੰ ਅੱਲਾ ਮਾਫੀ ਤੇ ਕੀ ਤੁਹਾਡੇ ਮਾਰਦਾ। ਤੁਸੀਂ ਹੰਬਲ ਹੋ ਹੰਬਲ ਕੀ ਹੈ, ਜਿਨ੍ਹਾਂ ਨੇ ਕਰਨਾ ਹੁੰਦਾ ਉਸਤਾਦ ਜੀ ਨਾ। ਦਾ ਮੁਕਾਬਲਾ ਕਰਨਾ। ਉਹ ਨਹੀਂ ਯਾਰ, ਮੈਂ ਸਿਰਫ ਅੱਲਾ ਜੀ ਉਸਤਾਦ ਜੀ ਇੱਥੇ ਲਿਖ ਕੇ ਉਸਤਾਦ ਜੀ, ਲਈਏ ਵੱਡਾ ਸਾਰਾ ਕਰਕੇ ਉਸਤਾਦ ਮੋਟੇ ਜੀ ਮਾਲ ਆ ਕਰ ਇਹ ਤੁਸੀਂ ਇਹ ਉਹਦੇ ਪਾਰ ਛੱਡ ਸਕਦੇ ਹੋ ਉਸਤਾਦ ਜੀ ਕਿਚਨ ਦੇ ਵਿੱਚ। ਜਹਾਜ਼ ਬਣਾ ਕੇ 500 ਲੱਗ ਗਈ ਉਸਤਾਦ, ਸਾਡੀ ਜਹਾਜ਼ ਬਣਾ ਬਣ ਕੇ ਜਾਣਾ। ਇਹਦਾ ਬਣਾ 500 ਲੱਗ ਗਈ। ਮੈਂ ਇੱਕ ਦਿਨ ਆਣਾ ਵਾ ਮਿੱਠੇ ਉਸਤਾਦ ਜੀ ਨੇ ਸ਼ਡਿਊਲ ਬਣਾ ਕੇ ਸਾਡੇ ਗੇਟਾਂ ਦੇ ਥੱਲੋਂ ਸੁੱਟਦੇ। ਚਿੱਟਾਂ ਦੀ ਆਦਤ ਆ, ਚਿੱਟਾਂ ਦੀ। ਉਸਤਾਦ ਜੀ ਸਿੱਧੇ ਰੱਖੋ ਬਣਾਓ ਨਾ। ਯਾਰ ਮੈਂ ਇੰਜ ਕਸ਼ਤੀ ਇੱਕ ਬਣਾਉਣਾ ਹੁੰਦਾ ਸਾਂ। ਉਸਤਾਦ ਜੀ ਇਹਦੇ 4 ਹਿੱਸੇ ਕਰਕੇ ਇੱਕ ਪਾਓ ਸੀ ਪਾਣੀ ਚ, ਇੱਕ ਤੇਲ ਦੇ ਵਿੱਚ, ਇੱਕ ਗਲ ਚ ਪਾਓ ਸਾਡੇ। ਲਓ ਜੀ, ਮੈਂ ਕਸ਼ਤੀ ਪਹਿਲੀ ਵਾਰੀ ਬਣਾਉਣ ਲੱਗਾ ਨੇ, ਨਹੀਂ ਤੇ ਮੈਨੂੰ ਬਣੀਆਂ ਬਣਾਈਆਂ ਹੀ ਮਿਲੀਆਂ ਨੇ ਅਜੇ ਤੱਕ। ਲੇਕਿਨ ਉਸਤਾਦ ਜੀ ਤੁਹਾਡੇ ਕੋਲ ਸਹੀ ਨਹੀਂ ਬਣੀ। ਜੇ ਮੈਂ ਬਣਾਈ ਨਹੀਂ, ਇਹ ਤਾਂ ਉਸਤਾਦ ਜੀ ਉਹ ਮੈਂ ਬਣੀਆਂ ਬਣਾਈਆਂ ਜੀ ਸਫਰ ਕੀਤਾ। ਐਦਾਂ ਨਹੀਂ ਬਣਾਈ ਦੀ ਨਾ ਉਸਤਾਦ ਮੁਹਤਰਮ। ਤੇ ਇਹਨੂੰ ਦਵੋ, ਇਹ ਬਣਾਉਂਦੇ ਰਹੇ ਜੀ। ਇਹਨੂੰ ਦਵੋ। ਉਸਤਾਦ ਜੀ ਵਿੱਚ ਕਰਕੇ ਵੀ ਮੋੜੋ ਨਾ ਇਹਨੂੰ, ਐਂ ਕਰਕੇ। ਉਹ ਯਾਰ ਨਹੀਂ ਇਹਨੂੰ ਫੜਾ ਜਿਨ੍ਹਾਂ ਦੀ ਹੋਮ ਪ੍ਰੋਡਕਟਸ। ਲੈ ਬਣਾਉਣੀ ਹੁੰਦੀ ਕਸ਼ਤੀ। ਕਸ਼ਤੀ ਕਸ਼ਤੀ ਤੇਰਾ ਨਸੀਬ ਚਮਕਦਾਰ ਕਰ ਦਿਆ, ਓਏ ਇਸ ਪਾਰ ਕੇ ਥਪੇੜੋਂ ਨੇ ਉਸ ਪਾਰ ਕਰ ਦਿਆ। ਇੰਜ ਯਾਰ ਮੈਂ ਮੋੜਨਾ। ਭੁੱਲ ਗਿਆ ਫੈਸਲ। ਹਾਏ। ਉਹਨੂੰ ਇੰਜ ਕਰੀਦਾ ਸੀ ਵਿੱਚੋਂ ਹਾਂਜੀ ਉਹ ਖੁੱਲ ਕਸ਼ਤੀ। ਜਾਂਦੀ ਸੀ। ਇੱਥੇ ਦਿਖਾਓ। ਆ ਮਿੱਠੇ ਨੂੰ ਦਿਓ ਜਰਾ। ਜਹਾਜ਼ ਬਣਾਉਣਾ ਤਾਂ ਤੈਨੂੰ, ਲਓ ਮੈਂ ਛੱਡ ਗੱਲਾਂ ਦਿਓ। ਜਹਾਜ਼ ਮੈਂ ਬਣਾਉਣਾ ਸੀ, ਫਿਰ ਉਹਦਾ ਮੈਂ ਪਰ ਵੀ ਬਣਾਉਣਾ ਸੀ ਐਂ ਕਰ। ਇਹਦੇ ਵਿੱਚ ਪਰ ਬਣਾਉਣਾ ਕਿ ਟੋੜਾ ਲੋੜਾ ਤਾਂ ਬਣਾਉਣਾ ਨਹੀਂ ਸੀ। ਉਸਤਾਦ ਜੀ ਮੈਂ ਚਾਹੇ ਬਣਾਉਂਦਾ ਤੇ ਘੰਟਾ ਥੱਲੇ ਨਹੀਂ ਸੀ ਹੁੰਦਾ। ਐਂ ਤਾਂ ਹੋਣਾ ਡਰ ਉੱਤੇ ਹੀ ਫਿਰਦਾ ਰਹਿਣਾ ਉਹਨੇ। ਤੇ ਜਹਾਜ਼ ਆ ਹਾਂ ਏਦਾਂ ਵਾ। ਹਾਂ ਐ ਕਰਕੇ ਹਾਂ ਹਾਂ, ਉਰੇ ਦਾ ਹਾਂ, ਉਰੇ ਦਾ ਹਾਂ। ਕੀ ਯਾਦ ਆ ਗਿਆ ਜੀ। ਹਾਂ ਆਇਆ ਜੇ ਚ ਆਹ ਥੋੜਾ ਇੰਜ ਕਰਕੇ ਮੁੜ ਕੇ ਇਹਨੂੰ ਇੰਜ ਕਰੀਦਾ ਸੀ, ਇਹਨੂੰ ਇੰਜ ਕਰੀਦਾ ਸੀ। ਲੇਕਿਨ ਹੁਣ ਉਹ ਜੀ ਕਰਨਾ ਕਿੱਦਾਂ ਵਾ? ਕਾਲੂ ਨੇ ਕਾਗਜ਼ ਦਾ ਜਹਾਜ਼ ਬਣਾ ਲਿਆ ਤੇ ਉਹਦੇ ਲਈ 에ਅਰ ਹੋਸਟਸ ਲੱਭ ਦਿੱਤੀ। ਇਸ ਤਰੀ ਜਹਾਜ਼ ਬਣਾ ਲਿਆ ਹੈ। ਕਾਗਜ਼ ਦਾ ਕਾਗਜ਼ ਦਾ ਜਹਾਜ਼ ਬਣਾ ਕੇ ਉੱਤੇ ਸਿਰਫ ਪੀਆਈ ਲਿਖਿਆ, ਉਹ ਵੀ 2 ਵਾਰੀ ਬਚ ਗਿਆ। ਇਹਦਾ ਮਨਹੂਸ ਹੈ ਬੱਚਾ। ਜਹਾਜ਼ ਪਾੜਤਾ, ਜਹਾਜ਼ ਪਾੜਤਾ। ਜਹਾਜ਼ ਦੇ ਪਰ ਖੋਲਤੇ ਤਾਂ ਜੀ। ਪਰ ਜੀ ਉਹ ਪੈਟਰੋਲ ਦੀ ਟੈਂਕੀ ਲਾ ਕੇ ਕਿਦੋਂ ਕੰਮ ਯਾਰ ਕਰਨਾ। ਮੈਂ ਤੀਸਰੇ ਫਲੋਰ ਤੇ ਨਹੀਂ ਕਿ ਤੁਹਾਡੀ ਭਰਜਾਈ ਨੂੰ ਨਾ ਉਹ ਮੈਂ ਸਿੱਟਦਾ ਹੁੰਦਾ ਸੀਗਾ ਜਦੋਂ ਮੇਰੀ ਮੰਗੇਤਰ ਹੁੰਦੀ ਸੀ ਨਾ ਉਸਤਾਦ ਜੀ। ਰੁਕ ਕੇ ਕੌਣ ਨੂੰ ਗੇਤਰ ਹੁੰਦੀ ਸੀ? ਬੇਗਮ ਮੇਰੀ, ਅੱਛਾ ਖੁਦਕੁਸ਼ੀ ਵਾਸਤੇ ਧੱਕਾ ਦਿੰਦੇ ਸੀ ਨਾ ਭਾਬੀ ਨੂੰ। ਉਹ ਮੈਂ ਜਹਾਜ਼ ਬਣਾ ਕੇ ਸਿੱਟਦਾ ਹੁੰਦਾ ਸੀ, ਸਿੱਧਾ ਇੰਜ ਕਰਕੇ ਪੜ। ਇੱਕ ਵਾਰੀ 2 ਜਹਾਜ਼ ਜਾਂਦੇ ਟਕਰਾਰੇ। ਕਿਤੇ ਹੋਰ ਨੇ ਪਤਾ ਨਹੀਂ ਆ। ਇੱਕ ਦਿਨ ਭਾਬੀ ਜੀ ਕਰਕੇ ਸਵੇਰੇ ਉੱਪਰ ਆਈਆ ਤੇ ਤਿੰਨੇ ਹੀ ਜਹਾਜ਼ ਡਿੱਗੇ। ਉਹ ਸਾਰੇ ਮੈਂ ਇਹ ਨਾਲ ਫੇਰ ਨਹੀਂ ਸੀ ਵਿੱਚ ਆਇਆ। ਉਦੋਂ ਦੀ ਸਾਲ ਕਰੇ ਸੀ ਮੈਂ ਕਿੰਨੇ ਸਿੱਟੇ। ਅੱਛਾ, ਕਈ ਜਿਨ੍ਹਾਂ ਨੂੰ ਬਣਾਉਣਾ ਹੁੰਦਾ ਨਾ ਉਹ ਤੜਫਦੇ ਹੁੰਦੇ ਇਸ ਟਾਈਮ ਕਿ ਇਹਨੂੰ ਸਮਝ ਹੀ ਨਹੀਂ ਲੱਗਦੀ। ਇੰਜ ਕਰ, ਤੂੰ ਇੰਜ ਕਰ। ਕਸਮੇ ਵੀ ਇਹਦਾ ਕੋਈ ਹੈ ਯਾਰ, ਇਹਨੂੰ ਇੰਜ ਕਰੀਦਾ ਸੀ। ਉਸਤਾਦ ਜੀ ਏਦਾਂ ਮਰੋੜੀ ਦਾ ਇੱਕ ਮਿੰਟ ਮੈਨੂੰ ਕੋਸ਼ਿਸ਼ ਕਰੋ। ਉਹ ਜਦੋਂ ਗੇਮ ਡਾਊਨਲੋਡ ਕਰੀਦੀ ਹੈ ਨਾ ਉਸਤਾਦ ਜੀ, ਤੁਸੀਂ ਫੇਸਬੁੱਕ ਚਲਾ ਰਹੇ ਹੋ, ਉਹ ਜਿਹੜੇ ਗੇਮਾਂ ਦਾ ਐਡ ਦਿੰਦੇ ਉਹ ਵੀ ਬੜਾ ਗੁੱਸਾ ਕਮਾਉਂਦੇ ਨੇ ਕਿ ਇੱਕ ਬਲਾ ਇੱਧਰ ਆ ਰਹੀ ਉਹਦੇ 10 ਫਾਇਰ ਮਾਰਨੇ, ਉਹ ਇੱਧਰ ਮਸ਼ੀਨ ਹੈ ਉਹਦੇ ਚ 1400 ਮਾਰਨੇ, ਉਹ 10 ਇੱਧਰ ਨਹੀਂ ਮਾਰਦੇ ਪਏ, ਉਹ ਇੱਧਰ ਆ ਕੇ ਮਾਰਦੇ। ਚੱਲ ਚੱਲ ਕਾਲੂ, ਕੀ ਬਣਾ ਰਹੇ ਕਾਲੂ? ਉਹ ਤੂੰ ਚਣਿਆਂ ਵਾਲੀ ਕੁੱਪੀ ਬਣਾਈ ਜਾਂਦੇ ਆ ਜਿਹੜੀ ਪਠਾਨ ਬਣਾਉਂਦੇ ਆ। ਨਹੀਂ ਓਏ, ਤੇਰਾ ਦੌਰ ਫਿੱਟੇ ਮੂੰਹ ਕਾਲੂ। ਉਹ ਜੇਬ ਚਲਾਉਣ ਵਾਲਾ ਬਣਾਤਾ ਉਹਨੇ। ਚਲੋ ਆ ਲੈ ਲਓ ਜੀ। ਕਰ ਦਿਓ, ਆਖਰ ਜਹਾਜ਼ ਬਣਾਉਣਾ ਕੰਮ ਹੀ ਇੰਜੀਨੀਅਰਾਂ ਦਾ ਬਸ। ਆ ਕੇ ਉਹ ਜਹਾਜ਼ ਨਹੀਂ ਕਸ਼ਤੀ। ਜਹਾਜ਼ ਬਣਾਉਣਾ ਉਹਨਾਂ ਨੇ ਓਏ ਇਹ ਤਾਂ ਬਣਾਉਣੇ ਹੁੰਦਾ। ਏਦਾਂ ਹੀ ਹੁਣ ਥੋੜੀ ਪਾ ਦੇ ਥੋੜਾ ਐਂ ਕਰ ਇਹਨੂੰ ਤੇ ਏਦਾਂ ਹੁਣ ਮੋੜ ਵਿੱਚ।
ਯਾਰ ਤੂੰ ਨਾ ਬਣਾ ਨਾ, ਸਾਜੀ ਬਣ ਗਿਆ ਤੂੰ ਬਣਿਆ ਬਣਾਇਆ ਲੈ ਲਾ। ਹਾਂ ਬਿਲਕੁਲ ਇਹਨੂੰ ਸੁੱਟੋ ਕਿਚਨ ਚ ਜਾਏਗਾ ਇਹ ਲਾਕ ਹੋ ਗਿਆ ਇਹ ਦਾ ਬਣ ਗਿਆ ਜਿਸ ਤਰ੍ਹਾਂ ਦੀ ਇਹ ਰਨਵੇ ਤੋਂ ਉੱਡੇਗਾ ਕਿ ਕਿਤੋਂ ਵੀ ਉੱਡ ਜਾਏਗਾ? ਇਹ ਤਾਂ ਚੀ ਟਾਈਮ ਤੋਂ ਉੱਡੇਗਾ। ਇਹਨੂੰ ਮੈਂ ਫੂਕ ਮਾਰ ਵਿੱਚ ਫੂਕ। ਓਏ ਬਾਜੀ ਤੁਸੀਂ ਤਾਂ ਜੈਟ ਬਣਾਤਾ, ਵਾਹ, ਵਾਹ, ਵਾਹ। ਛੋਟਾ ਜੈਟ ਬਣਾਇਆ ਦਿਲਜੀਤ ਵਾਲਾ ਨਾ। ਮੈਂ ਹੈਲੀਕਾਪਟਰ ਵੀ ਬਣਾਉਣਾ ਹੁੰਦਾ ਸੀ। ਅੱਛਾ ਇਸ ਤਰ੍ਹਾਂ ਹੀ ਸਾ ਹਾਂਜੀ ਬਾਜ ਸਾਜੀ ਉਹ ਬਣਾਈਏ। ਉਹ ਚੋਰ ਕਰਨਾ, ਉਹ ਚੋਰ ਇਹਦੀ ਕੋਠੀ ਚ ਨਿਕਲਦਾ ਹੁੰਦਾ ਐ ਕਰਕੇ, ਉਹ ਕਿੱਦਾਂ ਬਣਾਇਆ ਉਹ ਵਿੱਚ ਕਾਗਜ਼ੀ ਪਾ ਕੇ ਚੋਰ ਨਿਕਲਣਾ। ਐ ਤਾਂ ਹੁੰਦਾ ਸੀ। ਤੂੰ ਸਿਰਫ ਆਪਣੇ ਘਰ ਦਾ ਸਲੂਕ ਇਤਫਾਕ ਬਣਾ, ਚੀਜ਼ਾਂ ਅਸੀਂ ਬਣਾ ਲਾਂਗੇ ਠੀਕ ਹੈ ਜੀ ਠੀਕ ਹੈ। ਆਹੋ 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 ਉਹ ਉਹ ਐਂ ਕਰੀ ਜਾਂਦਾ, ਉਹ ਤਾਂ ਜਾਈ ਜਾਂਦਾ ਸੀ। ਹਾਂ ਉਹ ਵੀ ਕੈਸੀ ਗੇਮ ਸੀ ਕੁਝ ਬੱਚੇ ਵਾਲੀ ਬੜਾ ਇਹ ਰਹਿਣ ਦੇ। ਉਹ ਪਟਾਕਾ ਬਣਾਉਣਾ ਹੁੰਦਾ ਠਾ ਜਿਹੜਾ ਵੱਜਦਾ ਇਹ ਬਾ ਮੈਂ ਸਾਰਾ ਕੁਝ ਬਣਾ ਲੈਂਦਾ। ਜੰਗੀ ਜਿਹਾ ਬਣਾ ਲੈਂਦਾ ਸੀ ਸਾਜੀ, ਮੈਂ ਸਿਗਰਟ ਦੀ ਰੱਬੀ ਦਾ। ਅੱਛਾ ਯਾਰ ਉਹ ਵੀ ਮੈਂ ਤੁਹਾਨੂੰ ਖੇਡ ਕੇ ਦਿਖਾਉਂ ਆਇਆ ਕਰਕੇ ਆਇਆ ਕਰ। ਉਹ ਤਾਂ ਮੈਂ ਬਹੁਤ ਮੈਂ ਕਰਦਾ। ਧਾਗੇ ਆ ਧਾਗੇ ਸਾਜੀ, ਦੇ ਨਾਲ ਖੇਡੀ ਦਾ। ਹਾਂ ਬੜੀ ਸੌਖੀ ਗੇਮ। ਸਾਜੀ ਕਰਨਾ ਤੇ ਪਟਾਕਾ ਵੱਜਦਾ ਪਟਾਕਾ ਵੱਜੇਗਾ। ਹੈ ਹਾਂ ਕਲੂ ਨਾ ਇਹ ਨਹੀਂ ਇਹ ਨਾ ਬਣਾ ਦੂੰ, ਮੇਰਾ ਸ਼ਡਿਊਲ ਨਾ ਬਣਾ। ਸਤਾਈਸ਼ ਦੇਖੋ ਧਿਆਨ ਨਾਲ ਸਤਾਜੀ ਮੋੜ ਕੇ ਇੰਜ ਮਾਰ। ਮਾਲ ਹੀ ਨਜ਼ਰ ਨਾ ਪਾੜ ਦਿਓ। ਚੱਲ ਉਹ कागज से कश्ती कैसे बनाते हैं ਲਓ ਜੀ। चैट जीपीटी में दसेगी। ਉਧਰੋਂ ਮੈਸੇਜ ਨਾ ਭਾਜੀ ਮੈਂ ਸੁੱਤੀ ਪਈ ਹਾਂ। कागज से कश्ती कैसे बनाते हैं? ਉਹ ਵੀ ਪੁੱਛਣ ਦੇ ਇੱਕ नहीं उन्होंने, ये कागज से कश्ती बनाने का आसान तरीका है, मरहला और तरीका। एक मुस्तकील कागज लें, 4-5 कापी वाला। ओए ਪੂਰਾ ਨਕਸ਼ਾ अच्छा ਵੀਡੀਓ ਵੀ ਦੇਤੀ ਸਾਜੀ। हाँ तस्वीरें देती उन्होंने उन्हें क्या इंज कर, फिर इंज कर, फिर इन्हें खोल ला, फिर इंज कर, 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 बस इंज करी ਆਹੋ ਇਹਨੇ ਖੋਲੀ ਨਹੀਂ ਸੀਗੀ। अगे ਉਹ दो। ਯਾਰ ਬਹੁਤ ਮੁਸ਼ਕਲ ਹੈ। ਭਾਈ ਪੂਰਾ ਨਕਸ਼ਾ ਉਹਨਾਂ ਨੇ ਭੇਜਿਆ ਵਾ ਮੋਨ ਵਾਲੀ ਚੈਟ ਜਿਹੜੀ ਹੈ ਨਾ हाँ आई fold in half, fold in half again। ਦੋ ਵਾਰੀ ਇਹਦੀ ਕੇ ਕਰ ਲਓ ਹਾਂ ਇਹ ਐ ਕਰਕੇ ਫਿਰ ਐ ਐ ਐ ਐ ਐ हैं ਯਾਪਾ ਆ ਦੇਖੋ ਸਾਜੀ ਇੱਕ ਫੋਲਡ हाँ ਇਹ ਦੋ ਦੂਸਰਾ ਦੂਸਰੀ ਤਰ੍ਹਾਂ दूजी तरह ਕਾਲੂ ਆ ਫਾਟ ਦਾ ਜਹਾਜ਼ ਪੜ ਰਹੇ ਬਤਾ। यार ਇਹ ਹੁਣ ਗੱਲ ਅਦਾ ਤੇ ਆ ਗਈ ਆ, ਗੱਲ ਜੱਟਬਾਈ ਤੇ ਆ ਗਈ। ਉਹਨੇ ਫੜਾ ਦਿਓ। ਚੱਲ ਲੈ ਡੱਟ ਭੱਜਾ। ਕੋਲਡ ਇਨ ਹਾਫ ਤੇ ਭਾਜੀ ਇਹ ਛੱਡ ਦੇ ਯਾਰ, ਮੈਨੂੰ ਉਸਤਾਦ ਮੇਰਾ ਪ੍ਰੋਬਲਮ। ਉਸਤਾਦ ਜੀ ਇੱਕ ਸਫਾ ਲੈ ਲਿਆ ਮੈਂ। ਉਸਤਾਦ ਜੀ ਇਹ ਬੜਾ ਆਸਾਨ ਹੈਗਾ ਤਰੀਕਾ। ਚੁੱਪ ਹੈ, ਛੱਡ ਦੇ ਛੱਡ ਦੇ। ਬੋਲੀਏ ਕਿ ਨਾ ਨਹੀਂ ਬੋਲਣਾ ਨਹੀਂ। कश्ती बनाने लगा के जहाज ਉਸਤਾਦ ਜੀ ਪੁੱਛਦੀ हैं? ਜੋ ਬਣ ਗਿਆ ਜੀ। ਨਹੀਂ ਬਿਠੇ ਆ ਨਾ ਗੱਲ ਕਰ। ਚੱਲ ਉਹ ਯਾਰ ਬਿਠੇ ਨਾ ਵਿੱਚ ਬੋਲਿਆ ਅਗਰ ਤਾਂ ਮੈਂ ਕਿੰਨੀ ਵਾਰੀ ਕਿਹਾ ਵਾ। ਜਿੰਨੀ ਤੁਸੀਂ ਪੜ੍ਹਾਈ ਕਰ ਲਈ ਆ ਤਾਂ ਤੁਸੀਂ ਇੱਥੇ ਵੈਸੇ ਰੱਖ ਕੇ ਅੱਖਾਂ ਖੋਲੋ, ਬਣ ਜਾਣੀ ਹੈ। ਨਹੀਂ ਸਮਝ ਆ ਕਿਉਂ ਇਹਨੂੰ ਉਸਨੇ ਬੋਲਿਆ ਉਸਤਾਦ ਜੀ ਇਹ ਵੇਖੋ, ਇਹਨੂੰ ਇਸ ਤਰ੍ਹਾਂ ਕਰਨਾ, ਉਹਨੂੰ ਇਸ ਤਰ੍ਹਾਂ ਕਰਨਾ। ਇਹ ਤੇ ਜਹਾਜ਼ ਆ। ਜਹਾਜ਼ ਦੀ ਹੁੰਦੀ ਹੈ ਅੱਗੋਂ ਫਿਰ ਉਹਨੂੰ ਇਸ ਤਰ੍ਹਾਂ ਕਰਨਾ ਉਸਤਾਦ ਜੀ। ਇਹਨੂੰ ਫਿਰ ਇਸ ਤਰ੍ਹਾਂ ਕਰਨਾ ਉਸਤਾਦ ਜੀ। ਠੀਕ ਹੈ ਉਸਤਾਦ ਜੀ। ठीक है। ਤੇ ਫਿਰ ਇਹ ਵੇਖੋ ਉਸਤਾਦ ਜੀ, ਅੱਗੋਂ ਮੈਂ ਤੁਹਾਨੂੰ ਦੱਸਣਾ ਤੇ ਤੁਸੀਂ ਦੱਸਣਾ। ਕਿਉਂ ਤਾਂ ਨਹੀਂ ਗਲਤ ਨਹੀਂ ਹੈ। ਅੱਗੋਂ ਫਿਰ ਇਹਨੂੰ ਇਸ ਤਰ੍ਹਾਂ ਕੀਤਾ, ਹਾਂ ਇਹਨੇ ਫੇਰ ਇਸ ਤਰ੍ਹਾਂ ਕਰ। ਫਿਰ ਇਹਨੂੰ ਇਸ ਤਰ੍ਹਾਂ ਕੀਤਾ, ਫਿਰ ਉਹਨੂੰ ਉਸਤਾਦ ਜੀ ਇਸ ਤਰ੍ਹਾਂ ਕੀਤਾ। एक खत बन गया, खत पाने वाला लो। ਨਹੀਂ ਖਤ ਨਹੀਂ ਉਸਤਾਦ ਜੀ। ਇਹਨੂੰ ਕਿਸ਼ਤੀ ਬਣੇਗੀ ਸਾਜੀ। ਇਹ ਨਹੀਂ ਤਾਂ ਰੋਣ ਕਾ ਤੁਹਾਡੇ ਬਣਾ ਕੀ ਲਿਆ ਵਾ ਹੈ। ਉਹ ਯਾਰ ਮੇਰਾ ਬਚਪਨ ਯਾਦ ਆ ਗਿਆ ਬੈਠੇ ਤੇ। ਰੋਣ ਵਾਲੀ ਗੱਲ ਹੀ ਹੈ ਫੇਰ ਰੋਣ ਵਾਲੀ ਗੱਲ। ਅੱਲਾ ਬਾਪ ਦੇ ਬਚਪਨ ਚ ਇਤਨੀ ਕਸ਼ਤੀਆਂ ਚੱਲਦੀ ਸੀ। ਨਹੀਂ ਨਹੀਂ ਮਿੱਠੇ ਰੋਣ ਵਾਲੀ ਗੱਲ। ਅੱਲਾ ਉਹ ਯਾਰ ਮਿੱਠੇ ਮੈਂ ਤੈਨੂੰ ਦੱਸ ਰਿਹਾ, ਇਹ ਉਸ ਤੋਂ ਵੀ ਵੱਡੀ ਆਈਟਮ ਬਣ ਗਈ ਉਸਤਾਦ ਜੀ। ਇਹ ਵੇਖੋ ਇਹ ਦਿਨ ਰਾਤ ਅਸੀਂ ਦੇ ਦੇ ਠੀਕ ਹੈ। ते कश्ती कितने? ਕਸ਼ਤੀ ਐ ਬਣਾਓ ਉਹਦੇ ਜੀ ਵਿੱਚੋਂ ਕਸ਼ਤੀ ਨਿਕਲਦੀ ਆ। ਬਣਾਓ ਜੀ ਉਹ ਵੀ ਇਹ ਪੜਾਈ ਮੈਂ ਆਪਣੇ ਵੱਲੋਂ ਕੀਤੀ ਹੈ, ਇਹ ਲੇਕਿਨ ਇਧਰ ਉਧਰ ਹੋ ਗਈ। ਹਾਂ ਚਲੋ
ਕਿੱਦਾਂ ਬਣਦੀ ਸੀ ਯਾਰ ਇਹ ਬਣਾ ਕੇ ਦਿੱਤਾ ਭਾਜੀ। ਇਹ ਬੇਸਿਕਲੀ ਪੋਰਸ਼ਨ ਵਾਈਜ਼ ਕਿਸ਼ਤੀ ਬਣੀ ਆ, ਪੋਰਸ਼ਨ ਯਾਰ ਆਹੀ ਤਰੀਕਾ ਵਾ, ਆਹੀ ਤਰੀਕਾ ਸੇਮ ਇਦਾਂ ਹੀ ਇੱਥੋਂ ਫੜ ਕੇ ਜਦੋਂ ਇਦਾਂ ਹੋਣਾ ਨੇ ਇੰਜ ਕਰੀ ਦੀ ਤੇ ਬਣ ਜਾਂਦੀ ਹੈ। ਇਹਨੂੰ ਇੰਜ ਕਰਨਾ, ਥੱਲੇ ਇੰਜ ਕਰਨਾ। ਫੈਸਲ ਭਾਈ ਨੇ ਸਹੀ ਬਣਾਈ ਸੀ, ਸਿਰਫ ਖਿੱਚੀ ਨਹੀਂ। ਨਹੀਂ ਗਈ ਨਹੀਂ 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 ਸਹੀ ਨਹੀਂ ਬਣਾਈ ਇਹਨੇ। ਭਾਈ ਫੇਰ ਫੈਸਲ ਫੇਰ ਬਣਾਈਓ ਜਰਾ। ਇਹ ਐਂਦਾ ਜ਼ਬੀਗੀ ਕਾਗਜ਼ ਦਾ ਬਟੂਆ ਵੀ ਬਣਦਾ ਹੁੰਦਾ। ਉਸਤਾਦ ਜੀ ਤੁਸੀਂ ਕਿਹੜੇ ਸਿਆਪੇ 'ਚ ਪਾਤਾ ਸਾਨੂੰ? ਮੈਨੂੰ ਕਿਸ਼ਤੀ ਭੁੱਲ ਗਈ ਯਾਰ, ਮੈਂ ਤਾਂ ਕਿਸ਼ਤੀਆਂ ਬਣਾ ਕੇ ਛੱਡੀਆਂ ਪਾਣੀ ਦੀਆਂ। ਓਏ ਮੇਰਾ ਸ਼ਡਿਊਲ। ਇਹ ਦੂਜਾ ਕਾਗਜ਼ ਤੇ ਸੀ। ਲਓ ਉਸਤਾਦ ਜੀ। ਸਾਜੀ ਇਹ ਭਲਾ ਕੀ ਆ? ਹੁਣ ਦੱਸੋ, ਤੁਸੀਂ ਪੁੱਛੋ ਆ ਕੀ ਬਣਾਇਆ? ਕੀ ਬਣਾਇਆ? ਹਾਂ ਸਭ ਪਾਇਦਾ ਨਾ ਪੈਰ ਰੱਖ ਕੇ ਚੜਨਾ ਨਹੀਂ ਕਿਸ਼ਤੀ। ਕੀ ਬਾਤ ਹੈ ਜੀ। ਹੁਣ ਛਾਲ ਮਾਰ ਕੇ ਚੜ ਕੇ ਕਿਸ਼ਤੀ ਬੋਤਾ ਖਾ ਜੇਗੀ। ਚਲੋ ਉਹਨੇ ਵੇ ਚੜ੍ਹਨ ਅੱਛਾ ਪਾਇਦਾਨ। ਐ ਹਲਕੀ ਜੀ ਖੁੱਲੇਗੀ। ਇਹ ਦੂਜਾ ਬਣਾਇਆ ਮੈਂ ਹੋਰ ਸ਼ਿਪ ਜਿਹੜਾ ਦੌੜਦੀ ਤੇਜ਼, ਉਹ ਬਣਾਈ ਆ। ਐ ਸਪੀਡ ਬੋਟ। ਇੱਥੇ ਰੁਕੋ ਜਰਾ, ਧਿਆਨ ਨਾਲ ਸਾਰੀ। ਕਿਉਂ? ਓਏ ਹੋਏ ਉਸਤਾਦ ਪੁੱਤਰ ਐ ਵੇਖੋ। ਆ ਵੇਖੋ ਜਰਾ। ਹੈ ਓਏ ਇੱਕ ਮਿੰਟ ਮਾਰਿਓ ਨਾ, ਮਾਰਿਓ ਨਾ। ਹਾਂ ਉਹੀ ਬਣ ਗਿਆ ਚੜਾਉਣ ਵਾਲਾ। ਉਹ ਡੱਡੂ ਜਿਹੜਾ ਪਿੱਛੇ ਦੇ ਕਰ ਯਾਰ ਇੱਕ ਮਿੰਟ ਠਹਿਰ ਤੇ ਜਾ। ਉਹ ਡੱਡੂ ਹੀ ਕਿੱਥੇ ਉਸਤਾਦ ਜੀ ਤੁਸੀਂ ਉਹ ਯਾਰ ਦੋਵਾਂ ਪਾਸੇ ਉਹਦਾ ਫੁੱਟਬਾਲ ਬਣਦਾ ਵਾ। ਤੂੰ ਕੱਚੀ ਖਾਸਾ ਫਲੋਤੀ ਸੋਹਣੀ ਇੰਜ ਕਰਕੇ ਨਾ, ਲੱਗਣੀ। ਇੰਜ ਕਰਕੇ ਇੰਜ ਫੁੱਟਬਾਲ ਬਣਦਾ ਹੁੰਦਾ, ਫਿਰ ਸੁਹਾ ਭਰ ਕੇ ਫੁੱਟਬਾਲ ਬਣ ਜਾਂਦਾ। ਉਹ ਮੈਂ ਹੈਲੀਕਾਪਟਰ ਬਣਾਉਣਾ ਹੋਣਾ। ਮੈਂ ਤਾਂ ਕਿਸ਼ਤੀ ਬਣਾਈ ਸੀ। ਮੈਨੂਅਲ ਵਿਊ ਕਿਸ਼ਤੀ ਬਣਾਤੀ। ਤੁਸੀਂ ਦੇਖ ਤੂੰ ਵੇਖ, ਯਾਰ ਇਹਨੇ ਕਸ਼ਤੀ ਨਹੀਂ ਬਣਾਈ, ਇਹਨੇ ਕੁਛ ਹੋਰ ਕਸ਼ਤੀ ਬਣਾਈ ਸਾਰੀ। ਕਸ਼ਤੀ ਇਹ ਦੂਜੀ ਆ। ਇਹ ਪਾਰਟ ਆਫ ਲਾਈਫ, ਪਾਰਟ ਖੁੱਲਦੇ ਨੇ। ਆ ਖੋਲਦੇ ਜਰਾ। ਚਲੋ ਬਾਹਰ ਰੱਖ ਦੋ, ਇਹ ਨਾ ਰੱਖ ਦੋ ਰੱਖ। ਓਏ ਇਹ ਤੂੰ ਬੁੱਕ ਬਣਾਈ ਆ। ਹਲ ਉਹਨੇ ਕਸ਼ਤੀ ਬਣਾਈ। ਉਹ ਵੀ ਸਾਰੀ ਬਣਾਈ ਦਾ ਸੀ, ਜਿਹੜੀ ਆਪਾਂ ਵੱਡੇ ਨਾਲ ਬਣ ਕੇ ਪੈਰ ਥੱਲੇ ਆਉਂਦੀ ਸੀ। ਆਹੋ ਆਹੋ ਬੱਚਾ ਤਾਂ ਥੋੜਾ ਦੀ ਉੱਤੇ ਖੋਲ ਜਾਣਾ ਜਾ ਕੇ। ਪੈਰਾਸ਼ੂਟ। ਪੈਰਾਸ਼ੂਟ। ਹਾਂਜੀ ਵੈਸੇ ਤੁਹਾਡੀ ਬੜੀ ਆ ਭੁੱਲ ਗਏ ਅਸੀਂ ਬਣਾਉਂਦੇ ਰਹੇ ਆ ਛੋਟੇ ਹੁੰਦੇ ਮੀਂਹ ਦੇ ਆਹੋ ਵਿੱਚ ਯਾਰ ਬਹੁਤ ਬਣਾਈਆਂ। ਯਾਰ ਉਹ ਨਹੀਂ ਬਣਨਾ ਜਿਹੜਾ ਐ ਚੜਦਾ, ਉਹ ਚੜਾਉਣ ਵਾਲਾ ਤਾਂ ਬਣਾ ਯਾਰ। ਇਹ ਕਸ਼ਤੀਆਂ ਨਹੀਂ ਆ ਉਹ ਨਿੱਕੀ ਜਿਹੀ ਏਡੀ ਕੋ ਗੁੱਡਾ ਜਿਹਾ ਬਣਾਈਦਾ ਸੀ, ਉਹਦੇ ਚ ਕੋਈ ਚੀਜ਼ ਦੇ ਕੇ ਇੰਜ ਉਹ ਕਰੀਦਾ। ਤੋਂ ਪਾੜ ਕੇ ਬਣਾਏ ਖਾਸਾ ਬਹੁਤਾ ਬਣਾ ਕੇ ਦਿਓ। ਇੰਨੀਆਂ ਔਖੀਆਂ ਹੁੰਦੀਆਂ ਕਸ਼ਤੀਆਂ ਸਾਜ। ਅਦਰੀਸ ਉਹ ਤੋਂ ਬਣਾਓ। ਕੀ ਵਾਲਾ ਉਹੀ ਚੜਾਉਣ ਵਾਲਾ। ਤਾਂ ਨਹੀਂ ਕੁਝ ਬਣਾ। ਭਾਈ ਯਾਰ ਉਹ ਟੀਲੇ ਨਹੀਂ ਸੀ ਹੁੰਦੇ, ਉਹ ਕਾਗਜ਼ ਦਾ ਹੀ ਬਣਦਾ ਸੀ। ਕਾਗਜ਼ ਹੀ ਕਾਗਜ਼ ਦਾ ਇੰਜ ਟ੍ਰਾਈਐਂਗਲ ਬਣਦਾ ਸੀ, ਉੱਤੋਂ ਉਹਨੂੰ ਤੋੜ ਲਈਦਾ ਸੀ ਏਦਾਂ ਦਾ ਸ਼ੇਪ। ਘਰੋਂ ਚੋਂ। ਤੋੜ ਲਈਦੀ ਸੀ, ਤੋੜ ਕੇ ਉਹਨੂੰ ਥੱਲੇ ਉਹਦੇ ਵਿੱਚ ਦੇਈਦਾ ਸੀ। ਦੋਵੇਂ ਕਾਗਜ਼ ਫੜ ਕੇ ਇੰਜ ਕਰੀਦਾ ਸੀ, ਉੱਪਰੋਂ ਬਾਹਰ ਆਏ। ਉੱਪਰ ਚੜ ਜਾਂਦੇ ਸੀ। ਉਹ ਹਾਂ ਕਹਿੰਦਾ ਸੀ ਸਾਜੀ ਕੀ ਕੀ ਬਣਿਆ ਆ ਵੇਖੋ ਕਸ਼ਤੀ ਬਣਾਈ। ਭਈ ਫਾਦਰ ਨਹੀਂ ਵੱਡੀ ਤੁਹਾਡੇ ਕੋ ਲੈ। ਯਾਰ ਉਹ ਤੇ ਕਈ ਵਿਚਾਰੇ ਨੇ ਇਸ ਟਾਈਮ ਕਿਚੀਚੀਆਂ ਲੈ ਰਹੇ ਹੋਣੇ, ਜਿਨ੍ਹਾਂ ਨੂੰ ਆਉਂਦੀ ਓਏ ਤਾਜੀ ਬਣ ਗਿਆ ਉਹ ਕਿਚੀਚੀਆਂ ਲੈ ਰਹੇ ਹੋਣੇ, ਵਿੱਚ ਗਾਲ ਵੀ ਕੱਢ ਦਿੰਦੇ ਹੋਣੇ। ਓ ਯਾਰ ਕਰੀ ਬੈਠੇ ਕਰੀ ਬਾਹਰ ਕੱਢੀ ਜਾਂਦਾ ਇਹ। ਓ ਯਾਰ ਮਿੱਠੇ ਯਾਰ ਮਿੱਠੇ ਨਹੀਂ ਬਣਨੀ ਤੇਰੇ ਕੋਲ ਯਾਰ। ਉਹ ਤਾਂ ਮੈਂ ਦੂਜਾ ਬਣਾ ਲਿਆ ਵਾ। ਉਹ ਘਰ ਵਾਲਾ ਸੀਨ ਬਣਾ ਲਿਆ। ਪਹੁੰਚ ਗਿਆ ਆਉਣ ਲੱਗਾ ਬਾਹਰ ਸਾਈ ਦਿਖਦਾ ਆ ਬਾਹਰ ਉਹਨੇ ਸਾਰੀ ਉਹਨੇ ਪੌਣੀ ਕਿਸ਼ਤੀ ਬਣਾ ਲਈ ਆ, ਉਸ ਤੋਂ ਬਾਅਦ ਇੰਜ ਕੀਤੀ ਤੇ ਕਾਗਜ਼ ਸਿੱਧਾ ਹੋ ਗਿਆ। ਸਾਜੀ ਬਾਹਰ ਆਉਣ ਲੱਗਾ, ਸਾਜੀ ਬਾਹਰ ਆਉਣ ਲੱਗਾ। ਹਾਂ ਨਹੀਂ ਰਿਹਾ ਚੱਲ ਆ ਰਿਹਾ ਆ ਰਿਹਾ मैंने कहा था ना तू कुछ ना कुछ करेगा एक दिन। ਇਹ ਚਸਰੀ ਹੈਗੀ। ਆਹੀ ਆ ਮਿੱਠਾ ਸਹੀ ਹੈ, ਬਿਲਕੁਲ ਬਣਾਇਆ। ਮੇਰੇ ਨਾਲ ਲਿਖੋ ਪੰਜ ਟਾਈਮ। ਮਿੱਠੇ ਇੱਕ ਮਿੰਟ ਠਹਿਰ। ਲੋ ਜੀ ਮਿੱਠਾ ਉਹਦੇ ਤੇ ਕਾਮਯਾਬ ਹੋ ਗਿਆ ਜੇ ਭਾਜੀ। ਆ ਦੇਖੋ ਜਰਾ। ਮਿੱਠੇ ਇੱਕ ਮਿੰਟ ਠਹਿਰ ਜਾ। ਚੱਲ ਆਇਆ ਪੁੱਤਰੇ। तुरिया ਓਏ ਆ ਗਈ ਮਿੱਠੇ ਆ ਗਈ। ਓਏ ਆਏ ਤੇਰੀ ਮੂਵੀ ਬਣ ਰਹੀ ਆ। ਮਿੱਠੇ ਕਸਾ ਜ਼ਰਾ। ਕੋਟ ਕੇ ਚੂਹਾ ਬਾਹਰ ਆਉਣਾ। ਹਾਂਜੀ ਫਲॉप ਅੱਛਾ। दो प्रोडक्ट कामयाब हुई मेरा जहाज ते तेरा भाई जो ਭਰਾਵਾ ਜਿਹੜਾ ਭਾਈ ਨੇ ਕਿਸ਼ਤੀ ਬਣਾਈ ਆ, ਉਹ ਕਿਸ਼ਤੀ ਡੁੱਬਣ ਵਾਲੀ ਨਹੀਂ ਸੀ ਹੈ। नहीं वो किश्ती नहीं ਇਹ ਮੈਂ ਬਣਾਈ ਗੋਲ। ਖਾਸਾ ਮੈਂ ਬਣਾਈ ਖੁਸ਼ਕੀ ਵਾਲੀ ਕਿਸ਼ਤੀ। तू तो सिर ते लैन वाली किश्ती बनाती। ਉਸਤਾਦ ਜੀ ਮਿੰਟ ਯਾਰ। ਕਸਮ ਸੂਈ ਜੀ ਵਾਲੀ ਚੀਜ਼ ਯਾਰ, ਉਹ ਆਂਦੀ ਕਿਸੇ ਨੂੰ ਯਾਰ। ਕੀ ਛੱਡ ਦਿਓ ਫਿਰ ਉਹੀ ਗੱਲ ਐਵੇਂ। ਮਰ ਜਾਓ ਸਾਰੇ। ਉਸਤਾਦ ਜੀ ਨਹੀਂ, ਕਸਮ ਵਾਲੀ ਗੱਲ ਸੂਈ ਜਿਹੜੀ ਹੋਈ ਜੀ, ਕਿਸੇ ਨੂੰ ਆਂਦੀ ਤੇ ਯਾਰ ਬਣਾ ਦੇਵੇ ਯਾਰ। ਉਹਨਾਂ ਨੇ ਤੇ ਬਣਾ ਰੱਖੀਆਂ ਨੇ। ਨਹੀਂ ਤੁਸੀਂ ਉਸਤਾਦ ਜੀ ਬਣਾ ਕੇ ਦੇਣਾ। ਮੈਂ ਤੇ ਤੈਨੂੰ ਇਹੋ ਜਿਹੀ ਬਣਾ ਕੇ ਉਸਤਾਦ ਜੀ ਦਿਆਂ। ਬਣਾ ਦੇਣਾ ਉਸਤਾਦ ਜੀ। थोड़ा बनाना। ਹਾਂ
ਸ਼ੁਰੂ ਤੋਂ ਕਰ ਲਓ ਇੱਕ ਵਾਰੀ ਵੀਡੀਓ। ਲੱਗ ਜਾਂਦਾ ਪਤਾ। ਲਓ ਹਾਂ ਆ ਇਹ ਤਰੀਕਾ ਇਹ ਬਣ ਗਈ ਟੋਪੀ। ਨਹੀਂ ਸਹੀ ਬਣੀ। ਚੈਟ ਜੀਪੀਟੀ ਜ਼ਿੰਦਾਬਾਦ। ਆ ਇਹ ਸਹੀ ਕਸ਼ਤੀ। ਵਾਹ 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 ਵਾਹ। ਐਵੇਂ ਨਹੀਂ ਉਸਤਾਦ ਕਹਿੰਦੇ। ਓਏ ਮਾਈ ਗॉड, ਰੋਜ਼ ਕਰਕੇ ਹੜੇ ਸਾਜ ਦਿਮਾਗ 'ਚ ਫਸਿਆ ਰਹਿਣਾ। ਔਰ ਚੈਟ ਜੀਪੀਟੀ ਤੋਂ ਪੁੱਛਿਆ ਬੈਠੀ ਕਿਹੜੀ ਪੁੱਛਿਆ ਨਹੀਂਗਾ, YouTube ਤੇ ਦੇਖਿਆ। ਉਹ YouTube ਤੇ ਦੇਖੋ, ਭੁੱਲ ਗਿਆ ਸੀ ਮੈਨੂੰ। ਉਲਰ ਗਈ। ਐਵੇਂ ਨਹੀਂ ਦੁਨੀਆ ਉਸਤਾਦ ਉਸਤਾਦ ਕਹਿੰਦੇ ਆ ਵੇ ਬਹੁਤ ਪਈ ਕਸ਼ਤੀ। ਬੇਟੇ ਸਹੀ ਇੱਕ ਪੱਖਾ ਵੀ ਬਣਦਾ ਸੀ, ਪੱਖਾ। ਹੁਣ ਕੀ ਬਣਾਉਣ ਲੱਗੇ ਜੀ? ਅੱਜ ਕੋ ਕਸ਼ਤੀ ਪਰਫੈਕਟ ਕੰਮ ਇਹ ਪਤਾ ਕੀ ਆ, ਇਹ ਉੱਲਰ ਸਕਦੀ ਰਸਤੇ 'ਚ। ਨਾਲ ਵੀ ਮੇਰਾ ਝੁਕਾਓ ਇੱਕ ਪਾਸੇ ਤੇ ਆ। ਤੈਨੂੰ ਇਹੋ ਜੀ ਕਸ਼ਤੀ ਬਣਾ ਕੇ ਦਿਆਂ। ਸਾਜੀ ਮੈਨੂੰ ਬਣਾ ਕੇ ਦੇਣੀ। ਭਾਜੀ ਰਾਵੀ ਕ੍ਰਾਸ ਕਰਨੀ ਆ। ਨਹੀਂ ਤੂੰ ਹੁਣ ਕਾਗਜ਼ ਖਾਈ ਜਾਣ ਡਿਆ ਵਾ, ਅੰਦਰ ਡਸਟਬਿਨ ਸੁੱਟੀ ਹੋਈ ਹੈ। ਕਾਗਜ਼ ਖਾਣੇ ਤੇਰੀ ਸੋਚ ਆ, ਜੇ ਤੇ ਬੰਦੇ ਦੀ ਯਾਦਦਾਸ਼ਤ ਕਮਜ਼ੋਰ ਓਏ ਹੋਣਾ- ਤੁਹਾਨੂੰ ਕਸ਼ਤੀ ਬਣਾਉਣੀ ਆਉਂਦੀ ਹੁੰਦੀ ਨਾ, ਤੁਹਾਡੀ ਕੁੜੀ ਬਚ ਜਾਣੀ ਸੀ। ਯਕੀਨ ਕਰ, ਜਿਹੜੀ ਟੁੱਪ ਕੇ ਨਹੀਂ ਬਣੀ। ਹਨਾ ਪੈਸਾ ਤੁਹਾਨੂੰ ਜ਼ਰੂਰਤ ਨਹੀਂ ਬਣਾਉਣੀ ਆਉਂਦੀ। ਉਹ ਵਿਚਾਰੀ ਘੜਿਆ ਘੁੜਿਆਂ ਤੇ ਜਾਂਦੀ ਕੁੜੀ। ਕਸਮ ਸਹੀ ਗੱਲ ਉਹਦੀ ਨਿਸ਼ਾਨੀ ਹੋ ਜਾਣੀ, ਹੈ। ਉਹਦੇ ਬਾਅਦ ਨਿਸ਼ਾਨੀ ਹੋ ਜਾਣੀ। ਹਾਂ ਸਹੀ ਗੱਲ। ਉਹਨੇ ਵੀ ਉਸਤਾਦ ਜੀ ਇੰਨਾ ਗੌਰ ਹੋਈ। ਉਹ ਤੋਂ ਤੁਸੀਂ ਉਹਨੂੰ ਡਰਾ ਕੇ ਬੜਾ ਰੱਖਿਆ ਵਿਚਾਰੀ। ਮਿਰਜ਼ੇ ਨੇ ਪੁੱਛਿਆ ਤੇਰੇ ਭਰਾ ਦਾ ਕੀ ਨਾ, ਕਹਿੰਦੇ ਹਾਂ ਚੱਕਿਆ ਦਿਨ ਹੁਸੈਨ। ਓ ਯਾਰ ਹਾਂ ਸਹੀ ਗੱਲ। ਇੱਕ ਦਿਨ ਫੋਨ ਕਰਕੇ ਬੜਾ ਡਾਂਟਿਆ। ਮੈਂ ਕਿਹਾ ਡਾਂਟਿਆ ਕੋ? ਕਹਿੰਦਾ ਘੜਾ ਛੱਡ ਗਈ। ਇਹ ਨਾਲ ਲੜ ਪਿਆ, ਕਹਿੰਦੀ ਕਾਲੂ ਜਿੱਦਣ ਮੈਂ ਜਾਣਾ ਛੱਡਤਾ ਨਾ ਭੁੱਖਾ ਮਰ ਜਾਏਗਾ। ਮੈਂ ਕਿਹਾ ਅੱਜ ਚਲੇ ਜਾ ਸ਼ਵਾਰਮਾ ਲਿਆ ਦੇ ਬਸ। ਉਹ ਘੜਾ ਚੁੱਕ ਕੇ ਚੱਲੀ, ਕਹਿੰਦਾ ਪਾਣੀ ਜੱਗ 'ਚ ਪਾ ਜੇ। ਲੋ ਜੀ ਆ ਜਿਹੜਾ ਡਿਜ਼ਾਈਨ ਮੈਂ ਬਣਾਤਾ ਨਾ ਵਿੱਚ ਤਾਜੇ ਦੇਖੋ, ਤੇ 7 ਡੱਬੇ ਆਣ। ਤੁਸੀਂ ਉਸਤਾਦ ਜੀ ਜੋ ਕਾਲੂ ਮੈਂ ਬਣਾਤਾ ਨਾ, ਨਹੀਂ ਨਹੀਂ ਅੱਜ ਦੇ ਦੌਰ ਚ ਕਾਲੂ ਕਿਨੇ ਖਾਣਾ ਤਾਜ਼ੀ ਵਾਲਾ ਘੜਾ? ਖੁਦ। ਅੱਜ ਦੀ ਰੀਤ ਹੋ ਰਹਾ ਮਿੱਠੇ ਮੂੰਹ। ਇਹ ਕੀ ਸੀ ਭਾਜੀ? ਹੁਣ ਲੈਬ ਜੈਟਾ ਦੇ ਦੇ। ਹੁਣ ਫ੍ਰਿਜ ਲੱਗੀ ਜਾਂਦੀ ਆ। ਹੁਣ ਲੈਬ ਜੈਟਾ ਦੇ ਦੀ। ਉਹਨਾਂ ਨੇ ਉਹ ਪੈਰ ਉਹ ਪਾਏ ਆ। ਛੱਡ ਦੇ ਐਟਮ। ਆ ਵੀਡੀਓ ਬਣਾਈ ਜਰਾ ਨਾ ਪਰੇ ਜੀ ਬਣਾਉਣ ਕਿਵੇਂ ਹੁਣ ਸਾਜ ਜੀ ਫੇਰ ਕਸ਼ਤੀ ਬਣਾਉਂਦੇ ਮੈਂ ਸਾਜ। ਕਸ਼ਤੀ ਬਣਾ ਰਿਹਾ, ਲੇਕਿਨ ਬਣਾ ਰਿਹਾ ਮੈਂ ਬੈਲੈਂਸ 'ਚ, ਗੁਨੀਏ 'ਚ। ਪਹਿਲੀ ਸਹੀ ਨਹੀਂ ਸੀ ਬਣੀ ਹਨਾ, ਉਹ ਤਾਂ ਮੈਂ ਚੈੱਕ ਕੀਤਾ ਸੀ ਨਾ। ਇੱਕ ਸਾਈਡ ਨੂੰ ਉਲਰੀ ਹੋਈ ਸੀ ਉਹ। ਲਿਵਿੰਗ ਲੈਜੈਂਡ ਕੀ ਕਰਨ ਦੇ ਭਾਜੀ ਇਹ ਪੁਰਾਣੀ ਜ਼ਿਆਦਾ। ਉਸਤਾਦ ਜੀ ਕਿਸੇ ਕਿਸੇ ਟਾਈਮ ਸੂਈ ਫਸ ਜਾਂਦੀ ਹੈ ਇਨਸਾਨ। ਹਾਂ ਇਹ ਨਾਲਾ ਬਣਦੀ ਹੈ ਮੇਰੇ ਕੋ। ਮੈਂ ਆਪ ਅੱਗੋਂ ਹੋਣਾ ਹੀ ਪਰੇਸ਼ਾਨ ਕੁਛ ਰਹਿਣਾ ਨਹੀਂ। ਸਾਜ। ਹਾਂ ਇੱਕ ਹੋਰ ਵੀ ਚੀਜ਼ ਹੁੰਦੀ ਹੈ ਯਾਰ, ਗਾਣਾ ਜ਼ੇਨ ਚੜਿਆ ਯਾਰ, ਪਤਾ ਨਹੀਂ ਕਿਹੜਾ ਗਾਣਾ ਸੀ ਯਾਰ। ਹਾਂ, ਹਾਂ, ਹਾਂ। ਮੈਂ ਰਾਤੀ 4 ਵਜੇ ਇੱਕ ਕਰੈਕਟਰ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਉਹ ਕੋਇਲਾ ਫਿਲਮ 'ਚ ਸ਼ਾਹਰੁਖ ਖਾਨ ਸਾਹਿਬ ਦਾ ਨਾਂ ਕੀ ਸੀਗਾ? ਹਾਂ ਸ਼ੰਕਰ। ਸ਼ੰਕਰ। ਹਾਂ। ਤੇ ਮੇਰੇ ਜ਼ਿਹਨ 'ਚ ਫਸਿਆ ਹੋਇਆ, ਮੈਂ ਕਿਹਾ ਯਾਰ ਪਤਾ ਨਹੀਂ ਕੀ ਨਾਂ। ਇੱਕ ਬੰਦੇ ਕੋ ਚੰਡਾ ਖਾਈ ਜਾਣੇ, ਕਹਿੰਦੇ ਬਸ ਐਵੇਂ ਸੂਈ ਫਸੀ ਸੀ। ਉਹਦੀ ਕਿੱਥੇ ਵੀ। ਗਲਤ ਖੋਲੀ ਜਾਂਦੇ ਸਾਜ ਜੀ। ਇਹ ਬਾ ਇਹ ਹੁਣ ਖੋਲਣਾ ਕਿੱਧਰ ਨੂੰ? ਅਰੇ ਵਾਹ ਇਹ ਜੀ ਵਾਹ। ਹਜੇ ਵੀ ਸਹੀ ਬਣੀ ਸਾਜ ਜੀ। ਬਣ ਗਈ ਅੱਛਾ ਜੀ। ਇੰਜ ਹੀ ਬਣ ਗਈ। ਥੱਲੇ ਤੇ ਚਾਕੂ ਵੀ ਲੱਗਦਾ ਹੁੰਦਾ ਸੀ, ਯਾਦ ਹੈ ਇਹਨੂੰ ਤਾਂ? ਚਾਕੂ ਨੇ ਹਾਂਜੀ ਉਹ ਪਾਣੀ 'ਚ ਛੱਡੋ ਫੇਰ ਪਤਾ ਲੱਗਣਾ ਮੈਂ ਸਹੀ ਬਣੀ ਕਿ ਨਹੀਂ। ਹਲ ਹਾਂਜੀ ਇੰਜ ਹੋਣੀ ਚਾਹੀਦੀ ਸਾਜੀ ਇਦਾਂ। ਬਹੁਤ ਨਹੀਂ ਨਹੀਂ ਉਹ ਜਦੋਂ ਇੰਜ ਸਵਾਰੀਆਂ ਹੀ ਬੈਠੀਆਂ ਖਲਾਉਂਦੀ। ਠੀਕ। ਪਾਣੀ ਚ ਇਦਾਂ ਹੀ ਆ। ਥੱਲੋਂ ਬੈਲੈਂਸ ਕਰੋ ਨਾ, ਉਹਨੇ ਕਾਹਦੋਂ ਦਿੱਤਾ ਹੋਇਆ। ਥੱਲੇ ਇੱਟ ਲਾ ਦਿਓ ਨਾ, ਇੱਟ ਲਾ ਦਿਓ। ਨਹੀਂ ਨਹੀਂ ਉਹ ਫਿਰ ਬੈਲੈਂਸ ਕਰਕੇ ਕਸ਼ਤੀ ਵਾਲੀ ਸ਼ੇਪ ਨਹੀਂ ਨਾ ਲੈਣੀ। ਇੰਜ ਨਹੀਂ ਹੁਣ ਤਾਂ ਇਧਰੋਂ ਪਾਣੀ ਚਲਾ ਜਾਊਗਾ। ਨਹੀਂ ਪਾਣੀ ਕਿੱਦਾਂ ਚਲੇ ਜਾਣਾ? ਤੁਸੀਂ ਲੰਮੀ ਇੱਧਰ ਨੂੰ ਨਾ ਜਾਣਾ। ਹਾਂ, ਲੈ ਲੰਬਾਈ 'ਚ ਕਰੋ ਨਾ ਇਹਨੂੰ। ਇਹਨੂੰ ਹੁਣ ਤੁਸੀਂ ਟੱਪ 'ਚ ਰੱਖੋ, ਚੱਲੀ ਜਾਏਗੀ। ਹਾਂਜੀ ਸਾਜੀ ਤਸਵੀਰ ਐਂ ਰਹਿਣੇ ਹਲਕੀ ਛਾਲਬਾਜ਼ੀ ਕਰਨੀ ਹੈ, ਰਹਿਣੇ ਕੀ ਪੂਰਾ
यार क्या बात है उस्ताद जी। ਯਾ ਦੇ ਦਾ वो ਆ ਦੁਨੀਆਦਾਰੀ ਆ की ਸਾਰੀ। कश्ती, वो बारिश का पानी, ये दौलत भी ले लो ये शोहरत भी ले लो। मेरी ਯਾਰ ਅੱਛਾ ਜੀ ਹੁਣ ਭਾਜੀ ਨੇ क्या वेखला एक गोले च पानी का। आ वेखी जरा भी नहीं नहीं ਇਹਨੂੰ ਉੱਤੇ ਸਿੱਟੋਗੇ ਨਾ ਆ ਘੁੰਮਦਾ ਘੁੰਮਦਾ ਆਏਗਾ। ਨਹੀਂ ਨਹੀਂ ਉਸਤਾਦ ਜੀ ਥੋੜਾ ਜਿਹਾ ਉੱਤੇ, ਥੋੜਾ ਜਿਹਾ ਬੁਲੰਦੀ ਤੋਂ ਤੇ ਸਿੱਟੋ ਹੈ। एक ਆਇਆ ਨਹੀਂ ਘੁੰਮਦਾ। ਇਹ ਹੁਣ ਕਿਤੇ ਯਾਦਗਾਰ ਤਾਂ ਛੁੱਟੀਆਂ ਘੁੰਮੇਗਾ। ਉਹ ਨਹੀਂ ਘੁੰਮਦਾ ਮਾੜਾ ਮੋਟਾ ਪਰਤਾ ਮਾਰ ਉਹ ਯਾਰ ਉਹ ਤੇ ਇੰਜ ਕਰਕੇ ਤਾਂ ਤੂੰ ਸਮੋਸਾ ਛੱਡ ਤੇ ਉਹਨੂੰ ਵੀ ਘੁੰਮਦੇ। ਇਹ ਦੇਖਣਾ ਸਾਜੀ ਐਟਮ। ਇੱਕ ਓਏ ਮਿੰਟ ਯਾਰ ਉਹ ਜਿੱਥੋਂ ਸਾਹ ਲੈਂਦਾ ਨਾ ਉਹ ਪਾੜ ਕੇ ਬਸ ਕਰ ਰਹਿਣ ਬੈਠੇ ਦੇ। ਕੀ ਹੋਇਆ ਤੈਨੂੰ ਪਾਗਲ ਆ ਤੂੰ ਯਾਰ? ਯਾਰ ਪਾਗਲ ਨਹੀਂ ਯਾਰ ਉਹ ਇੰਜ ਵਾਲਾ ਤਾਂ ਬਣਾ। ਪਟਾਕਾ ਉਸਤਾਦ ਜੀ ਨੇ ਸਾਜੀ ਰਜਿਸਟਰ ਤੋਂ ਸਮੇਂ ਪੜੀ ਜਾਂਦੇ ਇਹਦੇ ਨਾਲ ਬਣਾ ਲੈ, ਇਹਦੇ ਨਾਲ ਬਣਾ, ਬਚਪਨ ਤੋਂ ਵੱਧ ਇਹਦੇ ਨਾਲ ਬਣਾ ਲੈ। ਨਹੀਂ, ਮੈਂ ਨਹੀਂ ਬਣਾਉਣਾ। ਉਹ ਯਾਰ ਨਾ ਯਾਰ ਯਾਰ ਫੈਸਲਾ ਜਿਸਲ ਖਰਾਬ ਕਰੀ ਜਾਂਦੇ ਯਾਰ ਭਾਜੀ। ਕਹਿੰਦੇ ਬਚਪਨ ਦੀਆਂ ਯਾਦਾਂ ਤੋਂ ਵੱਧ ਤੇ ਨਹੀਂ ਯਾਰ ਫੀਸ ਸਵਾ 5 ਸਾਲ ਪਿੱਛੇ ਜਾਂਦੇ ਆ ਨਾ ਕੋਈ ਗੱਲ ਨਹੀਂ ਯਾਰ, ਪਿੱਛੇ ਸਵੇ ਪਾਟਣ ਕੇ ਮੋਨਾ ਛੋਟਾ ਵੱਡੇ ਕੋਈ ਨਹੀਂ। ਬੱਚਾ ਬਣ ਜਾਊਗਾ। ਇੱਕ ਉਸਤਾਦ ਜੀ ਲਈ ਵੀ ਪਾ ਦੇ ਲਓ। ਇਸ ਤੋਂ ਬਾਅਦ ਤੁਹਾਨੂੰ ਕਸਮ ਲੱਗਾ ਕੋਈ ਨਾ ਆਈਟਮ ਦੱਸਿਓ ਯਾਰ। ਕੁਛ ਨਹੀਂ ਹੋਣ ਲੱਗਾ ਮਿੱਠੇ ਕੀ ਹੈ ਬਚਪਨ ਯਾਦ ਆਉਂਦੇ ਆ ਭਾਈ ਨੂੰ। ਐਕਟਰ ਇੱਕ ਇੱਕ ਮਿੰਟ ਹੈ ਤਾਂ ਫੈਸਲਾ ਵੀਡੀਓ ਬਣਾਉਂਦੇ ਯਾਰ ਤਾਂ ਕਿ ਲੋਕੀ ਵੇਖਣ ਤੂੰ ਕੀ ਕਰ ਰਿਹਾ। ਆ ਕਾਗਜ਼ ਲੈਣਾ ਸਿੱਧਾ ਚਲੋ ਜੀ ਏਦਾਂ ਡੇਢ ਕੇ ਦੁਬਾਰਾ ਬਣਾ ਪੈਸਾ ਤਾਂ ਮੇਰੀ ਰੀਲ ਮੁੱਕੀ ਜਾ ਰਹੀ ਹੈ। ਕੁਝ ਨਹੀਂ ਹੁੰਦਾ ਉਸਤਾਦ ਜੀ। ਫੀਤਾ ਸੜਨ ਦੇ ਆ ਇੱਧਰ। ਅੱਲਾਹ ਪਾਕ ਜ਼ਿੰਦਗੀ ਤੰਦਰੁਸਤੀ ਬਸ ਠੀਕ ਹੈ ਤੂੰ ਬਣਾ ਲੈ। ਅੱਛਾ ਉਹ ਕੀ ਬਣਿਆ ਫਿਰ ਉਹਦਾ ਉਹ ਏਦਾਂ ਉਸਤਾਦ ਜੀ ਇਹ ਵੇਖੋ ਘੜੇ ਵਾਲੀ ਦਾ? ਉਹ ਵਿਚਾਰੀ ਘੜੇ ਤੋਂ ਐਂ ਕਰਕੇ ਮੇਰੇ ਨੂੰ ਕੋਈ ਘਰ ਆਈ ਤੇ ਥੱਲੇ ਬਣਾ ਨਾ, ਥੱਲੇ ਕਰੋ ਭਾਜੀ ਇਹਨੂੰ। ਉਹ ਯਾਰ ਉਹ ਜ਼ਬਰਦਸਤ ਘੜਾ ਲੈ ਕੇ ਗਈ ਹੈ ਤੇ ਉੱਧਰ ਜਾ ਕੇ ਮਿਰਜ਼ਾ ਘੜਾ ਕਿਦਾਂ ਘੜੇ ਤੱਕ ਨਹੀਂ ਕੀਤਾ। ਘੜੇ ਤੇ ਚੈਨ ਬੜੀ ਲੱਤ ਤੇ। ਉਹ ਵਿਚਾਰੀ ਇੱਕ ਆ ਕੇ ਇਤਰਾਜ਼ ਕਰੀ ਵੀਰਾ ਘੜੇ ਦਾ ਕੰਮ ਕਰਾ ਅੱਜ ਤਾਂ ਟਾਕ ਲੈ ਗਈ ਹੈ। ਓਏ ਬਚਪਨ ਚ ਚਲਾ ਗਿਆ ਬੇਟਾ ਮੈਂ ਹਾਂਜੀ ਉਹ ਕਸਮ ਮੈਂ ਬਚਪਨ ਚ ਚਲਾ ਗਿਆ ਬਚਪਨ ਚਲੇ ਗਏ ਲੇਕਿਨ ਸਿਆਣੇ ਤੁਸੀਂ ਫੇਰ ਨਹੀਂ ਹੋਏ। ਨਹੀਂ ਤੁਸੀਂ ਕੀ ਬਣਾ ਰਹੇ ਆ ਦੇ ਗੌਰ ਕਰ ਉਰਿਆ ਉਰਿਆ। ਕੀ ਨਹੀਂ ਨਹੀਂ ਏਦਾਂ ਨਹੀਂ ਉਰੇ ਅੱਗੇ ਦੇ ਹੋ। ਵਾਹ ਵਾਹ ਐਸੇ ਹੀ ਬਚਪਨ ਚ ਲੈ ਕੇ ਅੱਛਾ ਉਹ ਵੀ ਨਹੀਂ ਖੁੱਲਾ ਤੇ ਮਾਰ ਵੀ ਆ। ਹਾਂਜੀ ਵਾਹ ਵਾਹ। ਓਏ ਓਏ ਬਦਤਮੀਜ਼ੀ। ਉੱਠਦੇ ਹੀ ਪੈ ਗਈ। ਉਸਤਾਦ ਜੀ ਬਚਪਨ ਚਲੇ ਗਏ ਬਚਪਨ ਚ। ਜਿੰਦ ਜਾਨ ਉਸਤਾਦ ਦੀ ਹੈ। ਉਸਤਾਦ ਜੀ ਬਚਪਨ ਚ ਚਲੇ ਗਏ ਨਾ ਕਰੋ ਇਦਾਂ। ਯਾਰ ਇੱਥੇ ਉਹ ਪਾਉਣ ਵਾਲਾ ਮੈਨੂੰ ਬਣਾ ਕੇ ਦੇ। ਧਾਰ ਬਣਾ ਸਹੀ ਬਾਤ ਹੈ ਉਸਤਾਦ ਜੀ। ਬਦਲਾ ਲਿਆ ਓਏ ਨਾ ਯਾਰ ਉਸਤਾਦ ਜੀ ਸਹੀ ਮਾਰਿਆ ਨੇ। ਸਾਹ ਦਾ ਕੋਈ ਯਾਰ ਤੇਰਾ ਮਸਲਾ ਤੂੰ ਮਾਰਿਆ ਤੂੰ ਕੌਣ ਹੋਣਾ ਤੂੰ ਕੌਣ ਹੋਣਾ ਵਿੱਚ ਬੋਲਣ ਵਾਲਾ ਯਾਰ ਤੁਸੀਂ ਕਿਉਂ ਮਾਰਿਆ? ਤੁਸੀਂ ਕਦੋਂ ਮਾਰਿਆ ਵਾ ਇਹ ਦੱਸੋ। ਮੇਰੇ ਉਸਤਾਦ ਜੀ ਹੈ ਮੈਂ ਜੋ ਮਰਜ਼ੀ ਚਲੋ ਕਰਾਂ ਫਿਰ ਉਸਤਾਦ ਜੀ ਇਸ ਬਾਰੇ ਉਸਤਾਦ ਜੀ ਮੇਰੀ ਅੱਲਾ ਦੀ ਕਹੇ ਤੇ ਸਰੀ ਜਾ ਇਹਦੇ ਚ ਵੀ ਸਰੀ ਜਾ ਇਹ ਚ ਵੀ ਸਰੀ ਜਾ ਇਹ ਸਾਦਾ ਉਹ ਮੇਰੀ ਲੱਤ ਗਈ ਉਸ ਆ ਗਿਆ। ਉਹ ਸਰੀ ਵਾਲੀ ਆ ਟਨ 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 ਨਹੀਂ ਸਰੀਆ ਬਾਹਰ ਆ ਗਿਆ। ਸਰੀਆ ਬਾਹਰ ਆ ਗਿਆ। ਟਨ ਟਨ ਟਨ। ਜ਼ੁਬਾਨ ਨਾਲ ਕਰ ਜ਼ੁਬਾਨ ਨਾਲ। ਸਰੀਆ ਬਾਹਰ ਆ ਗਿਆ। ਯਾਰ ਕਿੰਨਾ ਮਜ਼ਾ ਹੈ। ਬਚਪਨ ਦੀ ਉਸਤਾਦ ਯਾਦ ਆ ਗਈ। ਸ਼ਾਗਿਰਦ ਚ ਅੱਲਾ ਏਦਾਂ ਮੁਹੱਬਤ ਰੱਖੀ ਆ। ਹੈਂ? ਅੱਲਾ ਤੁਹਾਡਾ ਏਦਾਂ ਪਿਆਰ ਮਜ਼ੀਦ ਘਟਦਾ ਰਵੇ। ਇਤਫਾਕ ਵੀ ਬਰਕਤ ਇਹ ਹੈ। ਮੁਹੱਬਤ ਨਾਲ ਕਿਤੇ ਸਿਰ ਖੁਰੜਾ ਹੀ ਮਿੱਠੇ। ਮੈਂ ਤੁਹਾਨੂੰ ਕਹਿ ਤਾ ਯਾਰ ਟੀਟਰ ਦੇਖ ਕੇ ਲੋਕਾਂ ਨੇ ਕਿਹੜਾ ਪਤਾ ਲੱਗਾ ਸ਼ਾਗਿਰਦ ਨੇ ਕੀ ਭੇਲਿਆ ਉਸਤਾਦ ਨੂੰ। ਅਬ ਉਸਤਾਦ ਵੀ ਘਟ ਨਹੀਂ ਨਿਕਲਿਆ ਭਾਈ। ਉਹ ਘੜਾ ਲੈ ਕੇ ਵਾਪਸ ਆਈ ਹੈ। ਤੇ ਉਹਨੂੰ ਬੋਲਦੇ ਕਹਿੰਦਾ ਤੈਨੂੰ ਪਤਾ ਨਹੀਂ ਮੈਂ ਫੰਕਸ਼ਨ ਤੇ ਜਾਣਾ। ਉਹ ਘੜਾ ਲੈ ਕੇ ਵਾਪਸ ਉਹਨੂੰ ਕਹਿੰਦਾ ਤੁਹਾਨੂੰ ਲਿਜਾਣ ਦਾ ਸ਼ੌਕ ਹੁੰਦਾ ਕੰਮ ਕੁਮ ਨਹੀਂ ਕਰਾਉਂਦੀਆਂ ਤੁਸੀਂ। ਹਾਂ ਤੇ ਵੀ ਘੜਾ ਖਰਾਬ ਕਰ ਲਿਆ। ਆ ਕੱਪ ਦੇ ਜਰਾ। ਕੱਪ ਲਿਆਓ ਜੀ। ਆਪਣੇ ਆਏ। ਇਹ ਮੈਂ ਤੁਹਾਨੂੰ ਗੱਲ ਦੱਸਾਂ ਐਵੇਂ ਡਾਕਟਰਾਂ ਚੱਕਰ ਲਾਈਓ ਐਦਾਂ ਹੀ ਉਸਤਾਦ ਨੇ ਕਿਸੇ ਨੂੰ ਸਰੀਆ ਕਰ ਦੇਣਾ। ਅੱਲਾ ਖੈਰ ਕੀਤੀ। ਓ ਯਾਰ ਉਹ ਕੱਪ ਦੇ ਯਾਰ ਕਿੱਥੇ ਆ? ਗੱਲ ਦੱਸਾਂ 2-3 ਵਾਰੀ ਤਾਂ ਤੁਸੀਂ ਉਸਤਾਦ ਨਾਲ ਲੜੇ ਤੁਹਾਡੀਆਂ ਪਲੇਟਾਂ ਬਾਹਰ ਆਈਆਂ ਲੋ।
ਖੁਦ ਕੁਧਾਰੀ ਹੈ ਉਸਤਾਦ ਜੀ। ਉਹ ਖੁਦ ਕੁਤਾਰੀਆਂ ਨਹੀਂ ਉਸਤਾਦ ਜੀ ਕੁਤਾਰੀ। ਲੋ ਜੀ ਕਾਲੂ ਸਾਹਿਬ, ਹਾਂਜੀ ਸਾਹਿਬ ਜੀ। ਤੁਹਾਨੂੰ ਚੈਲੰਜ ਆ। ਹਾਂਜੀ 8 ਚੈਨਲ ਉਹ ਫੜਾਈਆਂ। ਸਿਸਟਰ ਹੁਣ ਤੁਸੀਂ ਅੱਛਾ ਚੈਲੰਜ ਦੇ ਪਿੱਛੇ ਕੋਈ ਆਈਟਮ ਵੀ ਹੋਣੀ ਚਾਹੀਦੀ ਹੈ ਜੀ, ਕੱਲਾ ਸੁੱਕਾ ਚੈਲੰਜ ਨਾ ਹੋਵੇ। ਚਲੋ ਉਸਤਾਦ ਜੀ ਕੋਈ ਸਾਦਾ ਆਈਟਮ ਨਹੀਂ ਹੈਗੀ ਸਭਾ ਨਾ ਜਾਵੇ। ਪਹਾੜੋਂ ਮਿੱਟਿਆ ਮਸ਼ਹਿਰਾ ਹੀ ਜਾਂਦਾ ਰਿਹਾ ਸਾਰਾ। ਐ ਤਾਂ ਪੂਰੀ ਕਿਤਾਬ ਲਿਖਣੀ ਸੀ। ਯਾਰ ਕੀ ਬਣੂਗਾ ਯਾਰ, ਇਹ ਕੋਈ ਤਾਂ ਜਾਦੂ ਹੋਣ ਲੱਗਾ ਹੀ, ਅਗਾਇਬ ਹੋਣ ਲੱਗਾ ਤੂੰ ਦਾਣੇ ਚ। ਮੈਂ ਤੁਹਾਨੂੰ ਗਾਇਬ ਕਰਕੇ ਸੋਹਣਿਆ ਜਾਦੂ ਹੋਵੇ ਜਾਂ ਨਾ ਹੋਵੇ ਸਾਰਾ। ਕਾਲੂ ਸਾਹਿਬ ਹਾਂਜੀ ਆ ਸਾਹਿਬ 2 ਕੱਪ ਨਾ ਓਕੇ। ਆ ਵਰਕਾ ਇੱਥੇ ਰੱਖਤਾ, ਹਾਂਜੀ ਇਹਦੇ ਉੱਤੇ ਆ ਕੱਪ ਟਕਾਉਣਾ ਦਰਮਿਆਨ ਚ। ਤਾਂ ਜੀ ਕੀ ਹੋ ਗਿਆ, ਏਦਾਂ ਕਿੱਦਾਂ ਹੋ ਸਕਦਾ? ਮੈਂ ਸ਼ਰਤ ਲਾ ਮੈਂ ਟਕਾਉਣਾ। ਕਿੰਨੇ ਕਿੰਨੇ ਸ਼ਰਤ ਲਾਣੀ ਹੈ? ਆ ਕਾਗਜ਼ ਇੰਜ ਰੱਖਣਾ ਵਾ। ਫਾਸਲਾ ਜ਼ਿਆਦਾ ਨਹੀਂ। ਚਲੋ ਇੰਜ ਕਰ ਲਓ, ਇੱਥੇ ਲਾ ਲਓ। ਠੀਕ ਹੈ ਜੀ। ਉਹ ਪਾਈਏ ਇਹ ਕੱਪ ਕੋਲ ਇੱਥੇ ਖਿਲਾਰਨਾ ਵਾ ਇੰਜ, ਇਸ ਕਾਗਜ਼ ਦੇ ਉੱਤੇ। ਖਲਾਰ ਵੀ ਕਰ ਫਾਸਲਾ ਜਿੰਨਾ ਮਰਜੀ ਹੋਵੇ। ਨਹੀਂ ਇਦਾਂ ਹੀ ਫਾਸਲਾ ਨਹੀਂ, ਜਿੰਨਾ ਦਾ ਕਾਗਜ਼ ਆ ਜਾਵੇ। ਹੁਣ ਤੂੰ ਇੰਜ ਕਰਕੇ ਤੇ ਨਹੀਂ ਨਾ ਇੰਜ ਖਿਲਾਰ, ਮਤਲਬ ਇੰਨਾ ਹੋਵੇ ਫਾਸਲਾ ਜਿਹਦੇ ਚ ਕੱਪ ਲੰਘ ਜਾਵੇ ਐਂ ਕਰਕੇ। ਚਲੋ ਜੀ ਆ ਲਓ ਪੁਆਇੰਟ। ਆ ਠੀਕ ਹੈ ਜੀ, ਇਹ ਫਾਸਲਾ ਠੀਕ ਹੈ, ਇੰਨਾ ਸਹੀ ਹੈ ਸਰ। ਇਹ ਫਾਸਲਾ ਠੀਕ ਹੈ। ਠੀਕ ਹੈ ਇਹ ਕਾਗਜ਼ ਰੱਖਤਾ ਉੱਤੇ, ਓਕੇ। ਇੱਥੇ ਕੱਪ ਖਿਲਾਰਨਾ। ਇਹਦੇ ਵਿੱਚ ਸਪੋਰਟ ਫੂਡ ਕੋਈ ਨਹੀਂ? ਕੁਛ ਸਪੋਰਟ ਨਹੀਂ, ਸਿਰਫ ਕਾਗਜ਼ ਤੇ 3 ਗਲਾਸ। ਉਸ ਤੋਂ ਪਹਿਲੇ ਸਰ ਜੀ ਮੇਰਾ ਇੱਕ ਜਾਦੂ ਦੇਖ ਲਓ। ਮੈਂ ਕਾਗਜ਼ ਇੰਜ ਫੋਲਡ ਕੀਤਾ, ਠੀਕ ਆ, ਇਹਨੂੰ ਮੈਂ ਜ਼ਬਾਨ ਚ ਲੁਕੋ ਲਿਆ। ਠੀਕ ਆ। ਹੁਣ ਮੈਂ ਜਾਦੂ ਕਰਨਾ ਵਾ ਤੇ ਕਾਗਜ਼ ਨਹੀਂ ਨਿਕਲਣਾ, ਕਾਗਜ਼ ਅੰਦਰ ਹੀ ਪਾਟ ਜਾਏਗਾ। ਹੈ ਭਾਜੀ ਇਹ ਜਾਦੂ ਨਹੀਂ, ਤੇਰਾ ਜਿਸਮ ਖਿੰਗਰ ਆ। ਤੂੰ ਪੂਰਾ ਜਾਦੂ ਤਾਂ ਦੱਸਿਆ ਹੀ ਨਹੀਂ। ਇਹ ਆ ਨਿਕਲਣ ਤੋਂ ਬਾਅਦ ਕਾਗਜ਼ ਫੇਰ ਉੱਥੇ ਹੀ ਆ। ਕਾਗਜ਼ ਹੁਣ ਇਹ ਦੇਖੋ, ਇਹਨੂੰ ਮੈਂ ਪਾਵਾਂਗਾ ਫੇਰ ਜੁੜ ਕੇ ਵਾਪਸ ਆ ਜਾਏਗਾ। ਇਹ ਕਾਗਜ਼ ਸਾਰਾ ਹਾਂ ਇਹ ਜਾਦੂ ਨਹੀਂ, ਤੂੰ ਵੈਸੇ ਇੱਕ ਮਿੰਟ ਕੱਢਿਆ ਟੀ ਟਾਈਮ ਦਾ ਜਾਦੂ ਜਦੋਂ ਆ ਵੇਖ ਉਹ ਅੰਦਰ ਡਿੱਗ ਪਿਆ ਜਿਆਦਾ। ਓਏ ਓ ਵਾਹ ਵਾਹ ਵਾਹ। ਨਾਲ ਉਹ ਵੀ ਆ ਗਿਆ। ਹਾਂਜੀ ਕਾਲੂ ਸਾਹਿਬ, ਤਾਜੀ ਉਰੇ ਕਰੀ ਲੱਗੀ ਤੁੰਦੇ ਟਾਈਮ ਹੋ ਇਹਨੂੰ ਫੋਲਡ ਕਰ ਸਕਦੇ? ਜੋ ਮਰਜ਼ੀ ਕਰ ਇਹਨੂੰ। ਹਾਂ ਕਾਲੂ ਤੂੰ ਇਹਨੂੰ ਬਣਾ ਦੇ ਪੁੱਟਾ ਜੀ। ਪਹੁੰਚ ਗਿਆ ਉਹਨੂੰ ਪਤਾ ਸੀਗਾ ਕਿੰਨੀ ਕੁ ਦੇਰ ਘੜੇ ਦਾ ਖੇਲਣਗੇ। ਉਹਨਾਂ ਦੇ ਇਹ ਹੀ ਕੰਮ। ਉਹ ਬੰਦੇ ਦੇ ਪਿੰਡ ਗਿਆ, ਜਾ ਕੇ ਤੇ ਮੁਲਾਜ਼ਮ ਨੂੰ ਕਹਿੰਦਾ, ਉਹਨੂੰ ਕਹ ਘੜੇ ਵਾਲਾ ਆਇਆ। ਮੈਂ ਕਿਹਾ ਹੁਣ ਵੀ ਘੜੇ ਵਾਲੇ ਕੰਮ ਠਹਿਰ ਤੇ ਮਿੱਠੇ ਮੈਂ ਕਿਹਾ ਹੁਣ ਵੀ ਘੜੇ ਦੇ ਕੰਮ ਕਰਦੇ, ਕਹਿੰਦਾ ਨਹੀਂ ਹੁਣ ਕੈਨ ਲੈ ਕੇ ਭਾਈ ਨੂੰ ਕੱਪ ਖੋਲ ਕੇ ਰੱਖਣੇ ਨੇ, ਦਰਮਿਆਨ ਚ ਕੱਪ ਜਾਣਾ ਪੂਰਾ ਇੱਥੇ। ਨਹੀਂ ਉਸਤਾਦ ਜੀ ਇਹ ਹੋ ਨਹੀਂ ਸਕਦਾ, ਸਿਰਫ ਨਾ ਇਹ ਹੋਮਕਨਾਮਿਸ ਦਾ ਸਵਾਲ ਆ। ਨਹੀਂ ਹੋਏਗਾ। ਹਾਂ ਕਿਹਦਾ ਇਹ ਹੋਮਕਨਾਮਿਸ ਦਾ ਇਹ ਹੋਣਾ ਨਹੀਂ ਹੈਗਾ ਖਾਸਾ। ਉਹ ਮਕਨਾ ਮਸਲਾ ਵਾ। ਹਾਂਜੀ ਠੀਕ ਹੈ, ਚਲੋ ਹੋ ਜਾਣਾ। ਰੱਖੋ। ਘਰ ਦੇ ਕਾਲੂ ਜਾ ਸਿੱਟੋ ਦੇ ਉੱਤੇ ਰੱਖੋ ਕੱਪ। ਹਾਂਜੀ। ਅੜਿਆ ਓ ਇੱਕ ਮਿੰਟ ਹੋ ਜਾ। ਔਰ ਮੈਂ ਜਿੱਦਾਂ ਤੈਨੂੰ ਕਹਿ ਰਿਹਾ ਨਾ, ਉਦਾਂ ਮੈਂ ਕਾਗਜ਼ ਅੰਦਰ ਵੀ ਨਹੀਂ ਵਾੜਨੇ। ਇੱਕ ਮਿੰਟ ਸਾਜੀ, ਇਹ ਹੋਏਗਾ ਨਾ ਜਾਣਾ। ਨਹੀਂ ਕਾਲੂ ਨਹੀਂ, ਹੋਏਗਾ। ਫੇਲ ਆ, ਗਲਤ ਤਰੀਕਾ। ਉਹ ਕਿਤੇ ਉਧਰ ਅੜ ਨਹੀਂ ਨਾ ਦਿਆ, ਵਰਕਾ ਛੋਟਾ ਵਾ। ਚਲੋ ਜੇ ਨਹੀਂ ਹੁੰਦਾ ਤੇ ਹਾਰ ਮੰਨ ਲਈਦੀ ਹੁੰਦੀ ਆ। ਭਾਜੀ ਤੁਸੀਂ ਛੱਡੋ ਗੇਮਾਂ ਗੁਮਾਂ ਨੂੰ, ਘੜੇ ਦਾ ਪਤਾ ਕਰੋ। ਦੋ ਨਹੀਂ ਬੈਠਦੇ ਕਿਤੇ। ਹਾਰ ਗਏ ਭਾਈ। ਹਾਂਜੀ ਸਾਹਿਬ ਹਾਂਜੀ ਸਰ ਜੀ। ਇਹ ਤਾਂ ਬੜਾ ਸੌਖਾ ਸੀ ਕਾਲੂ, ਤੁਸੀਂ ਕਿੱਥੇ ਆ ਕੱਲਾ ਖੱਤ ਖੁੱਤ ਕਰਾ ਕੇ ਇਹ ਤਾਂ ਬੜਾ ਈਜ਼ੀ ਉਸਤਾਦ ਜੀ, ਬੱਚਿਆਂ ਨਾਲ ਕਿੱਦਾਂ? ਇਹ ਵਾਲਾ। ਓਏ ਆਹੋ ਇੰਜ ਹੀ ਕਰਨਾ ਸੀ ਮੈਂ ਵੀ। ਤੂੰ ਹੁਣ ਜਿੰਜ ਮਰਜ਼ੀ ਕਰ ਲਾ। ਇਹ ਤਾਂ ਅਸੀਂ ਚੌਥੀ ਦੇ ਵਿੱਚ ਕਿ ਤੀਸਰੀ ਜਨਮਾਤ ਸੀਗਾ, ਮੈਨੂੰ ਜਦੋਂ ਸਾਇੰਸ ਦੇ ਵਿੱਚ ਆਇਆ ਸੀ ਇਥੋਂ ਇਹ ਕਰ ਕੀ ਰਹੇ ਸਾਜੀ ਤੁਸੀਂ? कि पानी को खड़ा कैसे किया जाता है। ਉਹ ਪਾਣੀ ਕੋ ਨਹੀਂ ਕੱਪ ਕੋ। कप पानी जी करना थी, मैं कहना लगा पानी की सतह हमवार रखने का तरीका ये प्लोटो ਦਾ ਸੀਗਾ ਕੁਲੀਆ। ਸਤਾ ਮੁਰਤਫਾ ਪੋਠੋ ਫੋਟੋ ਹਾਂ ਇੱਕ ਮਿੰਟ ਹੋ ਹੀ ਜਾਣਾ ਉਸਤਾਦ ਆ ਜੀ। ਵੇਖ ਲੋ ਕੀ ਕਰਨ ਦੇ ਆ, ਇਦਾਂ ਤੇ ਸਾਜੀ ਹੋ ਹੀ ਜਾਣਾ। ਤੁਸੀਂ ਉਂਝ ਰੱਖ ਕੇ ਕਰੋ। ਹਾਂ ਉਸਤਾਦ ਜੀ, ਮੈਂ ਇਹਨੂੰ ਕਿਹਾ, ਇਹਨੇ ਕਿਹਾ ਕਾਗਜ਼ ਨੂੰ ਇੰਜ ਕਰ ਲਵਾਂ। ਮੈਂ ਕਿਹਾ ਜੋ ਮਰਜ਼ੀ ਕਰ। ਹਾਂ ਕਿਆ ਉਹ ਤੁਸੀਂ ਤਾਂ ਤੇ ਤੂੰ ਕਾਗਜ਼ ਨੂੰ ਕੀ ਕੀਤਾ? ਕਿੰਨਾ ਕੁਛ ਫੋਲਡ ਕੀਤਾ ਤੇ ਫਿਰ ਬਲ ਲੈ ਬਣਾਈ ਪੂਰੀ। ਹਾਂ ਤੇ ਫਿਰ ਇੱਕ ਮਿੰਟ ਯਾਦ ਜ਼ਰਾ। ਯਾਰ ਘਰ ਫੈਸਲ ਮੇਰੀ ਗੱਲ ਸੁਣ। ਉਹ ਬਚਪਨ ਹੀ ਯਾਦ ਬਚਪਨ ਛੱਡ ਦੇ ਮੇਰਾ ਭਾਈ, ਮੈਨੂੰ ਗੁੱਸਾ ਆਉਂਦਿਆ। ਛੱਡ ਦਿਓ। ਤੁਸੀਂ ਸਿਰਫ ਇੰਜ ਰੱਖਿਆ ਸਰਕਾਰ ਕਾਗਜ਼। ਉਹਨੇ ਮੈਨੂੰ ਪੁੱਛਿਆ ਕਿ ਮੈਂ ਕਾਗਜ਼ ਨੂੰ ਫੋਲਡ ਕਰ ਕਰ ਲਵਾਂ। ਲਵਾਂ, ਹਾਂਜੀ। ਮੈਂ ਕਿਹਾ ਜੋ ਮਰਜ਼ੀ ਕਰ ਲੈ ਕਾਗਜ਼ ਨੂੰ, ਪੁੱਛ ਉਹਨੂੰ। ਕਿਆ ਵਾ? ਕਿਹਾ ਸੀਗਾ ਹਾਂਜੀ। ਤੇ ਤੂੰ ਮੈਨੂੰ ਨਹੀਂ ਦੱਸਿਆ। ਤੁਸੀਂ ਹਲੋ ਜੀ, ਲਾਗੇ ਕਾਲੂ ਬੈਠੇ ਸਾਹਿਬ। ਸੁੱਤੇ ਆ ਤੁਸੀਂ? ਕਾਲੂ ਸਾਹਿਬ ਇੰਜ ਤੇ ਫਿਰ ਜੇ ਤੂੰ ਮਰਜ਼ੀ ਖਿਲਾਰ ਲਓ ਉੱਤੇ ਲੈ, ਇੰਜ ਬੰਦਾ ਖਿਲਾਰ ਲਓ। ਜੋ ਮਰਜ਼ੀ ਕਰ ਲੈਣਾ। ਕਾਲੂ ਤੂੰ ਜਿੱਤਣ ਲੱਗਾ ਹੀ, ਅੱਲਾ ਦਾ ਹੁਕਮ ਨਾਲ ਕਾਲੂ ਜਿੱਤੇਗਾ। ਕਾਲੂ ਜਿੱਤੇਗਾ, ਟੈਨਸ਼ਨ ਲੈ। ਕਾਲੂ ਨੂੰ ਸਮਝ ਲੱਗ ਗਈ ਮੈਂ ਕੀ ਕਰਨਾ ਹੈ। ਹਾਂਜੀ ਹਾਂਜੀ ਬਿਲਕੁਲ ਸਾਜੀ। ਸਰ ਇਹਦੀ ਸਾਈਡ ਬਦਲ ਦੋ। ਹਾਂਜੀ
ਕਾਹਨੂੰ ਰੱਬ ਚਿੜੀਆਂ ਕੋ ਬਾਤ ਰੌਲਾ ਪਤਾ ਕੀ ਆ? ਰੌਲਾ ਇਹ ਹੈ ਕਿ ਆ ਹਮਾਰ ਨਹੀਂ ਹੈ। ਮਾਰ ਨਹੀਂ ਹੈਗੇ ਇਹ। ਹਮਾਰ ਹੋਵੇ ਤੇ ਖਿਲਾ ਲੈ। ਚਲੋ ਇਹਨੂੰ ਸਿੱਧਾ ਇੰਜ ਕਰਕੇ ਕਰ ਦਿਓ। ਪੁੱਠਾ ਰੱਖ ਲਓ, ਪੁੱਠਾ ਸਹੀ, ਪੁੱਠਾ ਰੱਖ ਲਓ ਕੱਪ ਨੂੰ। ਰੱਖ ਜਾਣ। ਨਹੀਂ ਫਾਰਗ ਆ ਕਾਲੂ ਜੀ, ਇਹ ਕਾਗਜ਼ ਫਾਰਗ ਹੋ ਗਿਆ ਵਾ, ਉਹਦੀ ਅਕੜਾ ਮਰ ਗਿਆ ਕਾਗਜ਼ ਦਾ। ਮੋਬਾਈਲ ਵੀ ਉਸਤਾਦ ਜੀ ਕੱਪ ਨੂੰ ਪੁੱਠਾ ਰੱਖ ਲਓ ਐਂ। ਹੁਣ ਹਮਾਰ ਕਾਲੂ ਜਿੱਤ ਗਿਆ। ਕਿਉਂ? ਐਵੇਂ ਨਹੀਂ ਦੁਨੀਆ ਉਸਤਾਦ ਕਹਿ। ਐਵੇਂ ਨਹੀਂ ਦੁਨੀਆ ਹਸਪਤਾਲ ਦੇ। ਹਾਂਜੀ ਅਸਲ 'ਚ ਹੋਇਆ ਕਿ ਮੈਂ ਤੁਹਾਨੂੰ ਦੱਸ, ਇਹ ਸੇਮ ਬੈਲੈਂਸ ਹੋਣੇ ਚਾਹੀਦੇ ਆ, ਇੱਕੋ ਜਿਹੇ ਬੈਲੈਂਸ ਦੇ ਵਿੱਚ, ਯਾਨੀ ਇੱਕੋ ਕਰਕੇ ਉਹਨੂੰ ਇੰਜ ਰੱਖ ਕੇ ਉਹਦੇ ਉੱਤੇ ਭਰਿਆ ਵੀ ਰੱਖ ਦੋ ਭਾਵੇਂ, ਲੇਕਿਨ ਹੋਵੇ ਹੰਬਾਰ। ਹਾਂਜੀ ਲੇਕਿਨ ਜਿੱਦਾਂ ਕਿ ਸਾਜੀ ਕਾਲੂ ਹਾਰ ਗਿਆ। ਕਾਗਜ਼ ਜਿਹੜਾ ਨਾ ਉਹ ਹਾਂਜੀ ਸਖਤ ਹੋਇਆ। ਹਾਂਜੀ ਸਖਤ ਹੋ ਜਾਂਦਾ। ਗਾਰਡਰ ਟ੍ਰੈਪ ਹਾਂਜੀ ਏਦਾਂ ਕਰਕੇ ਦੇਖ ਲਓ ਲੰਮੇ ਦਾ। ਇਹ ਕਰੋ ਸਾਜੀ, ਐਕਸਪੈਰੀਮੈਂਟ ਕਰਕੇ ਦਿਖਾਓ ਏਦਾਂ। ਹਾਂ ਮੈਂ ਸਮਝ ਗਿਆ, ਮੈਂ ਹੁਣ ਕਰਾਂਗਾ ਜਾ ਕੇ ਸਾਜੀ। ਕਾਲੂ ਦੇ ਅੱਬੂ ਨੇ ਕਿਹਾ ਪਾਣੀ ਪਿਲਾ, ਕਹਿੰਦਾ ਕਿੱਥੋਂ ਪਿਲਾਵਾ? ਉਹ ਘੜਾ ਲੈ ਕੇ ਗਈ ਸਵੇਰ। ਅੱਛਾ ਘੜੇ ਤੇ ਐਵੇਂ ਟੈਗ ਲਾਇਆ ਹਨਾ। ਨਹੀਂ ਕੱਲ ਨੂੰ ਪੁੱਛਣਾ ਤੇ ਸੀ ਉਹ ਕਿਉਂ ਏਦਾਂ ਜਾ ਸਾਜੀ ਰਿਹਾ। ਪੁੱਛਦਾ ਹੁਣ ਵਾਪਸ ਆਊਗੀ ਤੇ ਫੇਰ ਹੀ ਟੂਰ ਤੇ ਨਿਕਲ ਗਿਆ। ਮਿਰਜ਼ੇ ਨੂੰ ਫੋਨ ਕਰਕੇ ਕਹਿੰਦੇ ਛੋਟਾ ਕਾਲੂ ਸਿੱਧੇ ਪਿਆ, ਉਹਨੂੰ ਲੈ ਆਉਂਦੇ। ਉਹਨੂੰ ਨਾਲ ਲੈ ਆਵਾਂ, ਉਹ ਕਹਿੰਦਾ ਮੈਂ ਵੀ ਜਾਣਾ। ਆ ਹੁਣ ਖਲੋਣੇ ਸਾਜੀ, ਅੱਗੇ ਨਾ ਉਹ ਲੰਮੇ ਦਾ ਸੀਗਾ ਨਹੀਂ ਕਾਲੂ ਜੀ ਇਹ ਹੁਣ ਖਲੋਣਾ ਨਹੀਂ ਮੈਂ ਖਲੋਣਾ। ਮਿੱਠੇ ਨਹੀਂ ਉਹਦੀ ਨਾ ਤੜ ਜਿਹੜੀ ਆ ਉਹ ਸਖਤ ਹੋ ਗਈ। ਨਹੀਂ ਸਖਤ ਸੂਚੂ ਮਾਜੀ ਹੋਵੇ, ਖਲੋਣਾ ਨਹੀਂ ਹੈਗਾ। ਖਲੋਣਾ। ਸਾਡੇ ਕੋਲ ਲਿਖਾ ਲਾ ਆਖਰ ਸਾਡੀ ਵੀ ਖਲੋ ਜਾਣਾ ਵਾ। ਹਾਂਜੀ ਕਿਉਂਕਿ ਉਹ ਲੰਮੇ ਦਾ ਨਹੀਂ ਸੀ। ਐਲੋ ਐਮ ਕਰ ਲੈਂਦੇ ਆ। ਥੋੜਾ ਫਰਕ ਪਾਓ ਜੀ। ਓਏ ਉਸਤਾਦ ਜੀ ਕੀ ਕਹਿ ਇਹ ਪਤਾ ਗੱਲ ਦੱਸਾਂ, ਇਹ ਪਤਾ ਕਿਉਂ ਖਲੋਤਾ ਵਾ? ਇਹ ਕੋਈ ਟੈਕਨੀਕ ਆ ਦਰਵਾਜ਼ੇ ਖਲੋਣਾ ਨਹੀਂ ਸੀ ਹੈ। ਯਾਰ ਇਹ ਕਾਗਜ਼ ਕੱਲੇ ਤੇ ਖਿਲਾ ਨਹੀਂ ਸਕਦੇ ਮਿੱਠਾ ਜੀ ਤੁਸੀਂ। ਤੇ ਭਾਈ ਉਹਨਾਂ ਟੀਰ ਕੱਟ ਪਾਇਆ ਆ ਕਾਂਟਰੀ ਹਾਂ ਆ ਤੂੰ ਸਾਇੰਸ ਵਾਲੀ ਗੱਲ ਹੈ ਜੀ। ਇੱਧਰ ਚੈੱਕ ਕਰ, ਮੈਂ ਪਾਇਆ ਹੋਰ ਵਧਾ। ਵਾਇਰ ਦਾ ਸਾਰੀ ਹਾਕ ਆਪ ਇਸ ਕਮਰੇ 'ਚ ਰੱਖੋ, ਉਦੋਂ ਫੇਰ ਖਿਲਾਰੋ। ਤੈਨੂੰ ਪਤਾ ਟੀਅਰ ਦਾ ਕਿਉਂ ਇਦਾਂ ਦਾ ਨਿਯਮ ਤੈਨੂੰ ਪਰ ਪਤਾ? ਤੁਸੀਂ ਦੱਸੋ ਭਾਜੀ, ਗੱਲ ਵੀ ਤੁਸੀਂ ਕੀਤੀ। ਆ ਦੇਖ ਨਾ ਉਹਦੀ ਸ਼ੇਪ ਸਾਰੀ ਟੀਅਰ ਵਾਲੀ ਆ। ਇੱਥੋਂ ਕਾਗਜ਼ ਤੋਂ ਦੇਖ ਕੇ ਬੰਦੇ ਨੇ ਟੀਅਰ ਬਣਾਏ। ਕਾਗਜ਼ ਤੋਂ ਵੇਖ ਕੇ ਕਾਗਜ਼ ਤਾਂ ਸਾਈਰ ਹੁਣ ਬਣਾਇਆ, ਪਹਿਲੇ ਪਤਾ ਵੈਸੇ ਬੈਠਾ ਰਿਹਾ, ਛੁੱਟੀ ਕਰਦਾ ਰਿਹਾ ਪਹਿਲੇ। ਨਹੀਂ ਸਾਜੀ ਉਹ ਬੈਲੈਂਸ ਆਊਟ ਹੋ ਗਿਆ ਵਾ ਹੈ। ਕਾਲੂ ਤੂੰ ਟੋਟਲ ਆਊਟ ਹੋ ਗਿਆ ਵਾ, ਦੇਖ ਕਿਉਂ? ਕੀ ਬਾਤ ਆ ਸਾਜ। ਅੱਲਾ ਨੇ ਐਵੇਂ ਨੀ ਤੁਹਾਨੂੰ ਉਹਦੇ ਅੰਡਰ ਰੱਖਿਆ, ਉਹਦੇ ਕੁਝ ਗੁਣ ਵਾ। ਐਵੇਂ ਨਹੀਂ ਇੱਥੇ ਕੁਛ ਹੈ, ਇਹ ਤੁਹਾਡੇ ਜੀ ਕੁਛ ਹੈਗਾ। ਐਸ ਕੁਰਸੀ ਤੱਕ ਪਹੁੰਚਣ ਲੱਗੇ ਤੁਹਾਨੂੰ ਐਟਮਾਂ ਕਰਨੀਆਂ ਪੈਣੀਆਂ ਵਾ। ਅਗਰ ਤੁਸੀਂ ਐਟਮਾਂ ਕਿਤੇ ਬੱਚੇ ਕਿੱਦਾਂ ਪਾਲੋਗੇ? ਕਿਉਂ? ਦੇਖ ਐਵੇਂ ਨਹੀਂ 8 ਸ਼ਹਿਰ ਨੂੰ ਪਲਦੇ, ਪਹਿਲੇ ਕੁਝ ਕਰਨਾ ਪੈਂਦਾ। ਮੈਂ ਕਹਿੰਦਾ ਪੈਰ ਰੱਖ ਕੇ ਆਪ ਹੀ ਖੜੇ ਹੋਵੋ ਜੀ, ਇਹਦਾ ਕੀ ਨਹੀਂ ਹੋਣਾ ਇਹਨੂੰ। ਪਲੇਟ ਰੱਖੋ ਸਾਜੀ। ਹੋਰ ਵੀ ਰੱਖੋ ਕੁਝ ਨਹੀਂ, ਇਹਨਾਂ ਬਾਈ ਨਹੀਂ ਚੱਲਣਾ। ਇਹ ਕਿਤੇ ਜ਼ਿਸਤੀ ਲੋਕਾਂ ਕਾਗਜ਼ ਨੇ ਦੀ ਤਰੱਕੀ ਵੇਖੀ ਨਹੀਂ ਜਾਂਦੀ ਕਿਸੇ ਦੀ। ਨਹੀਂ ਸਾਈ ਚੱਸ ਨਹੀਂ ਆਈ, ਐਸ ਐਟਮ ਦਾ ਕੌਣ ਜਾ ਸਹੀ ਲੈ ਇਹ ਨਾਮ ਵਾਲੀ ਐਟਮ ਸੀ। ਲੈ ਮੈਂ ਤੈਨੂੰ ਕਹਿੰਦਾ ਕਾਗਜ਼ ਦੇ ਕੇ ਮੈਂ ਕਹਿੰਦਾ ਇਹਦਾ ਖਿਲਾਰ ਇਹਦਾ ਤੂੰ ਸੋਚ ਸਾਈ ਦਾ ਹਾ ਜਾਦੂ ਦਾਣੇ ਚ ਦੇਖੀ ਜਰਾ। ਯਾਰ ਸੱਸੀ ਸੁਬਹ ਉੱਠੀ ਹੈ ਤੇ ਕਾਲੂ ਨੂੰ ਕਹਿੰਦੀ ਘੜੇ ਤੇ ਟਾਕੀ ਮਾਰ, ਮੈਂ ਫਿਰ ਨਿਕਲ ਗਈ। ਯਾਰ ਉਹ ਇੰਜ ਹੁੰਦਾ ਸੀ ਮਿੱਠੇ। ਸੱਸੀ ਸੁਬਹ ਉੱਠੀ ਹੈ ਤੇ ਫਟਾ ਲਾ ਕੇ ਘੜਾ ਕੱਢਣ ਡਈ। ਹਾਂ ਇੰਜ ਹੁੰਦਾ ਸੀ ਆਦੇ ਆਦੇ ਨਹੀਂ ਉਸਤਾਦ ਇਹ ਜੀ ਕੀ ਸੀ ਭਲਾ ਸਾਜੀ? ਨਹੀਂ ਆ ਦੇਖੋ। ਇੰਜ ਹੀ ਹੁੰਦਾ, ਇੰਜ ਹੀ ਹੁੰਦਾ। ਇਹਨੂੰ ਇੰਜ ਕਰਕੇ ਇੰਜ ਫੜ ਲੈਣਾ। ਆਹੋ ਆਦੇ ਤੇ ਇਹਨੂੰ ਇਹ ਇੰਜ ਕਰਕੇ ਇਹਦੇ ਨਾਲ ਲਾ ਦੇਣਾ। ਹੁਣ ਤੈਨੂੰ ਇੰਜ ਲੱਗੇਗਾ ਅੰਗੂਠਾ ਇਹਦਾ ਵਾ, ਠੀਕ ਹੈ? ਇਹਨੂੰ ਐ ਕਰਕੇ ਸਾਈ ਮੈਂ ਤੇ ਜ਼ੋਰ ਲੈਣਾ। ਤੂੰ ਤਾਂ ਦੋਵੇਂ ਇੰਜ ਕਰ ਦਿੰਦਾ। ਤੂੰ ਜਿੰਨੀ ਤੇਜ਼ ਕਰਦਾ ਸਮਝ ਵੀ ਨਹੀਂ ਆਉਂਦੀ। ਫਿਰ ਉਹ ਅੱਖਾਂ ਦਾ ਧੋਖਾ ਵਾ ਨਾ। ਨਹੀਂ ਆਹ ਕਰਕੇ ਦਿਖਾਓ। ਹਾਂ ਬਾਬਾ ਨਾ ਆਂਦੇ ਨਹੀਂ ਹੋਰ ਉਹ ਇਹ ਵੇਖੋ ਨਾ, ਸਾਜੀ ਤਾਸ਼ ਦਾ ਨੰਬਰ ਆ ਕਿੱਥੇ? ਦੇ ਇਹ ਲੈ ਇਹ ਨਹੀਂ ਹੋਈ ਚਿੜੀ ਬਣਾਣੀ। ਇਹ ਨਹੀਂ ਆਈ ਤੁਹਾਡੇ ਕੋਲ। ਇੱਕ ਮਿੰਟ ਉਸਤਾਦ ਜੀ, ਆ ਦੇ ਇਹ ਲਓ। ਨਹੀਂ ਨਾ ਬੇਟਾ, ਇਹ ਉਹ ਕਿੱਦਾਂ ਮੇਰੇ ਹੱਥ ਦੇਖ ਨਾ, ਮੇਰੀਆਂ ਦੋਵੇਂ ਉਂਗਲੀਆਂ ਦੇਖ। ਆਹ ਅੰਗੂਠੇ ਨਾਲ ਆ ਫੜਿਆ ਮੈਂ, ਐਸ ਅੰਗੂਠੇ ਨਾਲ ਆ ਫੜਿਆ ਤੇ ਦੋ ਉਂਗਲੀਆਂ ਵਿੱਚ ਆ। ਬੜਾ ਹੱਥ ਚੋਂ ਹੱਥ ਕੱਢ ਦਿੰਦੇ ਸਾਜੀ ਐਂ ਕਰਕੇ। ਇੱਕ ਮਿੰਟ ਆ ਲਓ। ਹਾਂ ਸਹੀ, ਬਿਲਕੁਲ ਓਕੇ ਹੋ ਗਿਆ। ਚੱਲ ਛੱਡ ਦੇ ਐਵੇਂ ਜੋੜ ਨਾਲ ਹਿਲਾ ਲਈ। ਕਿਉਂ ਸਹੀ ਨਹੀਂ ਸੀ ਸਾਜੀ? ਆਰਟੀਫੀਸ਼ੀਅਲ ਸੀ। ਤਲਾਕ ਹੋ ਗਿਆ। ਹਾਲੇ ਲੈ ਮੈਂ ਤਾਂ ਹੱਥ ਇਧਰ ਇਹਨੂੰ ਖੋਲ ਇੰਜ ਇੰਜ ਕਰ, ਬਿਲਕੁਲ ਸਿੱਧਾ ਇੰਜ। ਇਹਨੂੰ ਆ ਦੇ ਇੰਜ ਕਰ ਲਿਆ, ਇੰਜ ਕਰ, ਇੰਜ ਕਰੋ, ਕਰ ਲਿਆ। ਆ ਇੰਜ ਕਰੋ ਸਿੱਧਾ, ਇਹਨੂੰ ਇੰਜ ਕਰੋ, ਇਹਨੂੰ ਇਹਦੇ ਵਿੱਚ ਪਾ ਲਓ। ਲੱਗ ਗਿਆ? ਇਹਨੂੰ
ਐਸ ਉਂਗਲੀ ਦੇ ਨਾਲ ਆ ਫੜ ਲਓ। ਆਹ ਤੇ ਇੰਜ ਕਰ ਲਿਆ ਨਾ, ਇਹਨੂੰ ਇੰਜ ਕਰੋ, ਐਸ ਉਂਗਲੀ ਤੇ ਲੈ ਕੇ ਆਓ। ਨਹੀਂ ਹੋ ਗਿਆ ਇੱਥੇ ਇਹਨੂੰ ਇੰਜ ਲਿਆ, ਇਹਨੂੰ ਫੜ ਲੈ, ਤੇ ਕਿ ਸਾਰੀ ਇਹਨੂੰ ਇਹਦੇ ਨਾਲ ਫੜ ਲਾ ਨਾ, ਇਹਨਾਂ ਫੜ ਲਾ, ਇਹਨਾਂ ਫੜ ਲਾ ਹੱਥ ਨਾਲ, ਨਾੜ ਨਾ ਚੜਾ ਲਈ ਓਏ। ਇਹਦੇ ਨਾਲ ਇਹਨੂੰ ਫੜ ਲਾ ਤੇ ਇਹਨਾਂ ਨੂੰ ਫੜ ਲਾ, ਆਹ ਲਾ ਦੋ ਆਹ ਤਾਂ ਸਾਰੀ ਬਣ ਗਿਆ ਪੈਸੇ ਤੇ ਬੈਠਾ ਨਾ ਇਹਨੇ ਵੈਸੇ ਤੇ ਹੈ, ਜਿਵੇਂ ਸਵੈਟਰ ਬਣਾਉਂਦੇ ਆ ਜਿਹਦੇ ਪੈਸੇ ਇੰਜ ਕਰਕੇ ਨਾ ਅਜੀਬ ਸੀ ਗੱਡਾਂ ਮਾਰ ਕੇ ਦੋ ਉਂਗਲੀਆਂ ਇਹਦੇ ਨਹੀਂ ਸਾਜੀ ਹੁਣ ਸਹੀ ਹੈ। ਨਹੀਂ ਆ ਬਾਹਰ ਆ ਆਹੋ ਯਾਰ ਆ ਦੇ ਹੋ ਗਿਆ ਆਸਰਾ, ਆ ਹੋ ਗਿਆ। ਇੰਜ ਕਰ, ਆ ਦੇ ਇੰਜ ਕਰਨਾ ਤੁਸੀਂ, ਪਹਿਲੇ ਹੱਥ ਇੰਜ ਕਰੋ, ਨਹੀਂ ਏਦਾਂ ਹੱਥ ਕਰੋ ਪਹਿਲੇ, ਅੱਛਾ 3 ਅੰਗੂਠੇ ਇੱਧਰ ਯਾਰ, ਇੱਕ ਮਿੰਟ ਯਾਰ ਸਿੱਖ ਇੰਜ ਲਓ ਨਾ। ਕਰੋ ਨਾ ਪਹਿਲੇ, ਦੋਵੇਂ ਹੱਥ ਇੰਜ ਆਹੋ। ਕਰੋ। ਇਹ ਜ਼ਰੂਰੀ ਆਟਮ ਹੈ, ਕਿਤੇ 4 ਬੰਦੇ ਇਹਨੂੰ ਇੰਜ ਕਰੋ ਆਪਣੇ ਹਾਂ। ਵੱਲ, ਇੰਜ ਆਪਣੇ ਵੱਲ ਕਰ ਲਓ, ਇਹਨੂੰ ਇੰਜ ਕਰੋ, ਸਿੱਧਾ ਦੇ ਵਿੱਚ ਇੱਥੇ ਲਿਆਓ, ਲਿਆਂਦਾ ਲੈ ਆਂਦਾ। ਆਹੋ ਆ ਹੁਣ ਆ ਜਿਹੜਾ ਹੱਥ ਆ ਨਾ, ਇਹਨੂੰ ਇੰਜ ਕਰ ਲਓ, ਇੰਜ ਕਿੱਦਾਂ? ਇੰਜ। ਅੰਗੂਠੇ ਨੂੰ ਉੱਤੇ ਆ ਅੰਗੂਠਾ ਆ ਗਿਆ, ਇਹਦੇ ਨਾਲ ਆ ਫੜ ਲਿਆ, 3 ਉਂਗਲੀਆਂ ਫੜ ਲਈਆਂ, ਐ ਲੋ ਇਹਦੇ ਨਾਲ ਆ ਫੜ ਲਿਆ, ਇਧਰ ਆ ਫੜ ਲਿਆ। ਲੇਕਿਨ ਤੇਰੀ ਆ ਉਂਗਲੀ ਬਾਹਰ ਆ ਨਾ, ਕਿੱਦਾਂ ਕਰਨਾ ਉਸਤਾਦ ਜੀ? ਮੈਂ ਉਦੋਂ ਤਾਂ ਹੀ ਕੀਤਾ ਜਿੱਦਾਂ ਤੁਸੀਂ ਕਿੱਦਾਂ ਕੀਤਾ। ਕਰ ਤੁਸੀਂ ਕਿਹਾ ਹਾਂ ਚੱਲ ਇਹਦੇ ਵਿੱਚ ਰੱਖ, ਐ ਲੋ ਹਾਂ ਇਹਨੂੰ ਇੰਜ ਰੱਖ, ਇਹਦੇ ਨਾਲ ਫੜ ਲਾ, ਅੱਛਾ ਉੱਤੇ ਫੜ ਲਾ ਇਹ ਉਂਗਲੀਆਂ ਪਰੇ ਕੱਟ ਕੇ ਇਹਦੇ ਨਾਲ ਅੰਗੂਠਾ ਫੜ ਲਾ, ਆਹ ਹੋਇਆ ਸਹੀ ਦੇਖੀ ਹੋਇਆ ਵਾ ਦੋਵੇਂ ਲਾ ਆ ਯਾਰ ਹੋ ਗਿਆ ਆਹ ਹੋਇਆ ਨਹੀਂ ਆਹੋ ਚਲੋ। ਆ ਲੈ ਨਹੀਂ ਉਹ ਵੀ ਉਹਦੀ ਉਂਗਲ ਦਾ ਵੀ ਰੌਲਾ ਨਾ ਵਿਚਾਰੇ ਦੀ ਦਾ। ਆ ਉਹੀ ਚ ਤੜਫੜ ਰਹੀ ਹੈ ਹਾਂ ਸਹੀ ਬਸ ਇੰਜ ਕਰਕੇ ਐ ਕਰ ਲਾ ਬਸ। ਸੱਸੀ ਘੜਾ ਲੈ ਕੇ ਚਲੀ ਤੈਨੂੰ ਕਹਿੰਦਾ ਉਹ ਮਿਰਜ਼ੇ ਨੂੰ ਕਹਿੰਦਾ ਮਾੜਾ ਮੋਟਾ ਤੇਲ ਦਾ ਵੀ ਆਸਰਾ ਕਰਿਆ ਕਰ ਸੁੱਕਾ ਲਿਆ ਇਹ ਖਰਾਬ ਗਾਣਾ ਸੱਚੀ ਦਾ ਲਿਖਿਆ ਜਾਂਦਾ ਵੇਲੋ ਕਿ ਘੜਾ ਮੈਂ ਲਿਆਉਣੀ ਆ ਤੇਲ ਤੂੰ ਪਵਾ ਕੇ। ਇੱਕਦਮ ਪੁੱਲੂ ਕੋਲ ਉੱਠੀ ਕਹਿੰਦੀ ਮੈਂ ਉਹ ਘੜਾ ਸਟਾਰਟ ਹੀ ਛੱਡ ਦੇ। ਉਹ ਯਾਰ ਘੜਾ ਚ ਅੱਛਾ ਡੁੱਬੀ ਕਿਤੋਂ ਫਿਰ? ਉਸਤਾਦ ਜੀ ਪਤਾ ਕੀ ਹੋਇਆ? ਤਾਈ ਚੋਕ ਡਿਟੇਲ ਦਾ ਮੈਨੂੰ ਪਤਾ। ਓਏ ਉਹ ਘੜੇ ਦੇ ਉੱਤੇ ਨਹੀਂ ਸੀ ਬਹਿ ਕੇ ਜਾਂਦੀ, ਘੜੇ ਦੇ ਉੱਤੇ ਬਹਿ ਕੇ ਜਾਂਦੇ ਇੰਜ ਫੜ ਕੇ ਦਿੱਤਾ। ਘੜੇ ਨੂੰ ਫੜ ਲੈਂਦੀ ਸੀ। ਉਹ ਇੱਕਦਮ ਔਰ ਉਹ ਬਹੁਤ ਲੰਮਾ ਸਮੁੰਦਰ ਟੈਪ ਨਹੀਂ ਸੀ, ਸਿਰਫ ਇੰਨਾ ਕੁ ਕਹਿੰਦੇ ਹੁੰਦਾ ਸੀ ਕਿ ਜਿਹੜਾ ਉਹਨੇ ਤੇ ਉਹਦੇ ਚ ਪਾਣੀ ਤੇਜ਼ ਹੁੰਦਾ ਸੀ, 60 ਫੁੱਟ ਦਾ ਜਿਵੇਂ ਟੁਕੜਾ ਚਸ਼ਮਾ ਟੈਪ ਨਹੀਂ ਹੁੰਦਾ ਉਹਦੇ ਚ ਇਹ ਆ ਕਿ ਉਹ ਘੜੇ ਨੂੰ ਫੜਿਆ ਹੁੰਦਾ ਸੀ, ਡੁੱਬਦੀ ਨਹੀਂ ਸੀ। ਉਹ ਥੋੜਾ ਜਿਹਾ ਹੀ ਹੁੰਦਾ ਸੀ, ਅੱਗੋਂ ਮਿਰਜ਼ਾ ਹੱਥ ਫੜ ਲੈਂਦਾ ਹੁੰਦਾ ਸੀ। ਉਹ ਸਰਕਾਰ ਦਰਿਆ ਸੀ ਪੂਰਾ, ਕੀ ਓਏ ਕਰਦੇ? ਆਹੋ ਯਾਰ, ਲੇਕਿਨ ਦਰਿਆ ਨਹੀਂ ਸੀ। ਦਰਿਆ ਸੀ, ਦਰਿਆ ਚ ਕਿੱਦਾਂ ਜਾ ਸਕਦੀ ਹੈ? ਦਰਿਆ ਦੇ ਵਿੱਚ ਜਾਨੀ ਕਿ ਜਾਂਦੀ ਸੀਗੀ, ਮਜਬੂਰੀ ਸੀ। ਮਿਲਦੇ ਤੇ ਮੈਨੂੰ ਸਮਝ ਨਹੀਂ ਆਉਂਦੀ, ਮਾਮਾ ਤੂੰ ਆਪ ਆਇਆ ਉਹਦੀ ਕਿਸੇ ਉਹ ਮਿਰਜ਼ਾ ਨਹੀਂ ਸੀ, ਉਹ ਮਿਰਜ਼ਾ ਸਾਹਿਬਾ ਹੋਰ ਆ, ਉਹ ਤੇਰਾ ਪੁੰਨੂ ਪੁੰਨੂ ਸੀ। ਸੀਗਾ? ਹਾਂ ਮੈਨੂੰ ਤਾਂ ਪੁੰਨੂ ਦੇ ਮਿਰਜ਼ਾ ਪੱਠੇ ਉਹ ਪੁੰਨੂ ਸੀ। ਮੈਨੂੰ ਮਿਲ ਸਾਰੇ ਆਸ਼ਿਕ ਉਸ ਕਿਨਾਰੇ ਸੀਗੇ ਹਨਾ, ਆਸ਼ਿਕ ਰਾਜਾ ਵੀ ਉਧਰ ਸੀਗਾ, ਕੈਦੋ ਵੀ ਉਧਰ, ਸਾਰੇ ਉਧਰ ਨਹੀਂ ਸਾਹ ਜੀ ਮਿਰਜ਼ਾ ਸਾਹਿਬਾ ਤੇ ਹੋਰ ਚੱਕਰ ਸੀ। ਉਹ ਸੱਸੀ ਪੁੰਨੂ ਉਹਦੇ ਦਾ ਕਦੋਂ ਇੱਧਰ ਆ ਸੀ। ਗਿਆ? ਇੱਕ ਮਿੰਟ ਉਸਤਾਦ ਜੀ, ਮਿਰਜ਼ਾ ਸਾਹਿਬ ਤੇ ਇੱਧਰ ਸੀ ਸਾਹਿਬ ਸੱਸੀ ਪੁੰਨੂ ਦਾ ਕਦੋਂ ਸੀਗਾ ਘੜੇ ਵਾਲਾ? ਸਾਹਿਬਾ। ਉਹ ਤੇ ਸੋਹਣੀ ਮਹੀਂਵਾਲ। ਸੱਸੀ ਤੇ ਥਲਾਂ ਚ ਉਹ ਰੁੜ ਕੇ ਸੋਹਣੀ ਮਹੀਵਾਲ ਸੀ। ਸੋਹਣੀ ਮਹੀਂਵਾਲ ਸੀ। ਹਾਂ ਔਰ ਥੱਲਾ ਚ ਰੋਲੀ ਨਹੀਂ ਕਿਤੇ ਠੇਡਾ ਲੱਗਾ ਮਤ ਸ਼ਾਰ ਨੇ ਐਵੇਂ ਪੂਰੀ ਗਜਲ ਲਿਖਤੀ, ਥੱਲਾ ਚ ਕਿੱਥੇ ਰੋਲ ਗਈ ਵਿਚਾਰੀ? ਥਲਾਂ ਦੇ ਵਿੱਚ ਉਹ ਚੱਲ, ਤੁਹਾਨੂੰ ਪਤਾ ਹੀ ਸਾਹ ਜੀ ਉਹ ਨਹੀਂ। ਗੱਲ ਭਲਾ ਕਿਹਨੂੰ ਉਹਦਾ ਕਹਿੰਦੇ ਆ? ਨਾਮ ਥਲ ਕਹਿੰਦੇ ਹੈਗੇ ਨੇ ਜਿਹੜੀਆਂ ਛੱਲਾਂ ਹੁੰਦੀਆਂ ਨੇ ਨਾ, ਥਲ ਸਹਿਰਾ ਨੂੰ ਕਿਸ ਸਹਿਰਾ ਦੀ ਗੱਲ ਕਰਨ ਮਹੀਂਵਾਲ ਨਾ ਚੱਲਾਂ ਨੂੰ ਕਹਿੰਦਾ ਥਲ ਕੇ। ਉਸਤਾਦ ਜੀ ਉਹਨੇ ਪਤਾ ਕੀ ਉਹਦੀ ਵਿਚਾਰੀ ਦੀ ਲੱਗੀ ਅੱਖ। ਉਹ ਯਾਰ ਥਲ ਕਹਿੰਦੇ ਆ ਜਦੋਂ ਰੋਟੀ ਪੱਕ ਰਹੀ ਹੁੰਦੀ ਨਾ, ਉਹ ਐਨੀ ਨਹੀਂ ਕਰੀਦੀ, ਉਹਨੂੰ ਕਹਿੰਦੇ ਥਲ ਲਈਏ। ਨਹੀਂ ਉਸਤਾਦ ਜੀ, ਕਿਸੇ ਚੀਜ਼ ਦਾ ਉੱਪਰ ਆ ਜਾਣਾ ਉਹਨੂੰ ਥਲ ਕਹਿੰਦੇ ਨੇ, ਠੀਕ ਹੈ ਨਾ? ਅੱਛਾ ਅਰਜ਼ਾਈ ਜਿਹੜੀ ਉੱਤੇ ਲੈਂਦੇ ਉਹ ਥੱਲ ਕਰਦੇ ਆ ਅਸੀਂ। ਆਹੋ ਨਹੀਂ ਉਸਤਾਦ ਜੀ ਥਲ ਯਾਰ ਬੇਸਿਕਲੀ ਸਫਾ ਥੱਲ ਹਾਂ ਉਹ ਐਨ ਕਰਕੇ ਰੇਤ ਐਨ ਕਰਨ ਨਹੀਂ ਸੀਗੀ, ਪੁੰਨੂ ਨੇ ਕਿਹਾ ਰੇਤ ਥੱਲ ਐ ਉਹ ਥੱਲੇ ਆ ਉਹ ਗਈ। ਨਹੀਂ ਯਾਰ, ਉਹਦੇ ਉੱਥੇ ਨਾਲ ਆਰਾਮ ਕਰਨ ਦੇ ਛੱਲੀਏ ਭੁੰਨਣ ਲੱਗ ਪਈ। ਉੱਥੇ ਉਹਨਾਂ ਦੀ ਅੱਖ ਲੱਗੀ ਆ ਤੇ ਹਨੇਰੀ ਆ ਗਈ, ਤੂਫਾਨ ਪਹਿਲੇ ਆ ਗਿਆ। ਆਸ਼ਕ ਕੇ ਲਈ ਕਰਕੇ ਇਹਨਾਂ ਦੀ ਗੱਲ ਕਰ ਰਿਹਾ। ਮਿਰਜ਼ਾ ਸਾਹਿਬ ਦੀ ਉਹਨੂੰ ਸੱਸੀ ਯਾਰ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਉਸਤਾਦ ਜੀ, ਕਿ ਝਾਲ ਤੋਂ ਕਿੰਨਾ ਥਲਾਂ ਦਾ ਸਫ਼ਰ। ਉਹ ਸਹਿਬਾ ਥਲਾਂ ਵਾਲਾ ਚੱਕਰ ਨਹੀਂ ਸੀ। ਹਾਂ ਕਹਿੰਦੇ ਉਹ ਤੀਰ ਤੋੜਦੇ ਸੀਗੇ, ਉਹਦੇ ਤੀਰ ਵੀ ਤੋੜੇ। ਸਹਿਬਾ ਨੇ ਤੋੜੇ ਸੀ। ਹਾਂ ਉਸਤਾਦ ਜੀ ਇਹ ਗਲਤ ਕੀਤਾ। ਤੇ ਇਹ ਤੁਹਾਨੂੰ ਚਾਹੀਦਾ ਨਾ, ਤੁਹਾਡੀ ਮੈਂ ਬਗੈਰ ਗੱਲ ਤੋਂ ਚਾਹੀਦਾ। ਤੇ ਜਦੋਂ ਹੌਟਸਪੌਟ ਮੰਗਣਾ ਉਹਦੇ ਕੋ ਤੋੜ ਨਹੀਂ ਜਾਂਦਾ, ਉੱਤੇ ਜਾ ਕੇ ਹੌਟਸਪੌਟ ਚਲਾਉਂਦੀ ਰਹੀ ਸਾਰੀ। ਯਾਰ ਜੀ ਅੱਜ ਕੱਲ ਦੇ ਆਸ਼ਿਕ ਹੁੰਦੇ ਹੋਰ ਸਪੋਰਟਾਂ ਵਾਲੇ, ਹਾਏ ਹਾਏ ਹਨਾ? ਹਾਂਜੀ। ਇਦਾਂ ਹੀ ਮਿਲਣ ਜਾਂਦੇ ਨੇ ਕਦੇ ਸਹਿਬਾ ਹੋਰ ਸਪੋਰਟ ਤੇ ਹੁਣ ਕਰ ਇਹ ਜਦੋਂ ਤੱਕ ਘੜੇ ਦਾ ਮੂੰਹ ਥੱਲੇ ਰਹੇਗਾ ਨਾ, ਉਹ ਭਰੇਗਾ ਨਹੀਂ। ਹਾਂਜੀ ਉਹ ਨਹੀਂ ਭਰੇਗਾ। ਹਾਂਜੀ ਉਸਤਾਦ ਜੀ, ਉਹਦੇ ਉੱਤੇ ਜਿੱਥੇ ਮਰਜ਼ੀ ਸਫ਼ਰ ਕਰ ਲਓ ਤੁਸੀਂ। ਸਹੀ ਗੱਲ। ਉਹ ਮਾਲਾ ਜੇ ਇੱਧਰ ਉੱਧਰ ਟੇੜਾ ਟੂੜਾ ਹੋਇਆ ਉਹ ਉਹਦੇ ਚ ਪਾਣੀ- ਸਿੱਧਾ ਘੜਾ ਹੁੰਦਾ ਓਏ, ਪੁੱਠਾ ਤੇ ਜਦੋਂ ਉਹਨੂੰ ਜ਼ੋਰ ਲੱਗਣਾ ਉਹ ਡੁੱਬ ਜਾਣਾ। ਸਿੱਧਾ ਹੀ ਘੜਾ ਹੁੰਦਾ ਵਾ, ਉਹ ਨਹੀਂ ਡੁੱਬਦਾ ਫਿਰ ਥੱਲੇ ਨੂੰ। ਜਿਹੜਾ ਘੜੇ ਦਾ ਉਹ ਯਾਰ ਨਾਲੇ ਉਹਦੇ ਉੱਤੇ ਨਹੀਂ ਬਹਿ ਕੇ ਜਾਂਦੀ, ਨਹੀਂ ਘੜਾ ਐਡਾ ਕਿਤੇ ਬੈੱਡ ਨਹੀਂ ਹੁੰਦਾ। ਉੱਤੇ ਕਦੋਂ ਮੈਂ ਕਿਹਾ ਵੇ, ਸਿਰਫ ਉਹਨੇ ਆਸਰਾ ਕੀਤਾ ਹੁੰਦਾ ਕਿ ਵੀ ਉਧਰ ਤਾਂ ਚੁੱਕ ਕੇ ਰੱਖੇ ਉਹਨੂੰ ਬਸ। ਉਸਤਾਦ ਮੋਹਤਰਮ ਉਹਨੂੰ ਪੁੱਠਾ ਕਰਕੇ ਗਾਣਾ ਹੈ, ਉਹਨੇ ਉਹਨੂੰ ਇੰਜ ਕਰਕੇ ਨਾ। ਦੱਸੀ ਯਾਰ ਜਦਾ ਦੱਸੀ ਇਹਨੂੰ।
ਉਹਨੇ ਪਿੱਛੇ ਯਾਮੇ ਦੀ ਸੀਟ ਲਵਾਈ ਸੀ ਉੱਤੇ ਬਹਿ ਕੇ ਜਾਂਦੀ ਸੀ ਉਸਤਾਦ ਜੀ ਇੰਜ ਇੱਧਰ ਲਗਾ। ਇਹਨੇ ਕੋਈ ਘੜਾ ਸੀ ਇੰਚ ਨਾ ਕੋਈ ਇੱਕ ਭਰਾਵਾ ਵਾਰੀ ਘੜਾ ਖਲੋ ਗਿਆ ਸੀ ਰਾਜ ਤੂੰ ਬੜਾ ਸਾਰਾ 2 ਸਟ੍ਰੋਕ ਕਰਤਾ ਵਾ 900 ਸੀਸੀ ਘੜਾ ਦੇ ਇੰਚ ਰੱਖਿਆ। ਅੱਲਾ ਤੇਰਾ ਉਹ ਭਾਈ ਸਟੋਰੀ ਇਦਾਂ ਦੱਸਦਾ ਵਾ ਜਿਵੇਂ ਐ ਸੱਸੀ ਜਾਣ ਦੇ ਕੋਲ ਜਾਮਾ ਲੈ ਕੇ ਲੰਘਿਆ ਵਾ ਪੂਰੀ ਸਟੋਰੀ ਦੇਖੀ ਉਹ ਯਾਰ ਮੁੱਦਾ ਘੜਾ ਯਾਨੀ ਕਿ ਕਰਕੇ ਨਾ ਫੇਰ ਹੀ ਤੈਰੇ ਜਾਂਦਾ ਸਿੱਧਾ ਉਹ ਤੁਸੀਂ ਤੈਰ ਨਹੀਂ ਭਾਜੀ। ਸਕਦੇ। ਯਾਰ ਉਹਨੂੰ ਪੁੱਛ ਜਿਹਨਾਂ ਦਾ ਘੜਾ ਸੀ ਤੇ ਜਿਹਨਾਂ ਦੀ ਇੱਕ ਵਾਰੀ ਘੜਾ story ਰੋਕਿਆ ਆ। ਸੀਗਾ ਉਸਤਾਦ ਜੀ ਹੈਂ? ਇੱਕ ਵਾਰੀ ਘੜਾ ਰੋਕਿਆ ਸੀ ਸੈਂਟਰ 'ਚ ਫੇਰ? ਉਹ ਫਿਰ ਮਗਰਮੱਛ ਲੱਤ ਲਾ ਕੇ ਛੱਡ ਗਏ ਅੱਛਾ ਵੈਸੇ ਉਹਨੂੰ ਚਾਹੀਦਾ ਸੀ ਕਿ ਮਗਰਮੱਛ ਨਾਲ ਤਲਕ ਬਣਾ ਲੈਂਦੀ। ਹਾਂ ਉਹਨੇ ਆਰਾਮ ਨਾਲ ਛੱਡ ਆਇਆ ਕਰਨਾ। ਲੇਕਿਨ ਦਰਿਆ ਤੇ ਨਹੀਂ ਨਾ ਮਗਰਮੱਛ ਹੁੰਦੇ। ਉਸਤਾਦ ਜੀ ਇਹ ਕਹਾਣੀਆਂ ਓਰੀਜਨਲ ਆ ਮੈਨੂੰ ਨਹੀਂ ਪਤਾ। ਇਹ ਓਰੀਜਨਲ ਹੀ ਹੈਗੀਆਂ ਉਸਤਾਦ ਜੀ ਪੱਕੀ ਗੱਲ ਆ ਲੋਹੇ ਤੋੜ ਕੇ ਟਰਾਈ ਕਰੀਏ ਕਿਸੇ ਦਿਨ ਘੜਾ ਲੈ ਜਾ ਕੇ। ਉਸਤਾਦ ਜੀ ਹਾਂਜੀ ਆਹ ਨਹਿਰ ਤੇ ਲੈ ਜਾਂਦੇ ਆ ਘੜਾ ਉਸਤਾਦ ਜੀ ਨਹੀਂ ਜਾ ਸਕਦਾ ਨਹੀਂ ਤਰਦਾ ਹੈਗਾ ਘੜਾ, ਇਹ ਤਾਂ ਕਨਫਰਮ ਹੈ ਕਿ ਤਰਦਾ ਵਾ। ਉਸਤਾਦ ਜੀ ਘੜਾ ਇੱਕ ਮਿਸਾਲ ਹੈ ਜਿੱਡਾ ਮਰਜੀ ਹੁਣ 80 ਕਿਲੋ ਵਜਨ 70 ਕਿਲੋ ਯਾਰ, ਵਜਨ ਉਹ ਯਾਰ ਉਹ ਉੱਤੇ ਨਹੀਂ ਚੜ ਜਾਂਦੀ ਸੀ ਉਹਦੇ। ਉਹ ਭਰਾਵਾ ਤੁਸੀਂ ਆਸ ਸਮਝਦੇ ਨਹੀਂ ਗੱਲ ਇਹ ਤਾਂ ਜੱਫੀ ਫੇਰ- ਪਾ ਕੇ ਜਾਂਦੀ ਸੀ ਘੜੇ ਹਾਂ ਇਹ ਤਾਂ ਫੇਰ ਵੀ ਹਲਕੀ ਸਟੋਰੀ ਆ ਉਹ ਜਿਸ ਭਾਈ ਨੇ ਆਪਣੇ ਪੱਟ ਦਾ ਮਾਸਕ ਪਾਤਾ ਸੀ ਮੁੜ ਕੇ ਕਹਿੰਦੇ ਉਹ ਟੂਬ ਦਾ ਟੋਟਾ ਬਣ ਕੇ ਫਿਰਦਾ ਰਿਹਾ ਉਹ ਕੀ ਰੌਲਾ ਵਾ ਉਹ ਇਹੀ ਸੀ। ਇਹੀ ਭਾਜੀ ਸੀ ਹਾਂ। ਯਾਰੇ ਭਾਈ ਕਿੱਦਾਂ ਦਾ ਨਿਕਲਿਆ ਇਹੀ ਸੀ ਉਹ ਜਦੋਂ ਕਿਤੇ ਗਈ ਉਹਨੂੰ ਭੁੱਖ ਬਹੁਤ ਲੱਗੀ ਸੀ। ਉੱਥੇ ਹੁਣ ਕੋਈ ਹੈ ਨਹੀਂ ਸੀ, ਸਾਹਮਣੇ ਦੁਕਾਨ ਬੰਦ ਹੋ ਗਈ ਟਿੱਕੇ ਕਬਾਬਾਂ ਲਈ। ਉਹਦੇ ਫੌਤਗੀ ਹੋ ਗਈ ਸੀ, ਉਹਨੇ ਲਿਖ ਕੇ ਲਾਇਆ ਸੀ ਅੱਜ 52 ਫੌਤਗੀ। ਬੰਦ ਮਿਰਜ਼ੇ ਪੱਟ ਦਾ ਮਾਸਕ ਖਾਲੀ ਹੈ ਹਾਂ ਮਿਰਜ਼ੇ ਨੇ ਫਿਰ ਉਹਨੇ ਕਿਹਾ ਤੂੰ ਹਿਸਾਬ ਲਾ ਕੇ ਉਸ ਟਾਈਮ। ਜੀ ਮਿਰਜ਼ਾ ਪਾਰਟਨਰ ਪਲੈਨਰ ਬਣ ਕੇ ਗਿਆ ਸੀ। ਨਹੀਂ ਮਿਰਜ਼ੇ ਨੇ ਖਵਾਇਆ ਸੀ ਨਾ। ਨਹੀਂ ਨਹੀਂ ਉਹ ਆਹ ਜਿਹੜਾ ਸੀ ਮਹੀਵਾਲ ਨੇ ਖਵਾਇਆ ਸੀ। ਮਹੀਵਾਲ ਨੇ ਖਵਾਇਆ ਸੀ। ਘੜੇ ਵਾਲੀ ਨੂੰ ਹੀ। ਹਾਂਜੀ ਅੱਛਾ ਜੀ ਘੜੇ ਵਾਲੀ ਨੂੰ ਉਹਨੇ ਖਵਾਇਆ ਸੀ। ਉਹਨੇ ਕਿਹਾ ਮੈਂ ਉਹ ਦੁਕਾਨਾਂ ਤੋਂ ਬੰਦ ਹੋ ਗਈ। ਪਹਿਲੇ ਇਹਨੇ ਪੁੱਛਿਆ ਫੋਨ ਤੇ ਕੀ ਖਾਓਗੇ ਉਹ ਕਿਹੜੇ ਹਿੱਸੇ ਦਾ ਕਰ ਦਵਾਂ ਉਹਨੇ ਕਿਹਾ ਪੱਟ ਦਾ ਕਰ ਦੇ ਗੋਲ ਫਿਰ ਉਹਨੂੰ ਮੁੱਠੀ ਪੱਟ ਦਾ ਕਰ ਦੇ। ਬਣਾਇਆ ਜਿਹਦਾ ਅੱਛਾ ਉੱਥੋਂ ਨੇ ਛੁਰੀ ਕਿੱਥੋਂ ਲੱਭੀ ਉਹਨੇ? ਸ਼ੁਰੀ ਕਾਦੀ ਹਾਂ। ਉਹਦੇ ਨੌ ਹੀ ਨੇ ਪਤਾ ਸੀ ਲੜਕੇ ਨੌ ਨਹੀਂ ਕੱਟਦਾ ਉਹਨੇ ਇੰਜ ਕਰਕੇ ਉਹਨੇ ਕਹਿ ਕਰਕੇ ਲਿਆ ਬੜਾ ਬਿਸਕੂ ਬਣਾ ਕੇ ਤੇ ਹਲਕੇ ਭੁੰਨ ਕੇ ਦਿਓ ਤੇ ਉਹ ਖਾ ਗਈ ਅੱਗੋਂ। ਕਹਾ ਕਿ ਉਹ ਵੀ ਅੱਗੋਂ। ਅਸੀਂ ਤਾਂ ਭਾਈ ਉਹਨਾਂ ਆਸ਼ਕਾਂ ਦੀ ਕਦਰ ਕਰਦੇ ਆ। ਸੱਚੀਆਂ ਮੁਹੱਬਤਾਂ ਕਰਨ ਵਾਲੇ ਲੋਕ ਸੀਗੇ। 12 ਸਾਲ। ਤਰੀਖਾਂ ਲਿਖੀਆਂ ਗਈਆਂ ਉਹਨਾਂ ਦੀਆਂ ਉਸਤਾਦ ਜੀ, ਕਿਤਾਬਾਂ ਲਿਖੀਆਂ ਗਈਆਂ ਉਹਨਾਂ ਦੀ। ਅਸੀਂ ਤੇ ਉਹਨਾਂ ਉਸਤਾਦ ਜੀ ਮੇਰਾ ਫੇਵਰਟ ਤੇ ਸਾਹਿਬਾ ਮਿਲਦਾ ਹੀ ਆ ਮੇਰਾ ਫੇਵਰੇਟ ਉਹ ਸੀਗਾ ਭਾਈ ਜਿਹੜਾ ਹੀਰਾ ਦੇ ਚੋਂ ਜਿਹੜਾ ਹੀਫ ਤੇ ਮੈਂ ਕਦੋਂ ਦੀ ਅੱਖ ਰੱਖੀ ਉਹ ਮੇਰਾ ਫੇਵਰੇਟ ਸੀਗਾ ਉਹਨੇ ਸਹੀ ਪੜਵਾਇਆ ਸਾਰ ਸਹਿਤਾ ਕਿਹੜਾ ਸਹਿਤਾ ਕਿਹੜਾ ਨਹੀਂ ਸੀ ਸਹਿਤਾ ਖੇੜਾ ਸੀਗਾ ਇਹ ਸਹਿਤਾ ਕਿਹੜਾ ਨਕੀਲਾ ਸਾਹਿਬ ਸੀਗੇ ਨਹੀਂ ਮੈਂ ਨਹੀਂ ਇਹ ਸਾਰਾ ਖਿਆਲੀ ਜਿਹਾ ਸਿਸਟਮ ਆ। ਜਦੋਂ ਤੁਸੀਂ ਹਕੀਕਤ ਚ ਆਉਂਦੇ ਨਾ ਉਹਨੂੰ ਉਹ ਗੈਰਤਮੰਦ ਕਰੈਕਟਰ ਆ ਜਿਹੜਾ ਹੀਰ ਦਾ ਚਾਚਾ ਸੀ। ਮੈਂ ਉਧਰ ਉਸਤਾਦ ਜੀ ਪਤਾ ਕੀ ਗੱਲ ਉਸਤਾਦ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਹਾਂ ਉਸਤਾਦ ਜੀ ਝੰਗ ਸ਼ਹਿਰ ਦੇ ਵਿੱਚ ਯਾਨੀ ਕਿ ਨਾ ਵਾਕਿਆ ਹੋਇਆ ਸੀ। ਉਹ ਹੀਰ ਦਾ ਨਾਂ ਤੁਸੀਂ ਲੈ ਰਹੇ ਹੋ ਨਾ ਇੰਜ ਨਾ ਲਵੋ ਮਾਈ ਹੀਰ ਕਹਿੰਦੇ ਨੇ ਉਹ ਚੋਕੇ ਲੈ ਜਾਂਦੇ ਆ। ਭਾਜੀ ਅਸੀਂ ਮਾਈ ਹੀਰ ਦੀ ਗੱਲ ਹੀ ਨਹੀਂ ਕੀਤੀ। ਅਸੀਂ ਗੱਲ ਹੀ ਨਹੀਂ ਛੱਡੋ ਇਦਾਂ ਰਾਜੇ ਦੀ ਗੱਲ ਕਰਦੇ ਉਹ ਹੀਰ ਕਾਮੇਡੀ ਚੈਨਲ ਹੁੰਦਾ ਉਹ ਬਿਠੇ ਤੇਰਾ ਦਿਮਾਗ ਠੀਕ ਨਹੀਂ ਹੈਗਾ ਤੈਨੂੰ ਚੁੱਕੇ ਅਗਲੇ ਨੇ ਇੰਜ ਲੈ ਜਾਣਾ ਨਾ। ਮੈਂ ਮੇਰੇ ਨਾਲ ਮੈਂ ਕੀ ਕਿਹਾ ਮੈਂ ਤੇ ਗਾਦੀ ਕੋਈ ਨਹੀਂ ਕਹਿੰਦੇ ਸੀ ਲੋਤੜਾ ਪਾਤਾ ਮਿਰਜ਼ੇ ਨੇ ਤੇ ਹੀਰ ਨੇ ਇੰਜ ਕਰ ਉਹ ਮੈਂ ਮਿਰਜ਼ਾ ਸਾਹਿਬ ਦਾ ਤੁਸੀਂ ਤੂੰ ਉਹ ਤੂੰ ਹੀਰ ਸਾਡਾ ਦੀ ਗੱਲ ਯਾਰ ਭਰਾਵਾ ਤੂੰ ਸਾਨੂੰ ਕਹਿੰਦੇ ਸਾਦਾ ਦਾ 5 ਵਾਰ ਥੱਪੜ ਮਾਰਦੇ ਤੈਨੂੰ ਪਤਾ ਹੀ ਨਹੀਂ ਅਗਲੇ ਕਿੰਨੀ ਮੁਹੱਬਤ ਕਰਦੇ ਚੁੱਕੇ ਲੈ ਜਾਂਦੇ ਸੀ ਅਗਲੇ। ਉਹ ਭਾਜੀ ਇਸ ਤਾਂ ਗੱਲ ਹੀ ਕੋਈ ਨਹੀਂ ਕੀਤੀ ਹੈ ਅਜੇ ਤੱਕ ਕੀ ਹੈ ਹੀ ਕੁਛ ਨਹੀਂ ਤਾਂ ਅੱਜ ਤਾਂ ਉਹ ਭਾਈ ਘੜਿਆ ਤੇ ਆ ਹੁਣੀ ਮਹੀਵਾਲ ਤੇ ਆ ਅੱਛਾ ਜੀ ਉਹ ਵਿਚਾਰੀ ਜਿਹੜੀ ਲਿਆ ਕੇ ਜਾਂਦੀ ਸਹੀ ਸੀ ਉਹਦਾ ਕੋਈ ਰਿਸ਼ਤੇਦਾਰ ਨਹੀਂ ਹੈਗਾ। ਉਸਤਾਦ ਜੀ ਉਹਨਾਂ ਦੇ ਉਹਨੂੰ 50 ਉਹਨਾਂ ਦੇ ਦਰਬਾਰ ਬਣੇ ਨੇ। ਆ ਜਿਹੜੀ ਮਹੀਵਾਲ ਦੇ ਰਿਸ਼ਤੇਦਾਰ। ਯਾਰ ਸਾਰਾ ਸ਼ੋਅ ਪਿੱਛੇ ਦੇਖ ਲਓ ਮੈਂ ਤਾਂ ਹੀਰ ਸਾਰਾ ਜ਼ਿਕਰ ਹੀ ਨਹੀਂ ਕੀਤਾ ਹੀਰ ਸਾਹਿਬ ਨਹੀਂ ਓਏ ਉਹ ਸਾਹਿਬ ਨਾਲ ਮੈਂ ਗੱਲ ਹੀ ਕੋਈ ਨਹੀਂ ਕੀਤੀ ਨਾ ਤੁਸੀਂ ਮੈਨੂੰ ਪੜਾਉਂਦੇ ਮੇਰੀ ਗੱਲ ਸੁਣ ਫੈਸਲ ਸਾਹਿਬ। ਹੁਣ ਜਿਹੜਾ ਮਿਰਜ਼ਾ ਸੀ ਉਸਤਾਦ ਜੀ ਸਾਡਾ ਮਿਰਜ਼ੇ ਕਿਹੜੀ ਜ਼ਾਤ ਨੂੰ ਕਹਿੰਦੇ ਨੇ? ਉਹ ਜੱਟ ਸੀਗਾ ਲੇਕਿਨ ਮੁਗਲਾਂ ਨੂੰ ਕਹਿੰਦੇ ਨਾ ਮਿਰਜ਼ਾ। ਵੈਸੇ ਨਾਰਮਲ ਸਾਡੇ ਮੁਗਲਾਂ ਨੂੰ ਉਹਦਾ ਨਾਮ ਸੀ ਮਿਰਜ਼ਾ। ਲੇਕਿਨ ਮਿਰਜ਼ਾ ਕਿਸੇ ਇਹਨੂੰ ਜੱਟਾਂ 'ਚ ਵੀ ਮਿਰਜ਼ਾ ਹੈ। ਅੱਛਾ ਉਸਤਾਦ ਜੀ ਮੈਂ ਨਾ ਸਾਦੇ ਖੇੜੇ ਦਾ ਇਹਨੂੰ ਦੱਸ ਦਵਾਂ। ਚੱਲ ਮੈਂ ਤੈਨੂੰ ਦੱਸ ਰਿਹਾ ਨਾ ਮੈਨੂੰ ਹਿਸਟਰੀ ਦਾ ਪਤਾ ਹੀ ਮੈਂ ਉੱਥੇ ਮੈਂ ਗਿਆ ਵਾਂ ਮੇਰੇ ਨਾਲ ਵਾਕਿਆ ਹੋਇਆ ਵਾ। ਸਾਦਾ ਖੇੜਾ ਜਿਹੜਾ ਸੀਗਾ ਨਾ ਉਹ ਮਾਈ ਹੀਰ ਦਾ ਹਸਬੈਂਡ ਸੀਗਾ। ਹਾਂਜੀ ਹਾਮਦ ਸੀਗਾ ਉਹਨੂੰ ਭਾਣ ਕਹਿ ਉਹਨਾਂ ਨਾਲ ਕੇ ਸ਼ਾਦੀ ਹਾਂਜੀ ਹੋਈ ਉਦੋਂ ਵੀ ਕਹਿੰਦੀ ਸੀ ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ। ਉਸਤਾਦ ਜੀ ਹਾਂਜੀ ਅਸੀਂ ਤੇ ਭਾਈ ਉਹ ਆਸ਼ਕਾਂ ਦਾ ਮੈਂ ਸੱਚੀ ਮੁੱਚੀ ਭਾਈ ਉਹਨਾਂ ਦਾ ਕਦਰਦਾਨ ਆ ਸੀ। ਉਹਨਾਂ ਨੂੰ ਸਹੀ ਬਹੁਤ ਸਲਾਮ ਕਰਦੇ ਆ ਅਸੀਂ ਤੁਸੀਂ ਆਸ਼ਕਾਂ ਪਰਸੋਂ ਖੁਦਰੇ ਕੋ ਥੋੜਾ ਖਾਦੇ ਸਹਿਦਾ ਖੇੜਾ ਸਾਡੀ ਗੱਲ ਕੀਤੀ ਮੈਂ ਤਾਂ ਮਾਈ ਹੀਰ ਸਾਹਿਬ ਦਾ ਜ਼ਿਕਰ ਨਹੀਂ ਕੀਤਾ ਮੈਂ ਸਹਿਦਾ ਖੇੜੇ ਦੀ ਗੱਲ ਉਹਨਾਂ ਕੀਤੀ ਦੀ ਫੈਮਿਲੀ ਦੀ ਗੱਲ ਕਰਨ ਨੇ ਜੇ ਸਹਿਤਾ ਕਿਹੜਾ ਤਾਇਆ ਸਹਿਦਾ ਯਾਰ ਖੇੜਾ ਹੁਣ ਜੇ ਤੁਸੀਂ ਮਾਈ ਹੀਰ ਕਹਿੰਦੇ ਨਾ। ਹਾਂਜੀ ਯਾਨੀ ਮਾਈ ਤੋਂ ਮੁਰਾਦ ਹੈ ਮਾਮਾ ਟੈਪ। ਹਾਂਜੀ ਤੇ ਸੈਦਾ ਖੇੜਾ ਤੁਹਾਡੇ ਵਾਲਦ ਸਾਹਿਬ ਸੀ। ਹਾਂਜੀ ਤਾਇਆ ਸਹਿਦਾ ਖੇੜਾ ਠੀਕ ਹੈ ਜੀ ਉਹ ਰਾਜਾ ਸਾਹਿਬ ਕੀ ਸੀਗੇ ਇੱਕ ਹਿਸਾਬ ਨਾਲ ਲੜੀ ਉਹ ਕਹਿ ਤੈਨੂੰ ਫੂਫਾ ਕਹੀ ਜਾਵਾਂ ਬਾਬਾ ਇਸ ਹਿਸਾਬ ਦਾ ਚੂਚੇ ਸਾਹਿਬ ਜਿਹੜੇ ਮੇਰੇ ਸਹੁਰਾ ਇਸ ਦਾ ਕੋਈ ਸਿਲਸਿਲਾ ਬਣ ਜਾਣਾ ਭਾਜੀ ਇਹ ਸਾਰੀ ਸਾਡੇ ਚੋਂ ਭਾਜੀ ਨਿਕਲ ਹੁਣ ਇਹਨਾਂ ਨਾਲ ਗੱਲ ਕਰੋ ਜਿਹਨਾਂ ਨੇ ਪਿਛਲੇ ਦਿਨਾਂ 'ਚ ਮੈਂ ਤਾਂ ਦੱਸ ਰਿਹਾ ਨਾ ਪਤਾ ਸਾਹਿਬ ਮੇਰੀ ਲੜਾਈ ਹੋਈ ਏ ਉਹ ਕਰੈਕਟਰ ਮੈਂ ਬੈਠੇ ਹੀ ਮੈਨੂੰ ਸੰਗੀਨ ਨਤਾਇਜ ਭੁਗਤਣੇ ਪੈਣ ਲੱਗੇ ਮੈਂ ਕੀਤਾ ਕਰਾਇਆ ਤੱਕ ਮੈਂ ਕਿਹਾ ਵੀ ਇੱਕ ਵਾਰੀ ਹੀਰ ਕੇ ਆਈ ਘੜਾ ਕਹਿੰਦੇ ਕਈ ਮੂੰਹ ਚੁੱਕ ਕੇ ਕਹਿ ਦਿੰਦੇ ਨੇ ਯਾਰ ਉਹ ਗੱਲ ਗੱਲ ਲੈ ਤੂੰ ਹੀਰ ਦੇ ਟੋਲੇ ਨਾ ਲੈ ਲੈ। ਯਾਰ ਟੂ ਮੱਛੀ ਯਾਰ ਯਾਰ ਅੱਲਾ ਮਾਫੀ ਦੇ ਨਾਮ ਇਤਰਾਮ ਨਾ ਲਵੋ ਸੈਦਾ ਕਿਹੜਾ ਸਾਹਿਬ ਨੂੰ ਭਾਵੇਂ ਘਰੋਂ ਰੋਟੀ ਨਾ ਮਿਲਦੀ ਹੋਵੇ ਮੇਰੇ ਤੇ ਉਹਨੂੰ ਪਾਤੇ ਆ ਓਏ ਕੀ ਗੱਲ ਹੋ ਗਈ ਕੋਈ ਇੱਜ਼ਤ ਦਾ ਨਾਂ ਲੈ ਮਿੱਟੇ ਮੈਂ ਭਾਜੀ ਇਸ ਤਰ੍ਹਾਂ ਲੈਣ ਨੂੰ ਭਾਈ ਹੁਣ ਮੈਨੂੰ ਖਿਜਾਉਂਦਾ
ਮੈਂ ਕਿਹਾ ਹੀ ਕੁਛ ਨਹੀਂ ਸੀ। ਗੇਂਦ ਦਾ ਬੁੱਕ 'ਚ ਨਾਂ ਲਿਖਿਆ ਹੋਇਆ ਸਾਰੇ ਭੈੜਾ ਘਰ ਕਰ ਲਿਆ। ਨਿਊਜ਼ ਬੁੱਕ ਕੋਈ ਹਾਂਜੀ ਸ਼ੱਕ ਨਹੀਂ। ਲਿਖਿਆ ਕੀ ਹੋਇਆ। ਗੱਲ ਕਿਤੇ ਭਾਈ ਨੇ ਗੌਰੀ ਬਣਾਇਆ ਵਾ। ਉਹ 12 ਸਾਲ ਚੋਰੀ ਤੂੰ ਲੈ ਜਾਏਗਾ, ਤੇਰਾ ਕੋਈ ਦਾਖਲ ਹੋਵੇ ਹਸਪੀਟਲ, ਤੀਸਰੇ ਦਿਨ ਰੋਟੀ ਲੈ ਕੇ ਜਾਣੀ ਤੂੰ। ਮੇਰੀ ਗੱਲ ਸੁਣ, 12 ਸਾਲ ਚੋਰੀ ਬਣਦੀ ਭਰਾਵਾ, ਵਿੱਚ ਜੂਨ ਜੁਲਾਈ ਵੀ ਆਉਂਦਾ ਇਹਨਾਂ ਦਿਨਾਂ 'ਚ ਤਾਂ ਯਾਰ ਡਾਕਟਰ ਚੋਰੀ ਮਨਾ ਕਰਦੇ, ਰਾਜਾ ਸਾਹਿਬ ਖਾਈ ਜਾਂਦਾ ਹੈ। ਪਰ ਮਿੱਟੇ ਉਦੋਂ ਇਦਾਂ ਦੇ ਹਾਲਾਤ ਨਹੀਂ ਸੀ, ਉਦੋਂ ਪੋਲੂਸ਼ਨ ਨਹੀਂ ਸੀ ਹੈਗੀ। ਨਹੀਂ ਯਾਰ ਰਾਜਾ ਜੱਟ ਸੀ ਨਾ, ਉਹਨੂੰ ਰਾਜਾ ਸਾਹਿਬ ਤਾਂ ਮਿਹਨਤ ਸੀ ਖਾ ਜਾਂਦਾ ਸਾਰਾ ਕੁਝ। ਉਹ ਮੇਰੀ ਗੱਲ ਸੁਣ, ਟੋਕਾ ਆਉਂਦਾ ਸੀ, ਹੱਥ ਨਾਲ ਕੁਤਰਦਾ ਰਿਹਾ ਪੱਠੇ 12 ਮੱਝਾਂ ਦੇ। ਇਹ ਤੈਨੂੰ ਕਿਤੇ ਕੰਧ ਲੱਗਣੀ ਚੂਚੇ ਬਣਾਉਂਦੀ, ਮੈਨੂੰ ਸਾਰਾ ਵੇਖਦਾ ਰਿਹਾ ਉਤੋਂ। ਤਰੀਕ 'ਚ ਲਿਖਿਆ ਵਾ, ਤਰੀਕ 'ਚ ਲਿਖਿਆ, ਕਿਤਾਬਾਂ ਪਈਆਂ ਵਾ, ਤੂੰ ਦਿਖਾਉਂਦਾ ਤੈਨੂੰ ਮੈਂ। ਤੇ ਜਿਹੜੀ ਉਹ ਜਾਣ ਦੀ ਘੜਾ ਲੈ ਕੇ ਉਹ ਕਿੱਥੇ ਲਿਖੀ? ਉਹ ਛੱਡ ਦੇ ਤੂੰ, ਉਹ ਟੂਰਿਜ਼ਮ ਆ। ਉਹਦੇ ਪੈਸੇ ਵੀ ਕੱਢੇ ਆ। ਲੈ ਉਹ ਟੂਰਿਜ਼ਮ ਉਹ ਸਿਆਸਤ ਆਹ ਸਿਆਹਤ ਨੂੰ ਪਸੰਦ ਕਰਦੀ ਨਾ। ਇਹ ਘੜਾ ਲੈ ਕਲਰ ਕਾ ਚੜੀ ਉਹ ਘੜੇ 'ਚ ਹੁਣ- ਸਿਆਹਤ। ਦੱਸ ਨਹੀਂ ਇਹ ਕਿਹੜੀ ਸਿਆਹਤ ਆ ਵੀ ਉੱਥੇ ਹੀ ਜਾਣਾ ਰੋਜ਼? ਤਾਂ ਜੀ ਹੁਣ ਦੇਖੋ ਨਾ, ਇੱਕ ਚੀਜ਼ ਦਾ ਲਗਾਓ ਹੋ ਜਾਂਦਾ ਵਾ ਉਹਨੂੰ, ਉੱਥੇ ਦੀ ਆਬੋ ਹਵਾ ਬੜੀ ਪਸੰਦ ਸੀ, ਉੱਥੇ ਜਾ ਕੇ ਆਬੋ ਹਵਾ ਲੈਂਦੀ ਤੂੰ ਤੇ ਘਰ ਤੇ ਉਹਨੂੰ ਕਹਿੰਦੇ ਆ, ਕਹਿੰਦਾ ਹੋਲੀ ਚਲਾਇਆ ਕਰ, ਕਿੰਨਾ ਗਰਮ ਕੀਤਾ ਕਰ। ਉਹ ਪੁੰਨੂ ਕਿੱਧਰ ਆ ਗਿਆ ਵਿੱਚ? ਸੱਸੀ ਪੁੰਨੂ ਉਹ ਸੱਸੀ ਪੁੰਨੂ ਨਹੀਂ ਗਿਆ, ਉਹ ਸੋਹਣੀ ਮਹੀਵਾਲ ਯਾਰ, ਸੱਚੀ ਪੁੰਨੂ ਕਿੱਧਰ ਆ ਉਹ ਗਿਆ? ਭਾਜੀ ਕਿਸੇ ਦਾ ਜ਼ਿਕਰ ਨਾ ਕਰੋ, ਕਿਸੇ ਦਾ ਜ਼ਿਕਰ ਨਾ ਕਰੋ। ਇਸ ਭਾਈ ਨੇ ਦਿਲ ਕਰੇ ਆ ਧਿਆਨ ਪਵਾਤਾ। ਹੁਣ ਕਿਸੇ ਨਾ ਕਿਸੇ ਦੇ ਵਿੱਚੋਂ ਬਾਬਾ ਚੁੱਕ ਲੈਣਾ ਵਾ। ਅਸੀਂ ਬੜਾ ਸੋਹਣਾ ਟਰੈਕ ਜਾਣਾ ਸੀਗਾ। ਸੋਹਣੀ ਮਹੀਵਾਲ। ਹਾਂਜੀ ਸੋਹਣੀ ਉਹ ਮਹੀਵਾਲ। ਯਾਰ ਮੈਂ ਸੱਚੀ ਮਿੱਠੇ ਗੱਲ ਸੁਣ ਲੈ। ਹਾਂਜੀ ਉਸਤਾਦ ਮੁਹਤਰਮ ਕੱਲ ਇੱਕ ਬਹੁਤ ਖੂਬਸੂਰਤ ਗੱਲ ਕੀਤੀ ਕਿ ਜਿਹੜੀ ਤਰਬੀਅਤ ਹੁੰਦੀ ਹੈ ਨਾ, ਉਹ ਦੱਸਦੀ, ਉਹ ਤਾਲੀਮ ਦਾ ਕੋਈ ਉਹਦੇ ਚ ਅਮਲ ਦਖਲ ਨਹੀਂ ਹੈ। ਸਹੀ ਗੱਲ, ਬਿਲਕੁਲ। ਤੁਹਾਡੀ ਜ਼ੁਬਾਨ, ਮੈਂ ਕਹਿਣ ਡਿਆ ਵਾਂ ਕਿ ਮੈਂ ਕੱਲ ਉਸਤਾਦ ਜੀ ਇੱਕ ਗੱਲ ਪੜ੍ਹਨ ਡਿਆ ਸੀਗਾ ਕਿ ਆਪਣੇ ਇਨਸਾਨ ਨਾ 3 ਫੈਕਟਰੀਆਂ ਬਣਾਵੇ, ਉਹਦੇ ਕੋਲ ਪੈਸੇ ਨਹੀਂ ਵੀ ਹੈ, ਉਹ ਫੈਕਟਰੀ ਬਣਾ ਸਕਦਾ। ਮਿੱਟੇ ਤੇ ਆਪਣੇ- ਓਏ ਕੱਟ ਦਿਓ ਭਾਈ, ਜਿੱਥੇ ਤਮਾਹੀਰ ਸਾਹਿਬ ਕਿਆ ਕਰਦੇ ਨਹੀਂ ਕੁਝ ਨਹੀਂ ਹੁੰਦਾ ਕੁਝ ਨਹੀਂ। ਆ ਭਾਈ ਤੇ ਮੈਨੂੰ ਮੁਝੇ ਤੇ ਠਹਿਰਾ ਆਤਾ ਯਾਰ। ਡਰ ਗਿਆ ਯਾਰ, ਡਰਨਾ ਕਾਹਦਾ ਯਾਰ? ਉਹ ਮੈਂ ਇੰਨੇ ਸ਼ੋਅ ਦੇਖੇ ਅਗਲੇ ਯਾਰ ਹੀਰ ਉਹ ਦੇ ਤੂੰ- ਦੀ ਕਸਮ ਹੈ ਤੈਨੂੰ ਕੋਈ ਬੰਦਾ ਫਿਰ ਟੱਕਰਿਆ ਹੀ ਨਹੀਂ। ਉਹ ਬਗੈਰ ਤਾਂ ਤੈਨੂੰ ਕੋਈ ਟੱਕਰਿਆ ਹੀ ਨਹੀਂ ਫਿਰ। ਇੱਕ ਮਿੰਟ, ਛੱਡ ਦੇ ਤੂੰ। ਰਾਂਝਾ ਬੜਾ- ਸਾਹਿਬ ਜਿਹੜੇ ਨਾ ਰਾਂਝਾ, ਹਾਂ ਰਾਂਝਾ ਕੌਣ ਸੀ? ਉਹ ਵੀ ਜੱਟ ਸੀ। ਹਾਂਜੀ ਜੱਟ ਸੀ ਸਾਧ ਜੀ। ਆਪਾਂ ਤਾਂ ਅੱਗੋਂ ਮਿਰਜ਼ਾ ਵੀ ਜੱਟ ਸੀ। ਹਾਂਜੀ ਹਾਂਜੀ ਉਸਤਾਦ ਜੀ। ਇਹ ਸਾਰੇ ਅਸੀਂ ਸੀਗੇ ਜੀ। ਇਹ ਉਹ ਜਿਹੜਾ ਪੁੰਨੂ ਭਾਜੀ ਉਹ ਕੀ ਸੀਗੇ? ਤੁਸੀਂ ਮੁੰਡੇ ਵਾਲੇ ਵੱਲੋਂ ਸਾਰੇ ਤੁਸੀਂ ਸੀ। ਹਾਂਜੀ। ਪੁੰਨੂ ਪੱਟੀ ਕੁੜੀ ਵਾਲੇ ਲੋਕ ਕਦੀ ਨਹੀਂ ਪੁੰਨੂ ਕੀ ਸੀਗਾ? ਪੁੰਨੂ ਪੱਟੀ ਸੀ। ਪੱਟੀ ਦੀ ਪੱਟੀ ਰਾਏਪੁਰ ਪੁੰਨੂ ਸਾਧ ਜੀ। ਇਹਨੂੰ ਕਿੰਨਾ ਪਤਾ ਵੀ ਪੁੰਨੂ ਪੱਟੀ ਇਹਨੇ ਟੌਰ ਕੱਟਿਆ ਆਸ਼ਕਾਂ ਦਾ। ਸਾਧ ਜੀ ਪੁੰਨੂ ਵਿਕਦੇ ਆਸ਼ਕ ਨੂੰ ਢਾਈ ਯਾਰ ਤੈਨੂੰ ਕਿੱਦਾਂ ਪਤਾ ਪੱਟੀ ਸੀ? ਸਾਧ ਜੀ ਲਿਖਿਆ ਹੋਇਆ ਉੱਥੇ ਕਿੱਥੇ ਲਿਖਿਆ? ਆਹ ਕਿਤਾਬਾਂ ਦੇ ਵਿੱਚ। ਮੈਂ ਕੌਣ ਹੈ? ਇਹ ਮਜ਼ਾਕ ਨਹੀਂ, ਕਾਮੇਡੀ ਨਹੀਂ, ਉਹ ਵਾਕਈ ਪੱਟੀ ਸੀ। ਕੌਣ? ਮਿਰਜ਼ਾ ਜੱਟ ਸੀ। ਮਿਰਜ਼ਾ ਜੱਟ ਸੀ, ਪੁੰਨੂ ਪੱਟੀ ਸੀਗਾ। ਉਹ ਯਾਰ ਠਹਿਰ ਜਾ, ਪੱਟੀ ਵੀ ਹੋਇਆਗਾ ਸੀ। ਨਹੀਂ ਹਾਂਜੀ, ਪੱਟੀ ਉਹ ਦਿਖਾਓ। ਕੰਬੋ ਕਿਹੜਾ ਸੀ ਪਿੱਛੇ ਨੇ ਤੋਂ? ਉਹ ਕੰਬੋ ਕੰਬੋ ਵੀ ਜੱਟ ਹੀ ਹੁੰਦੇ ਆ। ਮੈਂ ਤੇ ਉਸਤਾਦ ਜੀ ਪਤਾ ਸਿੱਧੀ ਸਾਫ਼ ਗੱਲ ਹੈ ਸੀ ਤੇ ਹੁਣ ਕੱਟਿਆ ਹੋਇਆ ਵਾ ਭਾਜੀ, ਮਾਫੀ ਦੇ ਦਿਓ। ਮੈਂ ਖੀੜੇ ਨੂੰ ਕੀ ਕਹਿਤਾ ਵਾ? ਲੈ ਲਓ। ਉਹਨਾਂ ਦਾ ਓਏ ਫੰਡਰ ਕਰ ਉਸ ਵਿਚਾਰੀ ਨੇ ਇੰਜ ਕਰਕੇ ਘੜਾ ਨਾਲ ਸਾਰਾ ਕੁਝ ਕ੍ਰਾਸ ਕਰਕੇ ਉਹਨਾਂ ਸੀ, ਉਹਨੇ ਕੋਈ ਪਤੀ ਨਹੀਂ ਚੜ੍ਹਨੇ ਲਿਆ ਕਰੋ ਤੇ ਉਹਨਾਂ ਦੇ ਆਗਾਹ ਦਾ ਕੁੱਬੂ ਕਰਕੇ। ਤੂੰ ਇਹ ਵੇਖ ਦੇਨ ਵੇਖ ਯਾਰ, ਘੜਾ ਉਹਨੇ ਦਿਲ ਕਰਿਓ ਉਹ ਨਦੀ ਉੱਥੇ ਬਣਾਉਂਦੇ ਇੱਥੇ ਕੋਈ ਨਿਕਲਦੇ ਸਲਾਨੀ ਦੀ ਬਰਾਂਚ। ਮੈਂ ਕਿਹਾ ਆ ਜਾ ਰੋਟੀ ਖੁੱਲੀ ਜਾਂਦੇ ਸਲਾਨੀ ਆ ਜਾ ਨਦੀ ਪਾਰ ਕਰਦੇ ਹੀ ਸਲਾਨੀ ਸ਼ੁਰੂ ਹੋਇਆ ਤੇ ਉੱਥੇ ਬੈਠਾ ਉਹ। ਹਾਂਜੀ ਇਹ ਰੋਟੀ ਖਾ ਤੋਂ ਬੁੜਿਆ ਆ ਗਈ ਆ ਜਾ। ਯਾਰ ਆਸ਼ਕ ਅਸਲ ਚ ਨਾ, ਫਿਰ ਉਸ ਤੋਂ ਬਾਅਦ ਜਿਹੜੇ ਆ ਜਿਹੜੇ ਸਾਡੇ ਫਿਲਮਾਂ ਡਰਾਮੇ ਬਣਾਉਣ ਵਾਲੇ ਨਾ, ਇਹਨਾਂ ਨੂੰ ਸਟੋਰੀਆਂ ਚਾਹੀਦੀਆਂ ਹੁੰਦੀਆਂ। ਆ ਹੁਣ ਕੀ ਹੋ ਰਿਹਾ ਜਿਹੜਾ ਰਿਮਾਂਡ ਗੇਟ ਵਾਲਾ, ਇਹ ਕੀ ਆ ਸਟੋਰੀ? ਉਹ ਕੰਮ ਆ ਗਈ ਨਾ ਉਹਨਾਂ ਦੇ ਕੋਲੋਂ, ਉਹਨਾਂ ਨੇ ਪਾ ਪੂ ਕੇ ਸਾਰਾ ਵਾਧਾ ਕਰਨਾ। ਇੰਜ ਇਹਨਾਂ ਨੂੰ ਚਾਹੀਦੀਆਂ ਹੁੰਦੀਆਂ। ਦੇਵਦਾਸ ਫਿਲਮ ਜਿਹੜੀ ਵੀ ਨਾਵਲ ਆ, ਇਹ ਵੀ ਕਿਤਾਬ ਆ। ਤੂੰ ਇੰਡੀਆ ਨੇ ਹੀ ਰਾਂਝਾ ਬਣਾਈ, ਉਹ ਦੇਖ ਲੈ, ਪਾਕਿਸਤਾਨ ਹੀ ਰਾਂਝਾ ਵੇਖ ਲੈ, ਬੜਾ ਫਰਕ ਆ। ਜ਼ਮੀਨ ਸਵਾਦ ਦਾ ਫਰਕ ਆ। ਸਟੋਰੀ ਦਾ ਫਰਕ ਆ। ਹੁਣ ਰਾਂਝਾ ਜੱਟ ਆ। ਉਹ ਤਖਤਦਾਰ ਆ ਉਸਤਾਦ ਜੀ ਉਹਨਾਂ ਦਾ। ਨਹੀਂ ਰਾਂਝੇ ਦਾ ਯਾਰ ਤਖਤ ਹਜ਼ਾਰਾਂ ਟੁਕਤੇ ਹਜ਼ਾਰਾਂ ਹੋਟਲ ਤੇ ਓਏ ਤਖਤ ਹਜ਼ਾਰਾ, ਕੋਈ ਤਖਤ ਨਹੀਂ ਲੱਗਾ, ਤਖਤ ਹਜ਼ਾਰਾ ਇੱਕ ਇਲਾਕੇ ਦਾ ਨਾਮ ਆ। ਇਲਾਕੇ ਦਾ ਨਾਮ ਹੈ, ਉਹ ਸਭ ਤੋਂ ਅਮੀਰ ਨੰਬਰਦਾਰ ਤਰੀਨ ਲੋਕ ਸਨ ਉੱਥੇ ਦੇ। ਨੰਬਰਦਾਰ ਸੀ ਉੱਥੇ। ਜਦੋਂ ਉਹਨਾਂ ਨੇ ਕਿਹਾ ਉਹਦੇ ਕੋਲ ਓ ਯਾਰ ਅਸੀਂ ਲੋਨ ਲੈਣਾ ਉਹਨਾਂ ਕੋਲੋਂ ਭਰਾਵਾ, ਭਾਵੇਂ ਮੀਨ ਹੁਣ ਸਾਨੂੰ, ਅਸੀਂ ਆਪਣੇ ਘਰ ਸੈੱਟ ਵਾਂ ਵੀ ਖੇੜਾ ਮੇਰੇ ਘਰ ਕਿਹੜਾ ਤੂੰ ਬਣਾਟਾ ਦੇ ਕੇ ਜਾਣ ਡਿਆ ਵੀ ਜਾ ਮਿੱਠੇ ਪੇੜੇ ਕਰਕੇ ਖਾਈ ਜਾ। ਯਾਰ ਤੂੰ ਮਿੱਠੇ- ਭਰਾਵਾ ਮੈਨੂੰ ਖੇੜੇ ਤੋਂ ਨਾ ਡਰਾ ਲੈ, ਮੈਂ ਵੀ ਦੇਵੇ ਮੈਂ ਆ ਬੜਾ ਅੱਛਾ ਸੈੱਟ ਹੈਗਾ ਮੈਂ। ਇਹਨਾਂ ਨੇ ਕੋਈ ਰਹਿਮਤ ਬਰਕਤ ਕੀਤੀ ਕੋ ਖੋਲ ਕੇ ਖਾਣ ਕੇ ਖੇੜਾ ਨਾ ਪਾ ਸਕਦੇ ਹੈ। ਹਰ ਗੱਲ ਚ ਖੇੜਾ ਨਹੀਂ ਕੱਢੀ ਜਾਈਦਾ। ਹਾਂ ਇਹ ਉਸਤਾਦ ਕਿਹੜਾ ਨਾ ਜੀ, ਦੇ ਮੈਂ ਇੱਥੇ ਕਸਮ ਖਾ ਸਕਦਾ, ਸੱਚੀ ਕਸਮ ਖਾ ਸਕਦਾ। ਤੁਸੀਂ ਭਾਈ ਝੂਠੀ ਵੀ ਸੱਚੀ ਕਸਮ ਖਾ ਸਕਦਾ। ਇੱਥੇ ਝੂਠੀ ਚਲੋ ਯਾਰ ਛੱਡ ਦੇ। ਝੂਠੀ ਕਸਮ ਉਸਤਾਦ ਸੌ ਮੁਹਤਰਮ ਪੂਰੀ ਇੱਕ ਮਿੰਟ, ਸ਼ਹਜ਼ਾਦ ਕਪੂਰ ਸਰਵਰ ਰਾਈ ਅਸੀਂ ਝੰਗ ਡਰਾਮਾ ਕਰਨੇ ਆ ਤੇ ਇਹਨਾਂ ਨੇ ਜਾ ਕੇ ਉੱਥੇ ਕਿਹਾ ਜੀ ਹੀਰ ਦੇ ਦਰਬਾਰ ਤੇ ਜਾਣਾ। ਇਹਨਾਂ ਨੂੰ ਉੱਥੇ ਹੋਟਲ ਤੇ ਬੰਨ ਲਿਆ। ਉਹ ਜਾਂਦੇ ਵੀ ਤੇ ਬਦਤਮੀਜ਼ ਆ। ਓਏ ਮਾਂ ਜੀ ਦੀ ਤਾਂ ਗੱਲ ਹੀ ਨਹੀਂ ਕੀਤੀ, ਮਾਂ ਜੀ ਹੀਰ ਦੀ ਤਾਂ ਆਪਾਂ ਤਾਂ ਗੱਲ ਕਰ ਭਾਈ ਖੇੜੇ ਹੋਣਾ। ਕਿਹੜੇ ਦੀ? ਰਾਂਝੇ ਦੀ? ਰਾਂਝੇ ਦੀ ਓਕੇ ਰਾਂਝਾ ਸਾਹਿਬ ਵੀ ਚਲੋ ਆਸ਼ਕਾਂ ਦੀ ਗੱਲ ਕਰ। ਆਸ਼ਕਾਂ ਦੀ ਗੱਲ ਹੋਣ ਰਹੀ ਆ। ਉਹ ਮਾੜਾ ਜਿਹਾ ਕਿਹਾ ਵੀ ਦੇਖਾਂਗੀ ਰਾਂਝਾ ਜਦੋਂ ਹੀਰ ਵਿਆਹ ਕੇ ਲੈ ਕੇ ਤੋਂ ਨਿਕਲ ਗਿਆ ਵੀ ਤੂੰ ਪਹਿਲੇ ਜੁੱਤੀ ਕਪੜਾ ਪੂਰਾ ਲੈ ਕੇ ਜਦ ਜਾਣਾ ਕਿਆ ਨੂੰ ਆ ਸ਼ਡਿਊਲ ਕੀ ਭੈਣ ਨੇ ਭਜਾਈ ਕਿਦਾਂ ਕਿਹਾ ਵਾ, ਉਹਨੇ ਨਿਕਲਣ ਦੀ ਕੀਤੀ। ਭਲਾ ਕੀ ਸੀ ਕੰਮ ਤੋਂ ਭਜਦਾ ਡਰਦਾ ਕਿ ਕੋਹੇ ਕੂੜੇ ਨਾ ਕਰਨੇ ਪੈਣ। ਉਹ ਨਾਲੇ ਉਦੋਂ ਯਾਰ ਮਹਿੰਗਾਈ ਆਈ ਸੀ ਮਿੱਠੇ, ਅੱਜ ਕੱਲ ਦਾ ਦੌਰ ਤੋਂ ਦੌਰ 'ਚ ਬੜਾ ਫਰਕ ਉਹ ਆ। ਜਾ ਕੰਮ ਕਰ ਗੱਲ ਦੱਸ ਤੂੰ ਆ 12 ਸਾਲ ਚੂਰੀ ਖਾਈ ਗਿਆ ਵਾ, ਉਸ ਹੀਰ ਵਿਚਾਰੇ ਨੂੰ ਕਰੇਲਾ ਪਾਪੜ ਲੈਣਾ ਦੇਈ ਜਾਂਦੇ ਆ ਵਿਚਾਰ ਦੱਸ। ਵੀ ਉਹਨੂੰ ਕਿਹੜਾ
ਉਹ ਹੀਰ ਵਿਚਾਰੀ ਫਿਰ ਕਹਿ ਦਿੱਤਾ ਉਸਤਾਦ ਜੀ ਹੁਣ ਕਹਿ ਦੋ ਉੱਥੇ ਮੇਰੀ ਤਸਵੀਰ ਮਹੱਲਕ ਸਿਨੇਮਾ ਅਲ ਰਿਆਜ਼ ਥੀਏਟਰ ਯਾਰ ਭਾਈ ਨੇ ਇੱਥੇ ਤੁਸੀਂ ਲਿਖਣਾ ਹੈ ਕਿ ਅਲ ਰਿਆਜ਼ ਥੀਏਟਰ ਤੁਹਾਨੂੰ ਦੱਸਣਗੇ ਉਹਦੀ ਹਿਸਟਰੀ ਕਿ ਉਸ ਸਿਨੇਮੇ ਨੂੰ ਅੱਗ ਕਿਉਂ ਲੱਗੀ ਸੀ ਤੇ ਕਿੰਨੇ ਯਾਨੀ ਕਿ ਨੁਕਸਾਨ ਹੋਇਆ। ਸ਼ਾਰਟ ਸਰਕਟ ਹੋਇਆ ਸੀਗਾ। ਸ਼ਾਰਟ ਸਰਕਟ ਨਹੀਂ ਸੀ ਅੱਛਾ ਹੀਰ ਉਹਨਾਂ ਨੇ ਹੀਰ ਰਾਂਝਾ ਫਿਲਮ ਲਾਈ, ਹੀਰ ਉਹਨਾਂ ਨੇ ਅੱਗ ਰਾਂਝੇ ਦੇ ਲਾਤਾ। 70,000 ਥੀਏਟਰ ਦੇ ਕਰੈਕਟਰ ਹੋਏ ਨੇ। ਹਾਂਜੀ ਉਸਤਾਦ ਜੀ ਉਹ ਕਿ ਤੁਰੇ ਫਿਰਦੇ ਉਹਨਾਂ ਨਹੀਂ ਨੂੰ ਨਹੀਂ 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 ਲੇਕਿਨ ਉਸਤਾਦ ਜੀ ਤੁਸੀਂ ਫਨਕਾਰ 'ਚ ਇੱਕ ਖੂਬੀ ਦੇਖੋਗੇ, ਫਨਕਾਰ ਕਦੇ ਅਦਬ ਦੇ ਦਾਇਰੇ 'ਚੋਂ ਨਹੀਂ ਬਾਹਰ ਨਿਕਲਦਾ। ਅਸੀਂ ਕਿਹੜਾ ਵੀ ਅੱਲਾ ਮਾਫੀ ਦੇਵੇ ਭਾਜੀ ਮੇਰੇ ਸਾਲ ਮੈਂ ਖੇੜਾ ਕਾਲੂ ਤੋਂ ਪੜਿਆ ਹੋਇਆ ਮੈਂ ਕਿਹੜਾ ਮੈਂ ਤਾਂ ਖੇੜਾ ਸਾਹਿਬ ਹੁਣ ਕੀ ਕਮਾਂ ਆਪੂ ਕਿਹੜਾ ਗਈਆ ਵਾ ਨਹੀਂ ਯਾਰ ਅਸੀਂ ਕਿਹੜਾ ਵੀ ਅੱਲਾ ਮਾਫੀ ਦੇਵੇ। ਆਹ ਵੀ ਆਈ ਭਾਜੀ ਮੈਂ ਤਾਂ ਅੱਜ ਅਸੀਂ ਸ਼ੁਗਲ ਮੈਂ ਤਾਂ ਉਹ ਤੋਂ ਮੈਂ ਤਾਂ ਹੀਰ ਸਾਹਿਬ ਦਾ ਨਾਂ ਹੀ ਨਹੀਂ ਲਿਆ ਅੱਜ ਤੱਕ ਹੋ ਹੀਰ ਸਾਹਿਬ ਨਹੀਂ ਸਾਹਿਬਾ। ਹਾਂ ਮੋਹਤਰਮਾ ਹਾਂ ਜੀ ਹੱਥਾਂ ਦੀ ਸਾਰਾ ਦਾ ਅਦਬ ਕਰੀਦਾ ਮੈਂ ਤਾਂ ਯਾਰ ਭਰਾਵਾ ਤੂੰ ਤਾਂ ਮੈਨੂੰ ਐਲਾ ਗੱਲ ਤੇ ਘੜੇ ਦੀ ਹੋਣ ਦਈ ਯਾਰ। ਆਹੋ ਪਹਿਲਾਂ ਲੇਕਿਨ ਘੜੇ ਯਾਰ ਦੀ ਹੋਣ ਡਈ ਆ। ਉਹ ਆਸ਼ਕਾਂ ਨੂੰ ਸਲਾਮ ਹੈ ਯਾਰ, ਉਹ ਸੱਚੇ ਆਸ਼ਕ ਸਾਡੇ ਨੂੰ ਵਾਲੇਕੁਮ ਸਲਾਮ ਜੀ ਅੱਲਾ ਖੈਰ ਕਰੇ ਆਸ਼ਕਾਂ ਦੀ ਬੜਾ ਖੈਰ। ਨਾਮ ਕਰਕੇ ਗਏ ਬੜਾ ਨਾਮ ਕਰਕੇ ਭਾਈ ਠੀਕ ਹੈ। ਲੇਕਿਨ ਉਹ ਮੈਨੂੰ ਇੱਕ ਗੱਲ ਦੱਸਣੀ ਆ 12 ਸਾਲ ਉਹ ਭਾਈ ਚੂਰੀ ਖਾਈ ਗਿਆ ਉਹ ਤੇਰੇ ਪੱਲਿਓਂ ਖਾਧੀ ਹੈ, ਤੂੰ ਕੋਲੋਂ ਨਾ ਗੁੱਜਣ ਵਾਲਾ ਲੇਕਿਨ ਤੁਸੀਂ ਹਾਂ ਉਹਦੀ ਤਨਖਾਹ ਦੇ ਹਿਸਾਬ ਨਾਲ ਖਾਵੇ ਐਦਾਂ ਹੀ 12 ਸਾਲ ਚੂਰੀ ਖਾਈ ਗਿਆ ਤੈਨੂੰ ਨਹੀਂ ਪਤਾ ਵੀ ਜਿਗਰ ਖਰਾਬ ਹੋਣਾ ਵਾ ਗਰਮੀਆਂ ਦੇਸੀ ਘਿਓ ਕੀ ਹਿਸਾਬ ਕਰਦਾ ਵੀ ਤੂੰ ਬੰਦਾ ਕਿਹੜੇ ਇੱਕ ਹੱਥ ਨਾਲ ਕਿਤੇ ਗੱਡ ਚੁੱਕਣਾ ਵੀ ਆਟਮ ਕਰਨੀ ਉਦੋਂ ਸਮੂਹ ਰਾਜਾ ਸਾਹਿਬ ਮਿੱਟੀ ਤੁਸੀਂ ਗਏ ਆਸ਼ਿਕ ਉਹਦੇ ਸੌਫਟ ਹੈ ਅੱਛੇ ਤਰੀਕੇ ਨਾਲ ਤੂੰ 12 ਸਾਲ ਮੱਝਾਂ ਵੀ ਤੇ ਚਰਾਈਆਂ ਨੇ ਉਹਨੇ, ਹੁਣ ਉਹਦਾ ਮੁਆਵਜ਼ਾ ਨਹੀਂ ਸੀ ਲੈਣਾ। ਮੱਝ ਬੜਾ ਕਿਤੇ ਮੋਢੇ ਤੇ ਰੱਖ ਕੇ ਲੈ ਕੇ ਜਾਂਦੇ ਸੀ ਮੱਝਾਂ ਤਾਂ ਆਪੇ ਕਰਕੇ ਜਾਈ ਜਾਣੇ ਵੀ ਚੂਰੀ ਕਦੋਂ ਖਾਣੇ ਨੂੰ ਦੱਸਦੇ ਵੀ ਮੁੱਕਾ ਮਾਰ ਕੇ ਕਦੋਂ ਮਾਰਿਆ ਉਹਨੇ ਚੂਰੀ ਕਦੋਂ ਖਾਈ ਜਾਣੇ ਦਾ ਯਾਰ ਉਸ ਟਾਈਮ ਹੁਣ ਕੀ ਕਰਦੀ ਉੱਥੇ, ਹੁਣ ਉੱਥੇ ਚਾਗੀ ਵਾਲੀ ਦੁਕਾਨ ਤੇ ਲਾਗੇ ਹੈ ਕੋਈ ਨਹੀਂ ਬੰਦਾ ਹੋਰ ਵੀ ਹੀਰੋ ਤੋਂ 2 ਕੱਪ ਲਿਆ ਕੇ ਨੂੰ ਗਿਆ ਕਰ। ਵੈਸੇ ਚਾਹੀ ਗੱਲ ਆ। ਵੈਸੇ ਕਿਤੇ ਕਹਿੰਦਾ ਹੀਰਾ ਜਾਂ ਆਟਾ ਟਿੱਕੀ ਬਣਾ ਲੈ ਚਲੋ ਉਹ ਖਾ ਲੈਂਦੇ ਆ ਹੀਰੇ ਹਲਕੀ ਦਾਲ ਭੁੰਨ ਉਹ ਵੀ ਖਵਾਉਂਦੀ ਰਹੀ ਹੋਊਗੀ ਯਾਰ ਨਹੀਂ ਨਹੀਂ ਫਿਰ 12 ਸਾਲ ਦਾ ਯਾਰ ਇਹ ਚੋਰੀ ਸੀ ਨਾ, ਇਦਾਂ ਨਹੀਂ ਕਹਿ ਸਕਦਾ ਸਰੇਆਮ ਹੋ ਕੇ ਵੀ ਹੀਰਾ ਜਾਂਡਾ ਟਿੱਕੀ ਬਣਾ ਲਾ। ਉਹ ਉਹ ਤੇ- ਨਹੀਂ ਸੀ ਸਿਸਟਮ। ਉਹ ਤੇ ਜਦੋਂ ਫੜੇ ਗਏ ਨਾ ਉਹਨੂੰ ਦੱਸਿਆ ਉਹਨਾਂ ਨੇ ਕਿ ਤੂੰ ਕਿੱਡਾ ਭਾਈਆਂ ਕਿੱਡਾ ਤੇਰਾ ਬਿੱਡ ਆ ਬੰਜਰੀ ਤੋਂ ਬੜੀ ਆ ਤੂੰ ਜਾ ਬਾਜ਼ਾਰ ਜਾ ਕੇ 2 ਰੋਟੀਆਂ ਯਾਰ ਜਦੋਂ ਨੇ ਵੰਜਲੀ ਫੜ ਲਈ ਤੇ ਕੋਈ ਹਿਸਾਬ ਲਾ। ਫਿਰ ਇਹ ਤਾਂ ਵਾਲੀ ਗੱਲ ਰਹਿ ਗਈ ਉਹ ਤਾਂ ਫਿਰ ਹਮਨ ਵਾਲਾ ਰਾਂਝਾ ਹੋ ਗਿਆ ਤੈਨੂੰ ਪਤਾ ਭਾਜੀ ਮੇਰੀ ਗੱਲ ਸੁਣੋ, ਇਹ ਨਾ ਮਾੜੀ ਟੈ ਸੀ ਸਾਰੇ। ਜੀ ਹਾਂ ਮੈਂ ਤੁਹਾਨੂੰ ਦੱਸਦਾ ਕਿ ਉਹ ਵੰਜਲੀ ਵਜਾਉਣ, ਵੰਜਲੀ ਉਹਨੇ ਕਿੱਥੋਂ ਸਿੱਖੀ ਹੋਏਗੀ? ਵੰਜਲੀ ਫਲੂਟ ਐਵੇਂ ਵੱਜ ਜਾਂਦੀ ਸਾਜ਼ਾਂ ਦੇ ਵਿੱਚੋਂ ਔਖਾ ਤਰੀਨ ਸਾਜ਼ ਆ ਵੰਜਲੀ ਫਲੂਟ। ਉਹ ਗੋਡ ਗਿਫਟ ਸੀਗੀ ਉਸਤਾਦ ਗੋਡ ਗਿਫਟਡ ਕੋਈ ਨਹੀਂ ਹੁੰਦਾ ਹੈ। ਉਹਨੇ ਕਿਹੜੀ ਅਕੈਡਮੀ ਚ ਰਾਂਝਾ ਜਾ ਕੇ ਸਿੱਖਦਾ? ਉਹਦਾ ਉਸਤਾਦ ਕੌਣ ਹੋਊ ਵੰਜਲੀ ਚ? ਤੇ ਜ਼ੋਰ ਵੀ ਲੱਗਦਾ ਚੋਰੀ ਖਾਣੀ ਨੂੰ। ਠੀਕ ਹੋ ਗਿਆ, ਸਾਹ ਦੇ ਵਿੱਚ ਪ੍ਰੈਕਟਿਸ ਹੁੰਦੀ ਹੈ। ਓਏ ਉਸ ਤੋਂ ਬਾਅਦ ਉਹ ਢਾੜੀ ਠੀਕ ਆ। ਉਸ ਤੋਂ ਬਾਅਦ ਇਹ ਜਿਹੜਾ ਸੋਹਣੀ ਮਹੀਵਾਲ ਸਾਹਿਬ ਢਾੜੀ ਸਿਰਫ ਉਹ ਪਾਣੀ ਚ ਵੜਦੀ ਜੀ ਠੰਡੇ ਚੋਂ ਭਾਈ ਹੁਣ ਇੱਕ ਵਾਰੀ ਨਹੀਂ। ਇੱਕ ਵਾਰੀ ਨਹੀਂ ਬੜੇ ਇਹਦਾ ਮਤਲਬ ਕੀ ਆ ਹਾਂਜੀ ਤੇ ਅੱਲਾ ਮਾਫੀ ਦੇਵੇ ਜਦੋਂ ਵੜੀ ਉਹ ਪਾਣੀ ਠੰਡੇ ਚ ਵੜੀ, ਉਹ ਇੱਕ ਵਾਰੀ ਨਹੀਂ ਆ। ਉਹਨੇ ਇਹ ਨਹੀਂ ਕਹਿਣਾ ਵੀ ਤੂੰ ਚੱਲ ਤੂੰ ਇੱਧਰ ਨਾ, ਉਹਨੇ ਕਿਹਾ ਭਾਈ ਮੈਂ ਨਹੀਂ ਵੜਨਾ ਪੜਾ ਤੂੰ ਹੀ ਆਉਣਾ ਨਹੀਂ। ਥੋੜੀ ਅੱਗੋਂ ਬਹਾਨਾ ਭਲਾ ਕੀਤੀ ਮੇਰਾ ਲੜਨਾ ਨਹੀਂ ਬੜਿਆ ਨਹੀਂ ਮੈਂ ਤੁਹਾਨੂੰ ਸਹੀ ਗੱਲ ਕਹਿ ਰਿਹਾ, ਸਹੀ ਕਹਿ ਰਿਹਾ। ਫਿਰ ਇੱਕ ਐਸਾ ਵੀ ਸੀ ਕਰੈਕਟਰ ਜਿਹੜਾ ਉਹ ਨਹੀਂ ਲੈਣਾ ਸਾਜ਼ ਤੁੰਬੀ ਰਬਾਬ ਜਿਹਾ ਰੁਬਾਬ, ਉਹ ਵੀ ਵਜਾਉਂਦਾ ਹੁੰਦਾ ਸੀ। ਉਹ ਸੀਗਾ ਦੂਜਾ ਆਪਣਾ ਕੀ ਪਤਾ ਇਹੀ ਸੀਗਾ। ਏਦਾਂ ਕਰਦੇ ਅਸੀਂ ਇੱਥੇ ਬੈਠੇ ਇੱਥੋਂ ਹੀ ਅਗਲਾ ਸ਼ੁਰੂ ਕਰ ਲੈਂਦੇ ਆ ਤੇ ਕੱਲ ਤੋਂ ਫਿਰ ਹੋਰ ਮੈਂ ਆਸ਼ਿਕਾਂ ਤੇ ਤਹਿਕੀਕ ਕਰਕੇ ਆਵਾਂਗਾ, ਉਹ Okay. ਦੇਖਾਂਗੇ। ਓਕੇ ਠੀਕ ਆ ਸਰ। ਚਲੋ ਜੀ।